ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜ ਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੈਣਾ ਜੀ। ਅਟਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣੀ ਆ, ਮੈਡੀਕੇਅਰ, ਮੈਡੀਕਲ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਤੇ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕੈਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੈਣਾ 415-909-0503। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਸਰੋਤਿਆਂ ਨੂੰ ਸ਼ੁਰੂਆਤ ਦੇ ਵਿੱਚ ਹੀ ਦੱਸ ਜਾਈਏ, ਅੱਜ ਅਸੀਂ ਜਿਹੜੀਆਂ ਤੁਹਾਡੀਆਂ ਕਾਲਸ ਆ ਉਹ ਨਹੀਂ ਲੈ ਸਕਦੇ। ਉਸ ਚੀਜ਼ ਦੇ ਲਈ ਮਾਫੀ ਆ। ਅੱਜ ਨੋ ਪਿਛਲੇ ਕਈ ਚਿਰਾਂ ਤੋਂ ਜਿਹੜੀਆਂ ਕਾਲਸ ਦਾ ਸਿਲਸਿਲਾ ਥੋੜਾ ਇਸ ਤਰੀਕੇ ਦੇ ਨਾਲ ਹੀ ਚੱਲ ਰਿਹਾ। ਰੀਜ਼ਨ ਇਹੀ ਆ ਵੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਆ ਰਹੀ ਆ ਤੇ ਉਸ ਇਨਫੋਰਮੇਸ਼ਨ ਨੂੰ, ਸਹੀ ਇਨਫੋਰਮੇਸ਼ਨ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ, ਉਸ ਦੀ ਡੂੰਘਾਈ ਵਿੱਚ ਜਾਣ 'ਚ ਥੋੜਾ ਵਕਤ ਆਪਣੇ ਜਿਹੜਾ ਉਹ ਲੱਗ ਰਿਹਾ ਆ। ਸੋ ਬੇਅਰ ਵਿਦ ਅਸ। ਜਦੋਂ ਵੀ ਮੌਕਾ ਮਿਲਿਆ ਤਾਂ ਆਪਾਂ ਜਿਹੜੀਆਂ ਕਾਲਸ ਆ ਉਹ ਦੁਬਾਰਾ ਤੁਹਾਡੀਆਂ ਲਵਾਂਗੇ। ਮੋਸਟਲੀ ਜਿੰਨੇ ਵੀ ਤੁਹਾਡੇ ਸਾਡੇ ਕਾਮਨ ਕੁਐਸਚਨ ਤੁਹਾਡੇ ਆ ਰਹੇ ਆ ਉਹਨਾਂ ਨੂੰ ਅਸੀਂ ਇਹਨਾਂ ਜਿਹੜੀ ਗੱਲਬਾਤ ਦੇ ਵਿੱਚ ਉਹਨਾਂ ਦਾ ਹੱਲ ਲੱਭਣ ਦੀ ਜਾਂ ਉਹਦੇ ਜਵਾਬ ਦੇਣ ਦੀ ਅਟਰਨੀ ਟਿਰਕੈਣਾ ਜੀ ਜਿਹੜੀ ਉਹ ਕੋਸ਼ਿਸ਼ ਕਰਦੇ ਆ। ਅਟਰਨੀ ਟਿਰਕੈਣਾ ਜੀ, ਸ਼ੁਰੂਆਤ ਕਰਦੇ ਹਾਂ ਬਾਰਡਰ ਦੀ ਸਿਚੁਏਸ਼ਨ ਨੂੰ ਲੈ ਕੇ। ਕੀ ਜਿਹੜਾ ਉਹ ਸਿਚੁਏਸ਼ਨ ਦੇ ਬਾਰੇ ਆਪਾਂ ਨੂੰ ਪਤਾ ਲੱਗ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਦੱਸਿਆ ਵੀ ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ tens of thousands ਜਿਹੜੇ ਆ ਐਵਰੀ ਡੇ ਐਨਕਾਊਂਟਰਸ ਹੋ ਰਹੇ ਸੀਗੇ, ਉਹ ਕੁਛ ਫਿਊ 100 ਤੋਂ 1000 ਤੱਕ ਹੀ ਜਿਹੜਾ ਉਹ ਰਹਿ ਗਏ ਆ। ਸੋ ਸਦਰਨ ਬਾਰਡਰ ਦੇ ਉੱਤੇ ਸਿਚੁਏਸ਼ਨ ਬਹੁਤ ਜ਼ਿਆਦਾ ਡਰਾਸਟਿਕਲੀ 1 ਮਹੀਨੇ 'ਚ ਚੇਂਜ ਹੋ ਗਈ। ਜੀ ਬਿਲਕੁਲ। ਆਪਾਂ ਪਹਿਲਾਂ ਇੱਕ ਵਾਰੀ ਆਡੀਓ ਚੈੱਕ ਕਰ ਲਈਏ। ਮੇਰੀ ਪਹਿਲਾਂ ਫੀਡਬੈਕ ਆ ਰਿਹਾ ਸੀ, ਮੇਰੇ ਕੋਲ ਹੁਣ ਠੀਕ ਆ ਆਵਾਜ਼ ਦਾ। ਓਕੇ, ਠੀਕ ਹੈ ਜੀ। ਜੀ ਜੀ ਦੇਖੋ, ਸਾਡੀ ਜਿਹੜੀ ਖਬਰ ਹੁੰਦੀ ਆ, ਮਤਲਬ ਆਫਕੋਰਸ ਤੁਹਾਨੂੰ ਤਾਂ ਜ਼ਿਆਦਾ ਲੋਕੀ ਖਬਰਾਂ ਦੇਣ ਵਾਲੇ ਆ ਬਿਕੋਜ਼ ਤੁਹਾਡੀ ਫੀਲਡ ਇਹ ਆ। ਸਾਨੂੰ ਜਿਹੜੀਆਂ ਜ਼ਿਆਦਾਤਰ ਖਬਰਾਂ ਇਹ ਹੁੰਦੀਆਂ ਕਿ ਹੁਣ ਕਿਉਂਕਿ ਸਾਡਾ ਵੀ ਆਫਿਸ ਕਾਫੀ ਐਕਟਿਵ ਆ, ਇੱਕ ਤਾਂ ਜਿਹਨਾਂ ਦੇ ਕੇਸ ਚੱਲਦੇ ਹੁੰਦੇ ਆ ਜਾਂ ਕਿਸੇ ਦਾ ਹੋਰ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਕੋਈ ਆ ਰਿਹਾ ਹੁੰਦਾ ਜੀ, ਜਾਂ ਕਈ ਵਾਰੀ ਵੈਸੇ ਉਹਨਾਂ ਨੂੰ ਪਿੰਡਾਂ ਪੁੰਡਾਂ ਤੋਂ ਆਪਣੀ ਖਬਰਾਂ ਹੁੰਦੀਆਂ। ਸੋ ਉਹਦੇ ਕਰਕੇ ਕੀ ਹੈ ਕਿ ਕਮਿਊਨਿਟੀ ਇਨਵੋਲਵਮੈਂਟ ਜਿਹੜੀ ਆ ਉਹ ਉੱਥੋਂ ਖਬਰਾਂ ਸਾਨੂੰ ਜਿਹੜੀਆਂ ਆਉਂਦੀਆਂ। ਤੇ ਪਿਛਲੀ ਵਾਰੀ ਆਪਾਂ ਇੱਕ ਖਬਰ ਕਵਰ ਕੀਤੀ ਸੀਗੀ ਨੇਪਾਲ ਦੀ, ਕਿ ਨੇਪਾਲ ਜਿਹੜੇ ਲੋਕੀ ਜਾਂਦੇ ਆ ਹਨਾ, ਕਿ ਕੇਸ ਪਾਸ ਹੋਣ ਤੋਂ ਬਾਅਦ ਹੀ ਕਈ ਗ੍ਰੀਨ ਕਾਰਡ ਤੋਂ ਪਹਿਲਾਂ ਚਲ ਜਾਂਦੇ ਆ ਤੇ ਕਈ ਜਿਹੜਾ ਸੀਗਾ ਉਹ ਗ੍ਰੀਨ ਕਾਰਡ ਆਏ ਤੇ ਜਾਂਦੇ ਆ। ਤੇ ਉਹਦੇ ਰਿਲੇਟਡ ਫਿਰ ਲੋਕਾਂ ਨੇ ਜਿਹੜਾ ਫੋਨ ਕਰਕੇ ਦੱਸਿਆ ਸੀਗਾ, ਕਈਆਂ ਨੇ ਮੈਸੇਜ ਵਗੈਰਾ ਦੱਸੇ ਸੀਗੇ ਕਿ ਨੇਪਾਲ ਦੇ ਵਿੱਚ ਹੁਣ ਜਿਹੜਾ ਸੀਗਾ ਉਹ ਲੋਕਾਂ ਨੂੰ ਫੜਨਾ ਸ਼ੁਰੂ ਕਰਤਾ ਨੇਪਾਲ ਵਾਲਿਆਂ ਨੇ ਕਿ ਤੁਸੀਂ ਕਿੱਥੋਂ ਆਏ ਆ। ਅਮਰੀਕਾ ਤੋਂ ਜਿਹੜੇ ਗਏ ਆ ਨਾ, ਉਹਨਾਂ ਨੂੰ ਨੇਪਾਲ ਵਾਲਿਆਂ ਨੇ ਜਿਹੜਾ ਰੋਕ ਲਿਆ। ਸੋ ਇਹ ਖਬਰ ਹੈ ਹਨਾ। ਤੇ ਹੁਣ ਅੱਜ ਕੱਲ ਕੀ ਆ ਕਿ ਇੱਕ ਹਾਸਾ ਵੀ ਕਈ ਵਾਰੀ ਆਉਂਦਾ, ਦੁੱਖ ਵੀ ਜਿਹੜਾ ਹੁੰਦਾ। ਮਤਲਬ ਤੁਹਾਨੂੰ ਮੈਂ ਦੱਸਦਾ ਕਿੱਦਾਂ ਕਿ ਆਪਣੀ ਹੁਣ ਜਿੱਦਾਂ ਪੰਜਾਬੀ ਕਮਿਊਨਿਟੀ ਦੇ ਕੇਸ ਸਭ ਤੋਂ ਜ਼ਿਆਦਾ, ਸੋ ਆਪਣੀ ਕਮਿਊਨਿਟੀ ਦੇ ਵਿੱਚ ਕਿ ਕਮਿਊਨਿਟੀ ਦੇ ਆਪਣੇ ਕੇਸ ਜਿਹੜੇ ਜਾਣ ਤੇ ਵਕੀਲਾਂ ਨੇ ਹੁਣ ਨਵਾਂ ਫੜ ਲਿਆ ਢੋਂਗ, ਸਿੰਪਥੀ ਕਾਰਡ ਫੜ ਲਿਆ। ਸੋ ਪਹਿਲਾਂ ਕੀ ਸੀਗਾ ਕਿ 2 ਸਾਲ ਸਾਨੂੰ ਜਿਹੜੇ ਹੋ ਗਏ STCA ਹੋ ਗਿਆ ਜਿਹੜਾ ਕਿ ਕੈਨੇਡਾ ਵੱਲੋਂ ਬਾਰਡਰ ਦਾ, ਤੇ CLP ਜਿਹੜਾ ਮੈਕਸੀਕੋ ਵੱਲੋਂ ਬਾਰਡਰ ਦਾ ਹਨਾ, ਤੇ ਯੂਰਪ ਵਾਲੇ ਜਿਹੜੇ ਕੇਸ ਆ ਫਰਮ ਰੀਸੈਟਲਮੈਂਟ ਬਾਰ ਜਿਹੜੇ ਸੀਗੇ, ਹਜੇ ਕਿ ਆਪਾਂ ਇਹਨਾਂ ਦੇ ਕੇਸ ਵੀ ਕਰਾਉਂਦੇ ਸੀਗੇ, ਨਾਲ ਥੱਲੇ ਕਮੈਂਟ ਵੀ ਲਿਖਦੇ ਸੀਗੇ ਕਿ ਆਪਣਾ ਯੂਰਪ ਵਾਲਾ ਖਰਾਬ ਕਰਕੇ ਨਾ ਆਓ, CLP ਲੱਗ ਗਿਆ ਨਾ ਇੱਧਰ ਨੂੰ ਆਓ। 2 ਸਾਲ ਸਾਨੂੰ ਹੋ ਗਏ। ਇਹ ਤੁਸੀਂ ਨਾ ਜਾ ਕੇ ਵੀਡੀਓ ਚੈੱਕ ਕਰ ਸਕਦੇ ਆ ਸਾਰੇ ਜਣੇ ਜਿਹੜੇ ਹੈਗੇ ਆ, ਤੁਹਾਨੂੰ ਪਤਾ ਲੱਗ ਜਾਣਾ ਕਿਹੜੇ ਵਕੀਲ ਉਦੋਂ ਇਹੀ ਚੀਜ਼, ਜਦੋਂ ਉਹਨਾਂ ਦੀਆਂ ਦੁਕਾਨਾਂ ਨਹੀਂ ਚੱਲਦੀਆਂ ਸੀਗੀਆਂ ਕਿ ਕੈਨੇਡਾ ਦਾ ਏਦਾਂ ਹੋ ਗਿਆ, ਤੁਸੀਂ ਵਿਦ ਹੋਲਡਿੰਗ ਲੈ ਸਕਦੇ ਆ, ਏਦਾਂ ਕਿਹੜੇ ਲੋਕੀ ਉਦਾਂ ਕਹਿੰਦੇ ਸੀਗੇ। ਤੇ ਤੁਸੀਂ ਸਾਨੂੰ ਸੁਣੋ ਕਿ ਆਪਾਂ ਉਦੋਂ ਕੀ ਕਹਿੰਦੇ ਸੀਗੇ 2 ਸਾਲ ਪਹਿਲਾਂ ਤਾਂ ਕੀ ਕਹਿੰਦੇ ਸੀਗੇ, ਕਿ ਜਿਹੜੇ ਲੋਕੀ ਤਾਂ ਹੁਣ ਕਹਿਣ ਲੱਗੇ ਆ ਨਾ ਕਿ ਇੱਥੇ ਨੂੰ ਨਾ ਆਓ, ਪੈਸੇ ਖਰਾਬ ਨਾ ਕਰੋ। ਇਹ ਤੁਸੀਂ ਜਾ ਕੇ ਦੇਖੋ ਪੁਰਾਣੀਆਂ ਵੀਡੀਓ, ਜੇ ਕਿਸੇ ਨੂੰ ਪਤਾ ਨਾ, ਹੁਣ ਲੋਕੀ ਕਈ ਵਾਰੀ ਕਲਿੱਪ ਤੁਸੀਂ ਪਿੱਛੋਂ ਵੀ ਚੱਕ ਕੇ ਕਰ ਸਕਦੇ ਕਿਹੜਾ ਵਕੀਲ ਕੀ ਗੱਲ ਕਰਦਾ ਸੀਗਾ।
ਤੁਸੀਂ ਉਦੋਂ ਦੇਖੋ ਕਿ ਇਹ ਜਿਹੜਾ ਮੈਸੇਜ ਆ ਜਿਹੜਾ ਆਪਾਂ ਦੇਣਾ ਸ਼ੁਰੂ ਕੀਤਾ ਕਿ ਲੋ ਇੱਧਰ ਨੂੰ ਜਿਹੜਾ ਜਾ ਰਿਹਾ, ਇਹ ਜੀ। ਚੀਜ਼ ਏਦਾਂ ਹੋ ਜਾਣੀ ਆ। ਹੁਣ ਸਾਰੇ ਜਿਹੜਾ ਕੀ ਆ, ਹੁਣ ਤਾਂ ਹਰੇਕ ਬੰਦਾ ਪੱਤਰਕਾਰ ਬਣਿਆ ਹੋਇਆ, ਇੰਡੀਆ ਦੇ ਰਿਪੋਰਟਰ ਵੀ ਹੁਣ ਤਾਂ ਕੋਟ ਪਾ ਕੇ ਵਕੀਲ ਬਣੇ ਹੋਏ ਆ, ਦੱਸ ਰਿਹਾ ਕਿ ਏਦਾਂ ਨਹੀਂ ਏਦਾਂ ਚਾਹੀਦਾ। ਇਹ ਆਪਾਂ ਜਦੋਂ CLP ਜਿਹੜੇ ਸੀਗੇ ਉਹਨਾਂ ਦੇ ਆਉਣ ਤੋਂ ਪਹਿਲਾਂ ਆਪਾਂ ਜਿਹੜੀਆਂ ਚੀਜ਼ਾਂ ਕਵਰ ਕਰਨੀਆਂ ਸ਼ੁਰੂ ਕਰਤੀਆਂ ਸੀ ਕਿ ਇੱਧਰ ਨੂੰ ਇੱਕ ਵਰਚੁਅਲ ਕੰਧ ਜਿਹੜੀ ਖੜੀ ਕਰਤੀ ਉਹਨਾਂ ਨੇ, ਬਾਰਡਰ ਬਾਅਦ ਚ ਸੀਲ ਹੋਣਾ, ਪਰ ਜਿਹੜੇ ਆ ਗਏ ਆ ਉਹਨਾਂ ਤੇ ਵੀ ਇਹ ਬਾਈਡਨ ਸਰਕਾਰ ਨੇ ਜਿਹੜਾ ਕੀਤਾ ਸੀਗਾ। ਸੋ ਉਹਦੇ ਵਿੱਚ ਕੀ ਸੀਗਾ ਕਿ ਮੈਨੂੰ ਹੁਣ ਕਦੀ ਕਿਸੇ ਚੀਜ਼ ਦਾ ਫਰਕ ਨਹੀਂ ਪਿਆ ਇਹਦਾ ਇਮੀਗ੍ਰੇਸ਼ਨ ਪ੍ਰੈਕਟਿਸ ਦਾ। ਕਿਉਂਕਿ ਜਿੱਦਣ ਤੋਂ ਆਪਾਂ ਕੰਮ ਖੋਲਿਆ ਵੀ ਸੀਗਾ ਉਦਣ ਤੋਂ ਓਪਨਲੀ ਕਿਹਾ ਸੀਗਾ ਕਿਹੜੀ ਚੀਜ਼ ਆਪਾਂ ਕਰ ਸਕਦੇ ਹਾਂ, ਕਿਹੜੀ ਚੀਜ਼ ਨਹੀਂ ਕਰ ਸਕਦੇ ਆ। ਠੀਕ ਆ, ਰੱਬ ਦੀ ਮਿਹਰ ਰਹੀ ਆ, ਤੁਹਾਡੀ ਕਮਿਊਨਿਟੀ ਦੀ ਸਾਰੀ ਦੀ ਮਿਹਰ ਰਹੀ ਆ, ਕੰਮ ਹਮੇਸ਼ਾ ਚੜ੍ਹਾਈ ਤੇ ਰਿਹਾ। ਉਦੋਂ ਵੀ, ਹੁਣ ਵੀ। ਟਰੰਪ ਪਹਿਲਾਂ ਸੀਗਾ, ਟਰੰਪ ਬਾਅਦ ਚ ਆ ਗਿਆ, ਜਿੱਦਾਂ ਮਰਜੀ। ਆਪਣੀ ਨਾ ਬੋਲਬਾਣੀ ਦੇ ਵਿੱਚ ਫਰਕ ਆਇਆ, ਉਦੋਂ ਵੀ ਸਿੱਧੀ ਗੱਲ ਕਰੀਦੀ ਸੀ, ਹੁਣ ਵੀ ਸਿੱਧੀ ਗੱਲ ਜਿਹੜੀ ਕਰੀਦੀ ਆ ਲਿਆ ਕੇ ਤੁਹਾਨੂੰ ਦੱਸੀ ਦੀ ਆ। ਠੀਕ ਆ, ਉਹਦੇ ਵਿੱਚ ਹੁਣ ਇੱਕ ਨਵਾਂ ਪਖੰਡ ਜਿਹਾ ਚਲਾ ਲਿਆ ਵਕੀਲਾਂ ਨੇ ਕਿ ਹਨਾ, 2-3 ਜਿਹੜੇ ਹੈਗੀਆਂ ਲੀਰਾਂ ਦੀਆਂ, ਨਵਾਂ ਪਖੰਡ ਚਲਾ ਲਿਆ ਉਹਨਾਂ ਨੇ, ਲੈ ਵੀ ਇਹਨਾਂ ਨੇ ਲੋਕਾਂ ਨੂੰ ਡਰਾਤਾ, ਏਦਾਂ ਕੁਛ ਨਹੀਂ ਹੁੰਦਾ, ਨਹੀਂ ਹੁੰਦਾ, ਉਹ ਨਹੀਂ ਹੁੰਦਾ। 100 ਬੰਦੇ ਡਿਪੋਰਟ ਹੋਏ ਆ। 350 ਬਿਲੀਅਨ ਡਾਲਰ ਦਾ ਬਜਟ ਉਹਨਾਂ ਨੇ ਪਾਸ ਕੀਤਾ ਐਨਫੋਰਸਮੈਂਟ ਨੂੰ। ਠੀਕ ਆ, ਇਹ ਕੀ ਆ ਕਿ ਤੁਹਾਡੀ ਸਿੰਪਥੀ ਭਾਲ ਰਹੇ ਆ, ਕੁਛ ਨਹੀਂ ਹੋ ਰਿਹਾ ਹੈਗਾ। ਠੀਕ ਆ, ਛੋਟੀਆਂ ਦੁਕਾਨਾਂ ਇਹਨਾਂ ਦੀਆਂ, ਬੰਦਾ ਵੜਦਾ ਨਹੀਂ ਵਿੱਚ ਕੋਈ। ਮੈਂ ਗੱਲਾਂ ਕਰਨ ਲੱਗ ਪਿਆ, ਕਈ ਵੀਡੀਓ ਸਾਹਮਣੇ ਆ ਜਾਣੀਆਂ ਕੀ ਲੋਕ ਇਹਨਾਂ ਦੇ ਬਾਰੇ ਕਹਿੰਦੇ ਆ। ਠੀਕ ਆ, ਸੋ 350 ਬਿਲੀਅਨ ਦਾ ਉਹਨਾਂ ਨੇ ਬਜਟ ਪਾਸ ਕੀਤਾ ਕਰਨਾ ਵਾ, ਜਿਹੜਾ ਸੈਨੇਟ ਅਪਰੂਵ, ਜਿਹੜਾ 2025 ਦਾ ਫਿਜ਼ੀਕਲ ਈਅਰ ਦਾ ਬਜਟ 350 ਬਿਲੀਅਨ ਡਾਲਰ ਦਾ, ਸਿਰਫ ਤੇ ਸਿਰਫ ਇਨਫੋਰਸਮੈਂਟ ਦੇ ਵਾਸਤੇ। ਇਹ ਬਜਟ ਪਹਿਲਾਂ ਕਿੰਨਾ? ਹਾਂਜੀ, ਇਹ ਬਜਟ ਪਹਿਲਾਂ 30 ਬਿਲੀਅਨ ਡਾਲਰ ਦਾ ਸੀਗਾ। ਠੀਕ ਆ, ਸੋ ਇਹਨਾਂ ਨੂੰ ਵਕੀਲਾਂ ਨੂੰ ਜਾ ਕੇ ਪੁੱਛੋ ਕਿ ਭਾਜੀ ਤੁਸੀਂ ਜਿਹੜੀ ਸਿੰਪਥੀ ਕਾਰਡ ਖੇਡਦੇ ਆ ਲੋਕਾਂ ਨੂੰ ਦਿਖਾਉਣ ਲਈ, ਇਹ 350 ਬਿਲੀਅਨ ਦਾ ਕਿਉਂ ਉਹਨਾਂ ਨੇ ਵਧਾਤਾ? ਜੇ ਬੰਦਿਆਂ ਨੂੰ ਤੁਹਾਨੂੰ ਲੱਗਦਾ ਕਿ 100 ਬੰਦੇ ਵਾਪਸ ਭੇਜਣੇ ਆ, 100 ਬੰਦਿਆਂ ਵਾਸਤੇ ਉਹਨਾਂ ਨੇ 350 ਬਿਲੀਅਨ ਦਾ ਕਿਉਂ ਪਾਸ ਕਰਨਾ? ਇਹ ਚੀਜ਼ ਜਿਹੜੀ ਅਜੇ ਸ਼ੁਰੂ ਹੋਈ ਆ। ਠੀਕ ਆ, ਸੋ ਕੀ ਹੁੰਦਾ ਕਿ ਇਹ ਲੱਤਾਂ ਸਾਡੀਆਂ ਉਦੋਂ ਵੀ ਖਿੱਚਦੇ ਸੀਗੇ, ਹੁਣ ਵੀ ਇਹਨਾਂ ਨੇ ਖਿੱਚਣੀਆਂ ਵਾ, ਪਰ ਆਪਣਾ ਕੰਮ ਹੈਗਾ ਤੁਹਾਨੂੰ ਸਿੱਧੇ ਲਿਆ ਕੇ ਦੱਸਣਾ। ਜਿਹੜੇ ਅੰਕੜੇ ਆ ਉਹ ਕਦੀ ਝੂਠ ਨਹੀਂ ਬੋਲਦੇ। ਠੀਕ ਆ ਜੀ। ਸੋ ਜਿਹੜੀ ਪਹਿਲਾਂ ਇਹਨਾਂ ਦੇ ਜਿਹੜੇ ਨੰਬਰ ਸੀਗੇ ਸਾਲ 'ਚ, ਜਿਹੜਾ ਡਿਪੈਂਡਿੰਗ ਕਿਹੜੇ ਸੋਰਸ ਤੋਂ ਤੁਸੀਂ ਫਾਈਂਡ ਆਊਟ ਕਰਦੇ ਆ, 1000 ਤੋਂ ਲੈ ਕੇ 2500 ਦੇ ਵਿੱਚ ਜਿਹੜਾ ਇੰਡੀਅਨ ਡਿਪੋਰਟ ਹੁੰਦਾ ਸੀਗਾ ਐਵਰੀ ਈਅਰ। ਇੰਨਾ ਲਗਭਗ ਜਿਹੜਾ ਇੰਨਾ ਸੀਗਾ। ਓਬਾਮਾ ਦੇ ਟਾਈਮ ਤੇ 2 ਮਿਲੀਅਨ ਡਿਪੋਰਟੇਸ਼ਨਸ ਹੋਈਆਂ ਸੀਗੀਆਂ, ਸਭ ਤੋਂ ਜ਼ਿਆਦਾ ਸਾਊਥ ਅਮਰੀਕਾ ਦੀਆਂ ਸੀਗੀਆਂ। ਟਰੰਪ ਹੋਣਾ ਦੇ ਟਾਈਮ 'ਚ ਵੀ ਇਹ ਵੱਧ ਗਿਆ ਸੀਗਾ, ਬਾਈਡਨ ਦੇ ਕਾਰਜਕਾਲ 'ਚ ਨਹੀਂ ਇਹ ਹੋਇਆ, ਉਹਨਾਂ ਨੇ ਬਾਰਡਰ ਜਿਹੜਾ ਖੋਲਤਾ। ਹੁਣ ਬਜਟ 10 ਗੁਣਾ ਉਹਨਾਂ ਨੇ ਵਧਾਤਾ। ਠੀਕ ਆ, ਤੇ ਹੁਣ ਕੀ ਆ ਕਿ ਇਹਨਾਂ ਦਾ ਕੰਮ ਇਹੀ ਰਿਹਾ ਕਿ ਸਾਡੀਆਂ ਲੱਤਾਂ ਖਿੱਚਣੀਆਂ, ਕਿ ਲੈ ਜੀ ਇਹਨਾਂ ਨੇ ਤਾਂ ਲੋਕਾਂ ਨੂੰ ਡਰਾ ਦਿੱਤਾ, ਏਦਾਂ ਕਰਤਾ, ਉਦਾਂ ਕਰਤਾ। 2 ਈਅਰ ਐਕਸਪੀਡਾਈਟ ਤੇ ਆਪਾਂ ਵੀਡੀਓ ਬਣਾਈ ਵੱਡੀ ਸਾਰੀ, ਉਹਦੇ ਉੱਤੇ ਮਤਲਬ ਹੁਣ ਹੁੰਦਾ ਕੀ ਆ, ਗੱਲ ਹੁੰਦੀ ਆ ਸਾੜੇ ਦੀ। ਠੀਕ ਆ, ਸਾੜਾ ਲੱਗ ਜਾਂਦਾ। ਤੇ ਦੂਸਰੀ ਗੱਲ ਇਹ ਹੈ ਕਿ ਨੌਲੇਜ ਨਹੀਂ ਜਿਹੜੀ ਹੁੰਦੀ ਪੂਰੀ। ਠੀਕ ਆ, ਐਵੇਂ ਇੱਧਰ ਉੱਧਰੋਂ ਵਕੀਲਾਂ ਦੇ ਬਾਰੇ ਬੋਲਦੇ ਰਹਿਣਾ, ਆਪਣੀਆਂ ਦੁਕਾਨਾਂ ਚਮਕਾਣੀਆਂ। ਸੋ ਕੀ ਹੈ ਕਿ ਜਿਹੜਾ ਫੈਕਟ ਹੁਣ ਰਿਮੇਨ ਇਹ ਆ ਕਿ 350 ਬਿਲੀਅਨ ਡਾਲਰ ਦੀ ਫੰਡਿੰਗ ਜਿਹੜੀ ਉਹਨਾਂ ਨੇ ਕਿਹਾ ਅਪਰੂਵ ਕਰਨੀ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਵਾਪਸ ਭੇਜਣ ਲਈ, ਇਨਫੋਰਸਮੈਂਟ ਐਕਸ਼ਨ ਲਈ। ਉਹਦੇ ਵਿੱਚ ਕੋਈ ਵੀ ਇਹ ਨਹੀਂ ਕਿ ਕੋਈ ਨਵਾਂ ਪ੍ਰੋਗਰਾਮ ਬਣਾਉਣਾ ਜਾਂ ਉਹ ਕਰਨਾ, ਸਿੱਧੇ ਤੇ ਸਿੱਧੇ ਕਿ ਜਿਹੜੀ ਬਾਰਡਰ ਦੇ ਵਿੱਚ ਤੇ ਜਿਹੜੇ ਲੋਕਾਂ ਨੂੰ ਵਾਪਸ ਭੇਜਣਾ, ਉਹਦਾ ਇਹ ਜਿਹੜਾ ਬਜਟ ਹੈਗਾ। ਨੇਪਾਲ ਵਾਲੀ ਜਿਹੜੀ ਖਬਰ ਸੀਗੀ ਉਹ ਇਹ ਹੈ ਕਿ ਜਿਹੜੇ ਨੇਪਾਲ ਜਾਂਦੇ ਉੱਥੇ ਫੜ ਲੈਂਦੇ ਆ। ਜਿਹੜੇ ਬਾਕੀ ਕਲਾਇੰਟਾਂ ਤੋਂ ਹੋਰ ਸੁਣਿਆ ਕਿ ਹੁਣ ਕਾਫੀ ਜਿਹੜੇ ਲੋਕੀ ਆ ਪਿੱਛੋਂ ਹੀ ਜਿਹੜੇ ਸੀਗੇ ਦੇਸ਼, ਮੈਕਸੀਕੋ ਪੂਰਾ ਕੋਆਪਰੇਟ ਕਰ ਰਿਹਾ ਹੈਗਾ। ਪੈਨਮਾ ਜਿਹੜੀ ਕੰਟਰੀ ਆ ਉਹ ਪੂਰੀ ਫੁੱਲ ਕੋਆਪਰੇਟ ਜਿਹੜੀ ਕਰ ਰਹੀ ਹੈ ਜੀ। ਤੇ ਲੋਕੀ ਉੱਥੇ ਜਿਹੜੀ ਸਬ ਏਜੰਸੀਜ਼ ਨਾਲ ਇਹ ਕੰਟਰੈਕਟ ਕਰ ਲੈਂਦੇ ਆ, ਪ੍ਰਾਈਵੇਟ ਏਜੰਸੀਆਂ ਜਿਹੜੀਆਂ ਹੁੰਦੀਆਂ। ਅਗਲਿਆਂ ਨੇ ਸਿੱਧੇ ਧਮਕੀ ਦਿੱਤੀ ਉਹਨਾਂ ਨੂੰ ਕਿ ਭਾਈ ਮੈਂ ਟੈਰਿਫ ਤੁਹਾਡੇ ਡਬਲ ਟ੍ਰਿਪਲ ਕਰ ਦੇਣੇ, ਤੁਹਾਡੀ ਇਕਨੋਮੀ ਰੂਇਨ ਕਰ ਦੇਣੀ ਹੈ, ਸਾਡੇ ਨਾਲ ਕੋਆਪਰੇਟ ਕਰੋ। ਮੈਕਸੀਕੋ ਨੇ ਵੀ ਠਾ ਕਰਕੇ ਸਿੱਧੇ ਗਏ ਕਿ ਆਲੋ ਫੜੋ 10,000 ਬੰਦੇ, ਬਾਰਡਰ ਤੁਹਾਡਾ ਉਹ ਕਰੂਗੇ। ਸੇਮ ਥਿੰਗ ਵਿਦ ਕੈਨੇਡਾ। ਸੋ ਅਗਲਾ ਬਿਜ਼ਨਸਮੈਨ, ਅਗਲੇ ਨੂੰ ਬਿਜ਼ਨਸ ਕਰਨਾ ਆਉਂਦਾ, ਅਗਲੇ ਨੇ ਸਿੱਧਾ ਹੀ ਜਿਹੜਾ ਸੀਗਾ ਚੱਕ ਕੇ ਕਿਹਾ ਕਿ ਜੇ ਤੁਸੀਂ ਨਹੀਂ ਕਰਨਾ ਨਾ, ਜੇ ਤੁਸੀਂ ਉਹੀ ਬਹਾਨੇ ਮਾਰਦੇ ਰਹੇ ਕਿ ਨਹੀਂ ਰੋਕਦੇ ਆ, ਲੋਕੀ ਆਈ ਜਾਂਦੇ ਆ, ਤੇ ਉਹ ਚੀਜ਼ ਚੱਲਣੀ ਨਹੀਂ। ਤੇ ਇਹ ਟੈਰਿਫ ਜਿਹੜੇ ਚੱਲਣੇ ਆ, ਟੈਰਿਫ ਦੇ ਡਰ ਤੋਂ ਉਹਨੇ ਪਹਿਲਾਂ ਉਹ ਪੱਤਾ ਖੇਡਿਆ, ਫਿਰ ਉਹਨੇ ਕਿਹਾ ਮਹੀਨੇ ਵਾਸਤੇ ਮੈਂ ਰੋਕ ਦਿੰਦਾ। ਉਸ ਤੋਂ ਬਾਅਦ ਵੀ ਉਹ ਪਤਾ ਨਹੀਂ ਰੁਕੇ ਨਾ ਰੁਕੇ, ਉਹ ਫਿਰ ਵੀ ਕਹੀ ਜਾਂਦਾ, ਜੇ ਉਹਨਾਂ ਨੇ ਕਰ ਵੀ ਦਿੱਤਾ ਤਾਂ ਵੀ ਕਹਿੰਦਾ ਮੈਂ ਲੰਬਰ ਤੇ ਟੈਕਸ ਕਰ ਦੇਣਾ, ਮੈਂ ਇਹਦੇ ਤੇ ਟੈਕਸ ਕਰ ਦੇਣਾ। ਠੀਕ ਆ, ਤੇ ਹਰੇਕ ਦੇਸ਼ ਨੂੰ ਉਹਨੇ ਜਿਹੜਾ ਕਹਿ ਲਓ ਖੁੰਝੇ ਲਾ ਕੇ ਦੱਸਿਆ, ਆਪਣੀ ਜਿਹੜੀ ਪਾਵਰ ਉਹਨੇ ਪੂਰੀ ਦਿਖਾਈ ਹੈ। ਕਿਉਂ ਏਦਾਂ ਹੈਗਾ? ਕਿਉਂਕਿ ਸਭ ਤੋਂ ਵੱਡੀ ਜਿਹੜੀ ਕੰਜ਼ਿਊਮਰ ਇਕਨੋਮੀ ਹੈ ਉਹ US ਦੀ ਹੈਗੀ ਹੈ। ਠੀਕ ਹੈ, ਸਭ ਤੋਂ ਜ਼ਿਆਦਾ ਜਿਹੜਾ ਮਾਲ ਵਿਕਦਾ, ਜੇ ਡਾਲਰ ਦੀ ਵੈਲਿਊ ਆ ਇੱਥੋਂ ਦੀ ਚੱਲਦਾ। ਸਾਰੇ ਲੋਕ ਇਸ ਮਾਰਕੀਟ 'ਚ ਆ ਕੇ ਵੇਚਣਾ ਜਿਹੜਾ ਚਾਹੁੰਦੇ ਆ, ਵੈਲਥ ਇਸ ਕੰਟਰੀ ਦੇ ਵਿੱਚ ਜਿਹੜੀ ਹੈਗੀ ਹੈ ਜੀ। ਸੋ ਇਹ ਜਿਹੜੀਆਂ ਇਹਨਾਂ ਨੇ ਕੀ ਕੀਤਾ ਕਿ ਸਭ ਜਿਹੜੇ ਏਜੰਟਸ ਹੁੰਦੇ ਆ ਉਹਨਾਂ ਨਾਲ ਇਹਨਾਂ ਨੇ ਕੰਟਰੈਕਟ ਕੀਤਾ ਕਰਨ। ਤੇ ਹੁਣ ਜਿਹੜੇ ਆ ਗਏ ਤੁਹਾਨੂੰ ਪਤਾ ਛੋਟਾ ਜਿਹਾ ਪੈਸੇਜ ਆ, ਮੈਕਸੀਕੋ ਦਾ ਹੋ ਗਿਆ, ਪੈਨਾਮਾ ਦਾ ਜਿਹੜਾ, ਉਹ ਜਿਹੜੇ ਰਾਹ ਜਿਹੜੇ ਹੁੰਦੇ ਆ ਉੱਥੇ ਹੀ। ਇਹ ਹੁਣ ਦੀ ਗੱਲ ਨਹੀਂ, ਇਹ
10 ਸਾਲ ਵੀ ਪਿੱਛੇ ਚੱਲ ਜਾਓ ਤੇ ਪੈਨਮਾ ਕੇ ਬੰਦੇ ਫੜੇ ਜਾਂਦੇ ਸੀਗੇ, ਉੱਥੋਂ ਦੀ ਪੁੱਛਗਿੱਛ ਹੁੰਦੀ ਸੀ, ਛੱਡ ਦਿੰਦੇ ਸੀਗੇ, ਕਿਉਂਕਿ ਉਦੋਂ ਇੰਨਾ ਰੌਲਾ ਰੱਪਾ ਨਹੀਂ ਸੀਗਾ। ਮੈਕਸੀਕੋ ਦੇ ਵਿੱਚ ਕੰਟਰੀ ਆਊਟ ਜਿਹੜੇ ਦੇ ਦਿੰਦੇ ਸੀਗੇ। ਹੁਣ ਤੋਂ 2-2 ਮਹੀਨੇ ਪਹਿਲਾਂ ਵੀ ਆਪਣੇ ਕੋਲ ਲੋਕ ਜਿਹੜੇ ਆਏ ਆ CLP ਤੋਂ ਬਾਅਦ ਵੀ, ਮੈਕਸੀਕੋ ਨੇ ਉਹਨਾਂ ਨੂੰ ਕੰਟਰੀ ਆਊਟ ਦਿੱਤਾ ਹੋਇਆ। ਬੰਦਾ ਕਹਿ ਰਿਹਾ ਮੈਂ ਉਹ ਕਰਨਾ, ਉਹ ਕਹਿੰਦੇ ਚੱਲ ਜਾ ਇੱਥੋਂ ਦੀ, ਕੰਟਰੀ ਆਊਟ ਚੱਲ ਦੇਤਾ। ਹੁਣ ਪਰ ਉਹ ਚੀਜ਼ਾਂ ਨਹੀਂ ਹੈਗੀਆਂ, ਉਹ ਚੀਜ਼ਾਂ ਤੇ ਜਿਹੜਾ ਸ਼ਿਕੰਜਾ ਪੂਰਾ ਜਿਹੜਾ ਕੱਸ ਹੋ ਗਿਆ। ਅਜੇ ਵੀ ਜੇ ਕਿਸੇ ਨੂੰ ਡਾਊਟ ਆ, ਠੀਕ ਆ, ਜਿਹੜਾ ਵੀ ਵਿਅਕਤੀ ਪਿੱਛੇ ਇੰਡੀਆ ਦੇ ਵਿੱਚ ਹੈਗਾ ਉਰੇ ਨਾ ਆਓ। ਸਾਨੂੰ 1.5 ਸਾਲ ਹੋ ਗਿਆ ਇਹ ਚੀਜ਼ ਨੂੰ ਕਹਿੰਦੇ ਹੋਏ, ਆਪਾਂ ਟਰੰਪ ਕਰਕੇ ਨਹੀਂ ਕਹਿ ਰਹੇ, ਪਰ ਠੀਕ ਆ ਸਾਡੀ ਆਵਾਜ਼ ਨਹੀਂ ਜਾਂਦੀ। ਹੁਣ ਕੀ ਹੈ ਕਿ ਹਰੇਕ ਬੰਦਾ ਟਰੰਪ ਦੀ ਵੀਡੀਓ ਬਣਾ ਕੇ ਇੰਡੀਆ 'ਚ ਵੀਡੀਓ ਵਾਇਰਲ ਹੋ ਰਹੀਆਂ ਕਿ ਇਦਾਂ ਹੋ ਗਿਆ, ਉਦਾਂ ਹੋ ਗਿਆ, ਰੌਲਾ ਰੱਪਾ ਜਿਹੜਾ ਕਿ ਸਪੈਸ਼ਲੀ ਜਿਹੜਾ ਪੰਜਾਬੀ ਜਹਾਜ਼ ਤੋਂ ਵਾਪਸ ਭੇਜਤੇ ਆ। ਸਟਾਈਲ ਹੁਣ ਇਹਨਾਂ ਦਾ ਕੀ ਹੈਗਾ, ਰਿਪੋਰਟਰਾਂ ਦਾ ਵੀ ਤੇ ਵਕੀਲਾਂ ਦਾ ਵੀ। ਪਹਿਲਾਂ ਤਾਂ ਇਹ ਜੀ ਤੁਹਾਡੇ ਨਾਲ ਸਿੰਪਤੀ ਕਾਰਡ ਖੇਡੂਗੇ ਕਿ ਬਈ ਜੀ ਤੁਸੀਂ ਡਰੋ ਨਾ, ਤੁਸੀਂ ਸਾਡੀ ਗੱਲ ਦਾ ਬੁਰਾ ਨਾ ਮਨਾਇਓ, ਤੁਸੀਂ ਏਦਾਂ ਨਾ ਕਰੋ, ਠੀਕ ਆ। ਫਿਰ ਨਾਲ ਹੀ ਨਾਲ ਲਪੇਟ ਕੇ ਮਿੱਠਾ ਜਿਹਾ ਨਾਲ ਹੀ ਥੱਪੜ ਵੀ ਮਾਰ ਦਿੰਦੇ ਆ ਕਿ ਲੈ ਵੀ ਏਦਾਂ ਹੋ ਗਿਆ, ਉਦਾਂ ਹੋ ਗਿਆ। ਟੀਕਾ ਲਾ ਦਿੰਦੇ। ਫਰਕ ਸਿਰਫ ਇੰਨਾ ਹੈਗਾ ਕਿ ਆਪਾਂ ਉਹ ਜਿਹੜਾ ਮਿੱਠਾ ਲਪੇਟਣ ਵਾਲਾ ਸੀਗਾ ਨਾ, ਮਾਫੀਆਂ ਮੂਫੀਆਂ ਵਾਲਾ ਕੰਮ, ਉਹ ਨਹੀਂ ਕੀਤਾ। ਸਿੱਧੇ ਤੁਹਾਨੂੰ ਲਿਆ ਕੇ ਖਬਰਾਂ ਦਿੱਤੀਆਂ ਸੀਗੀਆਂ। 1.5 ਸਾਲ ਪਹਿਲਾਂ ਚੈੱਕ ਕਰੋ। ਆਹੀ ਜੇ ਬਾਈਡਨ ਆਂਦਾ ਨਾ, ਇਹ ਬੰਦਿਆਂ ਨੇ ਕਿਤੇ ਨਹੀਂ ਤੁਹਾਨੂੰ ਦਿਖਣਾ ਸੀਗਾ, ਠੀਕ ਆ। ਆਪਾਂ ਉਦੋਂ ਵੀ ਕਹਿੰਦੇ ਸੀਗੇ CLP ਦਾ, STCA ਦਾ, ਠੀਕ ਆ। ਅੱਜ ਦੀ ਡੇਟ ਦੇ ਸਾਡੇ ਜਿਹੜੇ ਬਿਆਨ ਆ, ਸਾਲ ਪਹਿਲੇ 2 ਸਾਲ ਪਹਿਲੇ, ਉਹ ਸੇਮ ਆ, ਠੀਕ ਆ। ਤੇ ਉਹ ਏਦਾਂ ਹੀ ਚੱਲੂਗਾ। ਸੋ ਭਾਜੀ ਇਹ ਖਬਰਾਂ ਸੀਗੀਆਂ ਕਿ ਮਤਲਬ ਬੇਸਿਕਲੀ ਮੈਸੇਜ ਕਲੀਅਰ ਆ ਕਿ ਕਿਸੇ ਨੂੰ ਆਉਣਾ ਨਹੀਂ ਚਾਹੀਦਾ ਇਸ ਵੇਲੇ ਉਰੇ। ਉਹਦੇ ਵਿੱਚ ਹੁਣ ਕੀ ਸੀਗਾ ਕਿ ਸਾਡਾ ਵੀ ਕ੍ਰਿਟਿਸਿਜ਼ਮ ਕਿਸੇ ਨੇ ਕੀਤਾ ਕਿ ਲੈ ਯਾਰ ਇਹ ਤਾਂ ਚਾਹੁੰਦੇ ਅਮਰੀਕਾ ਆਓ ਹੀ ਨਾ, ਹਨਾ। ਇਹ ਨਹੀਂ ਚਾਹੁੰਦੇ ਸੀ ਆਪਾਂ, ਇਹ ਚਾਹੁੰਦੇ ਸੀਗੇ ਕਿ ਭਾਈ ਸਾਨੂੰ ਨਹੀਂ ਪਤਾ ਕਿ ਤੁਹਾਨੂੰ ਏਜੰਟ ਉੱਥੇ ਕੀ ਸਬਜ਼ ਬਾਗ ਦਿਖਾਉਂਦੇ ਆ, ਕਿੰਨੇ ਪੈਸੇ ਲਾ ਕੇ 40 50 ਲੱਖ ਲਾ ਕੇ ਲੋਨ ਲੈ ਕੇ ਜਦੋਂ ਉਰੇ ਆ ਰਹੇ ਆ। ਜਿਹੜੇ ਤਾਂ ਹੁਣ ਪੱਲੇ ਖੇਤ ਖੂਤ ਹੈਗਾ, ਠੀਕ ਆ, ਉਹਨੂੰ ਸ਼ਾਇਦ ਫਰਕ ਨਾ ਪਵੇ, ਉਹਦਾ 1 ਕਿੱਲਾ ਘਟ ਜਾਵੇ। ਬੰਦੇ ਪਰ ਏਦਾਂ ਦੇ ਵੀ ਆ ਰਹੇ ਆ ਜਿਹੜੇ ਬਿਲਕੁਲ ਕਹਿ ਲਓ ਕਿ ਰਿਸਕੀ, ਜਿਹੜਾ ਗੈਂਬਲ, ਸਾਰਾ ਕੁਝ ਵੇਚ ਬਜਾ ਕੇ ਕਰਜ਼ਾ ਲੈ ਕੇ ਜਿਹੜਾ ਵਾਪਸ ਹੁਣ ਦੇ ਨਹੀਂ ਸਕਦੇ। ਤਾਂ ਹੁਣ ਉਹਨਾਂ ਦੀ ਜਿਹੜੀ ਸੀਗੀ ਹੈਲਪ ਕੋਈ ਕਰ ਨਹੀਂ ਸਕਦਾ। ਹੁਣ ਉਹ ਜਿੱਦਾਂ ਆਪਾਂ ਦੇਖਦੇ ਵੀਡੀਓ ਕਿ ਸਰਕਾਰ ਪੈਸੇ ਦੇਵੇ, ਏਦਾਂ ਦੇਵੇ, ਏਜੰਟ ਦੇਵੇ, ਉਹ ਨਹੀਂ ਹੁੰਦੀਆਂ ਚੀਜ਼ਾਂ। ਉਹ ਪੈਸਾ ਆਲਰੇਡੀ ਜਿਹੜਾ ਸੀਗਾ, ਜਿਹੜੇ ਇੱਥੇ ਸਮਗਲਰ ਸੀਗੇ, ਕਿਊਟੀ ਸੀਗੇ, ਜਿਹੜੇ ਇੱਥੇ ਦਾ ਜਿਹੜਾ ਮਾਫੀਆ ਹੀ ਹੈ ਇੱਕ ਕਿਸਮ ਦਾ, ਉਹਨਾਂ ਨੂੰ ਉਹ ਪੈਸੇ ਜਾ ਚੁੱਕੇ ਆ। ਸੋ ਉਹ ਹੁਣ ਬੰਦਿਆਂ ਨੂੰ ਦੇਖੋ ਤੁਸੀਂ ਕਿ ਉਹ ਇੰਡੀਆ ਵਰਗੀ ਜਗ੍ਹਾ ਦੇ ਵਿੱਚ ਜਾ ਕੇ ਉਹ ਕਿੱਥੋਂ ਪੈਸਾ ਮੋੜਨਾ, ਉਹ ਇੰਪੋਸੀਬਲ ਆ ਇੰਨਾ। ਤੇ ਉਹ ਲੋਨ ਸ਼ਾਰਕਾਂ ਤੋਂ ਪੈਸੇ ਜਿਹੜੇ ਚੱਕ ਚੁੱਕ ਕੇ ਵਿਆਜ ਤੇ ਆਏ ਆ, ਉਹ ਪੂਰੇ ਨਹੀਂ ਹੋ ਸਕਦੇ। ਕਈ ਤਾਂ ਉਹ ਜਿਹੜੇ ਸੀਗੇ ਬਿਲਕੁਲ ਖਬਰਾਂ ਜਿੱਦਾਂ ਹੁਣ ਸਿੰਗਲ ਬੰਦਿਆਂ ਦੀ ਆਪਾਂ ਦੇਖੀ ਸੁਣੀ ਦੀਆਂ ਉੱਥੋਂ ਦੀ, ਠੀਕ ਆ, ਮੀਡੀਆ ਰਾਹੀਂ, ਹੋਰ ਰਾਹੀਂ, ਸੋਸ਼ਲ ਮੀਡੀਆ ਰਾਹੀਂ। ਤੇ 40-50 ਹਜ਼ਾਰ ਰੁਪਏ ਦੀ ਵੀ ਜਿਹੜੀ ਨੌਕਰੀ ਕਰਦਾ ਸੀਗਾ, ਠੀਕ ਆ, ਬੰਦਾ ਠੀਕ ਸੀਗਾ, ਉਹ ਜਿਹੜਾ ਸੀਗਾ ਆਪਣਾ ਸਾਰਾ ਕਰਾ ਕੇ ਕਰਜ਼ਾ ਚੱਕ ਕੇ ਜਿਹੜੇ ਉਰੇ ਆ ਗਏ ਆ। ਅਜੇ ਤੱਕ ਵੀ ਜਿਹੜੇ ਲੋਕੀ ਆ ਉਹਨਾਂ ਨੂੰ ਸੀਗਾ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਸ਼ਾਇਦ ਕਿ ਹੁਣ ਕੀ ਹੈ ਕਿ ਜਿਹੜੇ ਏਜੰਟ ਹੈ ਨਾ, ਇਹਨਾਂ ਨੂੰ ਪਤਾ 4 ਸਾਲ ਕੋਈ ਕੰਮ ਨਹੀਂ ਹੋਣਾ, ਠੀਕ ਆ। 4 ਸਾਲ ਇਹਨਾਂ ਨੇ ਹੋਰ ਸਖਤਾਈ ਕਰ ਦੇਣੀ ਆ। ਇਹਨਾਂ ਨੂੰ ਪਤਾ ਕਿ ਹੌਲੀ ਲੋਕਾਂ ਨੂੰ ਪਤਾ ਲੱਗ ਜਾਣਾ, ਮੈਸੇਜ ਪਹੁੰਚ ਜਾਣਾ। ਪਰ ਅਜੇ ਵੀ ਇਹ ਹਟੇ ਨਹੀਂ ਹੈਗੇ। ਅਜੇ ਵੀ ਕੀ ਹੈ ਕਿ ਜਿੰਨੇ ਲੋਕਾਂ ਕੋਲ ਇਹਨਾਂ ਨੇ ਪੈਸਾ ਲੈਣਾ ਵਾ, ਅਜੇ ਵੀ ਉੱਥੋਂ ਦੇ ਲੋਕੀ ਜਿਹੜੇ ਆ ਇੱਧਰ ਨੂੰ ਆ ਰਹੇ ਆ। ਅਜੇ ਵੀ ਖਬਰ ਇਹੀ ਹੈ ਕਿ ਮਹੀਨੇ ਪਹਿਲਾਂ ਵੀ ਲੋਕੀ ਜਿਹੜੇ ਤੁਰੇ ਆ, ਕੋਈ ਪੈਨਮਾ ਦੇ ਵਿੱਚੋਂ ਦੀ ਆ, ਕੋਈ ਮੈਕਸੀਕੋ ਦੇ ਵਿੱਚੋਂ ਦੀ ਆ, ਕੋਈ ਵੀ ਇਹਨਾਂ ਨੂੰ ਵਿਅਕਤੀ ਕਹਿ ਨਹੀਂ ਰਿਹਾ, ਠੀਕ ਆ। ਸਿਰਫ ਆਪਾਂ ਉਹਨਾਂ ਨੂੰ ਕਹਿ ਰਹੇ ਸੀ ਕਿ ਨਾ ਉਹ ਇੱਥੇ CLP ਲੱਗਾ ਜਾਂ ਏਦਾਂ ਲੱਗਾ। ਬਾਕੀ ਜਿਹੜੇ ਸਾਰੇ ਸੀਗੇ ਉਹੀ ਸੀਗੇ ਕਿ ਨਹੀਂ ਜੀ ਕੁਛ ਨਹੀਂ ਹੁੰਦਾ, ਆਜੋ, ਡਰਨ ਦੀ ਲੋੜ ਨਹੀਂ। ਹੁਣ ਵੀ ਤੁਹਾਨੂੰ ਇਹੀ ਕਹੂਗੇ ਡਰਨ ਦੀ ਲੋੜ ਨਹੀਂ, ਠੀਕ ਆ। ਇਹ ਜਿਹੜਾ ਹੌਸਲਾ ਹੁੰਦਾ ਕਿਸੇ ਪਾਸੇ ਦਾ ਨਹੀਂ, ਇਹ ਫੇਕ ਹੌਸਲੇ ਆ ਸਾਰੇ, ਠੀਕ ਆ। ਐਂਡ ਆਫ ਦਾ ਡੇ ਤੁਹਾਨੂੰ ਕਿਹਾ ਸੀਗਾ RKK ਕਿਹੜਾ ਵਕੀਲ ਸੀਗਾ ਜਿਹੜਾ 9th ਸਰਕਿਟ ਲੈ ਕੇ ਗਿਆ, CLP ਪਹਿਲਾ ਹੱਲ ਕਿੰਨੇ ਕੱਢਿਆ, ਠੀਕ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ। ਤੇ ਇਹ ਜਿਹੜੇ ਫੇਕ ਹੌਸਲੇ ਆ ਨਾ, ਇਹਨਾਂ ਨਾਲ ਕੁਝ ਨਹੀਂ ਹੋਣਾ। ਜਿਹੜੇ ਜਦੋਂ ਆਈਸ ਵਾਲੇ ਨੇ ਚੱਕਣਾ, ਜਿਹੜਾ 2 ਸਾਲ ਵਾਲਾ ਪ੍ਰੋਗਰਾਮ ਬੜੀ ਡਿਟੇਲ 'ਚ ਕਵਰ ਕੀਤਾ ਸੀਗਾ, ਉਹ ਉਦਾਂ ਹੀ ਹੈਗਾ। ਉਹਨੂੰ ਜੇ ਕੋਈ ਸਿੰਪਲੀਫਾਈ ਕਰਕੇ ਦੱਸਦਾ ਕਿ ਨਹੀਂ ਜੀ ਤੁਹਾਨੂੰ ਡਰਨ ਦੀ ਲੋੜ ਨਹੀਂ, ਉਹ ਗਲਤ ਕਹਿ ਰਿਹਾ ਵਾ। ਲੋਕੀ ਆਈਸ ਦੇ ਵਿੱਚ ਆਪਣੀ ਫਿੰਗਰਪ੍ਰਿੰਟ ਜਿਹੜੀ ਆ ਕਰਾਉਣ ਜਾ ਰਹੇ ਆ, ਉੱਥੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ, ਭਾਵੇਂ ਉਹਨਾਂ ਨੇ ਅਸਾਈਲਮ ਫਾਈਲ ਕੀਤਾ ਸੀਗਾ ਉਸ ਤੋਂ ਬਾਵਜੂਦ ਵੀ, ਠੀਕ ਆ ਜੀ। ਸੋ ਇਹਦੇ ਵਿੱਚ ਆਪਾਂ 2 ਸਾਲ ਦਾ ਜਿਹੜਾ ਸੀਗਾ ਐਕਸਪੀਡਾਈਟਡ ਰਿਮੂਵਲ ਵਾਲਾ ਪ੍ਰੋਸੈਸ ਕਵਰ ਕਰ ਚੁੱਕੇ ਹਾਂ। ਉਹ ਜਿਹੜਾ ਮੈਮੋ ਸੀਗਾ ਤੁਹਾਨੂੰ ਪੜ੍ਹ ਕੇ ਦੱਸ ਦਿੱਤਾ। ਮੈਮੋ ਦੇ ਵਿੱਚ ਇੰਸਟਰਕਸ਼ਨਸ ਲਿਖੀਆਂ ਹੋਈਆਂ, ਠੀਕ ਆ। ਇੰਸਟਰਕਸ਼ਨਸ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਸਰਕਾਰ ਆ ਉਹ ਡਿਸਮਿਸਲ ਫਾਈਲ ਕਰੇ, ਟਰਮੀਨੇਸ਼ਨ ਕਲੇਮ ਕਰੇ, ਤੇ ਬੰਦਿਆਂ ਨੂੰ ਜਿਹੜਾ ਜਕੜ ਦੇ ਵਿੱਚ ਲਿਆ ਜਾ ਸਕਦਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਜਿਹੜਾ ਉਹਨਾਂ ਨੇ ਆਪਸ ਉਹਨਾਂ ਦੀ ਜਿਹੜੀ ਇੰਸਟਰਕਸ਼ਨਸ ਆ ਉਹ ਉਦਾਂ ਦੇ ਉਦਾਂ ਤੁਹਾਨੂੰ ਮੈਮੋ ਪੜ੍ਹ ਕੇ ਦੱਸੇ ਆ। ਮੈਨੂੰ ਉਹਦੇ ਵਿੱਚ ਇਹ ਨਹੀਂ ਸਮਝ ਆਉਂਦੀ ਯਾਰ ਤੁਸੀਂ ਕਿਹੜਾ ਕੋਈ ਸਿੰਪਤੀ ਲੈਣ ਜਿਹੜੀ ਚੱਲ ਜਾਂਦੇ ਆ ਕਿ ਹੌਸਲਾ ਚਾਹੀਦਾ। ਇਹ ਕਾਹਦਾ ਹੌਸਲਾ ਹੈਗਾ ਜੇ ਅਗਲਿਆਂ ਨੇ ਲਾਅ ਹੀ ਪਾਸ ਕਰਤਾ ਉਧਰ ਨੂੰ, ਤੁਹਾਨੂੰ ਹੌਸਲਾ ਨਹੀਂ ਚਾਹੀਦਾ, ਤੁਹਾਨੂੰ ਅਵੇਅਰਨੈਸ ਚਾਹੀਦੀ ਹੈ, ਠੀਕ ਹੈ।
ਇਹ ਜਿਹੜੇ ਹੌਸਲੇ ਵਾਲੇ ਇਹਨਾਂ ਨੇ ਕਿਸੇ ਕੰਮ ਕੁੰਮ ਨਹੀਂ ਤੁਹਾਡੇ ਬਾਅਦ ਚ ਆਣੇ, ਠੀਕ ਆ। ਸੋ ਆਪਣੀ ਅਵੇਅਰਨੈਸ ਰੱਖੋ, ਕਿੱਦਾਂ ਵਾ ਆਪਣੀ ਤਰੀਕ ਨਾ ਮਿਸ ਕਰਿਓ। ਉਹ ਫੜ ਸਕਦੇ ਆ 2 ਸਾਲ ਤੋਂ ਘੱਟ ਵਾਲੇ ਨੂੰ, ਉਹ ਐਕਸਪੀਰਾਈਟਡ ਰਿਮੂਵਲ ਚ ਪਾ ਸਕਦੇ ਆ। ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਜਦੋਂ ਮੇਰਾ ਖੁਦ ਦਾ ਪਹਿਲਾ ਕਲਾਇੰਟ ਪਿਆ ਜਿਹਦਾ ਉਹਨਾਂ ਨੇ ਡਿਸਮਿਸ ਕਰਕੇ ਕੀਤਾ, ਉਹ ਵੀ ਮੈਂ ਪਰਮਿਸ਼ਨ ਲੈ ਕੇ ਤੁਹਾਡੇ ਕੋਲ ਦੱਸੂਗਾ, ਠੀਕ ਹੈ। ਤੇ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਵਕੀਲ ਦੋਨੋਂ ਬੰਦੇ ਦੀਆਂ ਗੱਲਾਂ ਕਰ ਜਾਂਦੇ ਆ। ਇੱਕ ਪਾਸੇ ਪਤਾ ਕੀ ਕਹਿੰਦੇ ਆ, ਇੱਕ ਪਾਸੇ ਕਹਿੰਦੇ ਆ ਯਾਰ ਇਹ ਲੋੜ ਨਾਲੋਂ ਵੱਧ ਇਨਫੋਰਮੇਸ਼ਨ ਦੱਸ ਦਿੰਦੇ ਆ, ਲੋਕਾਂ ਨੂੰ ਕੋਚ ਕਰ ਦਿੰਦੇ ਆ, ਠੀਕ ਆ। ਇਸ਼ਾਰਾ ਸਾਡੇ ਵੱਲ, ਨੁਕਸਾਨ ਤੁਹਾਡੇ ਵੱਲ ਹੁੰਦਾ ਕਿ ਨਾਲੇ ਇੱਕ ਪਾਸੇ ਕਹਿ ਰਹੇਗਾ ਆਪਾਂ ਕਹੀਏ ਨਾ, ਲੋਕਾਂ ਨੂੰ ਦੱਸੀਏ ਨਾ, ਏਦਾਂ ਨਾ। ਸੋ ਤੁਸੀਂ ਪਹਿਚਾਣੋ ਕਿ ਕੌਣ ਕਮਿਊਨਿਟੀ ਦੇ ਵਿੱਚ ਇਨਫੋਰਮੇਸ਼ਨ ਲੈ ਕੇ ਆ ਰਿਹਾ ਵਾ ਤੇ ਕੌਣ ਤੁਹਾਨੂੰ ਝੂਠੇ ਜਿਹੜੇ ਹੌਸਲੇ ਦੇ ਕੇ ਉਤਲੀਆਂ ਜਿਹੜੀਆਂ ਗੱਲਾਂ ਕਰਦਾ। ਉਹ ਜਿਹੜੀ ਗੱਲ ਹੁੰਦੀ ਆ ਤੁਹਾਨੂੰ ਦੱਸੀਦਾ, ਜਿਹੜੇ ਕਲਾਇੰਟ ਆਪਣਾ ਸਾਥ ਦਿੰਦੇ ਆ ਪੂਰਾ, ਤੁਹਾਡੇ ਮੂਹਰੇ ਆ ਕੇ ਵੀਡੀਓ ਬਣਾਈ ਦੀਆਂ, ਸਾਰਾ ਕੁਝ ਤੁਹਾਨੂੰ ਜਿਹੜਾ ਤੁਹਾਡੇ ਮੂਹਰੇ ਜਿਹੜਾ ਕਰੀਦਾ, ਉਹਨਾਂ ਲੋਕਾਂ ਦਾ ਫਾਇਦਾ ਹੁੰਦਾ, ਠੀਕ ਆ। ਭਾਵੇਂ ਇੰਟਰਨਲ ਰੀਲੋਕੇਸ਼ਨ ਸੀਗਾ, ਕੁਝ ਵੀ ਸੀਗਾ, ਕਦੇ ਨਹੀਂ ਪਰਵਾਹ ਕੀਤੀ ਕਿਸੇ ਦੀ ਕੌਣ ਕੀ ਕਰੀ ਜਾਵੇ। ਹਰ ਵਾਰੀ ਮੈਂ ਕਹਿੰਦਾ ਕਿਸੇ ਦੇ ਆਖੇ ਲੱਗ ਕੇ ਆਪਣਾ ਮੋਢਾ ਨਾ ਕਿਸੇ ਦੇ ਅੱਗੇ ਕਰਿਓ, ਤੁਹਾਡੇ ਮੂਹਰੇ ਲਾ ਕੇ ਕੋਈ ਬੰਦੂਕ ਚਲਾਵੇ, ਕਿਸੇ ਦੀ ਡਾਇਰੈਕਟ ਏਦਾਂ ਦੀ ਹਿੰਮਤ ਨਹੀਂ ਹੈਗੀ। ਬਸ ਇਹ ਕਲਾਇੰਟਾਂ ਨੂੰ ਪਿਆਦਾ ਬਣਾਉਣਾ ਹੁੰਦਾ, ਫਸਿਆ ਨਾ ਉਹਨਾਂ ਦੇ ਚੱਕਰਾਂ ਦੇ ਵਿੱਚ। ਅਟਰਨੀ ਟੇਕਿਆਣਾ ਜੀ, ਇੱਥੇ ਨਾ ਰੀਅਲ ਕੰਡੀਸ਼ਨਸ ਦੇ ਬਾਰੇ ਪਿਛਲੇ 2 ਦਿਨ ਤੋਂ ਮੈਂ ਲਗਾਤਾਰ ਦੱਸ ਰਿਹਾ। ਮੇਰੀ ਜਿਹੜੇ ਮੁੰਡੇ ਇੱਥੋਂ ਡਿਪੋਰਟ ਹੋਏ ਆ ਉਹਨਾਂ ਦੇ ਨਾਲ ਲੰਮੀ ਚੌੜੀ ਗੱਲਬਾਤ ਹੋਈ ਆ। ਉਹਨਾਂ ਨੇ ਕੰਟੈਕਟ ਕੀਤਾ ਇਹੀ ਕਹਿ ਕੇ, ਕਹਿੰਦੇ ਭਾਜੀ ਅਸੀਂ ਤੁਹਾਨੂੰ ਬਹੁਤ ਚਿਰ ਤੋਂ ਫੋਲੋ ਕਰ ਰਹੇ ਹਾਂ, ਦੇਖ ਰਹੇ ਹਾਂ ਤੁਹਾਡਾ ਤੇ ਟੇਕਿਆਣਾ ਭਾਜੀ ਦਾ ਸ਼ੋਅ ਜਿਹੜਾ ਆਪਾਂ ਦੇਖਦੇ ਹਾਂ, ਤੇ ਅਸੀਂ ਤੁਹਾਡੇ ਥਰੂ ਦੱਸਣਾ ਚਾਹੁੰਦੇ ਕਿਉਂਕਿ ਤੁਸੀਂ ਰਿਐਲਿਟੀ ਜਿਹੜੀ ਉਹ ਦੱਸਦੇ ਆ। ਜਿਹੜੇ ਉਹਦਾ ਓਵਰਆਲ ਮੈਂ ਥੋੜਾ ਜਿਹਾ ਫਿਰ ਦੱਸ ਦਿੰਦਾ, ਜੇ ਕੋਈ ਮਿਸ ਕਰ ਗਿਆ ਪਹਿਲਾਂ ਤਾਂ ਉਹਨਾਂ ਦੇ ਲਈ ਇਸ ਸ਼ੋਅ ਦੇ ਵਿੱਚ ਮੈਂ ਦੁਬਾਰਾ ਦੱਸ ਰਿਹਾ। ਜਿਹੜੀ ਰੀਸੈਂਟਲੀ ਖਬਰਾਂ ਆਈਆਂ ਸੀ ਨਾ ਵੀ ਪੈਨਮਾ ਨੇ, ਕੋਸਟਾਰੀਕਾ ਨੇ, ਗੁਆਟਾਮਾਲਾ ਨੇ, ਕੋਲੰਬੀਆ ਨੇ ਇਹ ਕਿਹਾ ਸੀਗਾ ਮਾਰਕੋ ਰੂਬੀਓ ਦੇ ਉੱਥੇ ਜਾਣ ਤੋਂ ਬਾਅਦ ਚ, ਉਹਨਾਂ ਦੇ ਨਾਲ ਸਮਝੌਤਾ ਕਰਨ ਤੋਂ ਬਾਅਦ ਚ, ਅਸੀਂ ਇਕੱਲੇ ਆਪਣੇ ਮੁਲਕ ਦੇ ਨਹੀਂ, ਜੇ ਕੋਈ ਹੋਰ ਮੁਲਕ ਦੇ ਡਿਪੋਰਟੀ ਆ ਉਹਨਾਂ ਨੂੰ ਵੀ ਲੈਣ ਨੂੰ ਰੈਡੀ ਆ। ਉਸ ਤੋਂ ਬਾਅਦ ਨਿਊਯਾਰਕ ਟਾਈਮਸ ਨੇ 2-3 ਦਿਨ ਲਗਾਤਾਰ ਜਿਹੜੀਆਂ ਰਿਪੋਰਟਸ ਜਿਹੜੀਆਂ ਉਹ ਪੇਸ਼ ਕੀਤੀਆਂ, ਤਸਵੀਰਾਂ ਆਈਆਂ ਜਿੱਥੇ ਆਪਣੇ ਪੰਜਾਬੀ ਮੁੰਡੇ ਜਿਹੜੇ ਦਸਤਾਰ ਬੰਨੇ ਮੁੰਡੇ ਆ ਉਹ ਦਿਖਾਏ ਗਏ ਵੀ ਉਹ ਪੈਨਮਾ ਦੇ ਵਿੱਚ ਉਹਨਾਂ ਨੇ ਹੋਟਲਾਂ 'ਚ ਇੱਥੋਂ ਡਿਪੋਰਟ ਕਰਕੇ, ਅਮਰੀਕਾ ਤੋਂ ਆਲਰੇਡੀ ਡਿਪੋਰਟ ਕਰ ਦਿੱਤੇ ਗਏ ਆ, ਡਿਪੋਰਟ ਕਰਕੇ ਪੈਨਮਾ ਦੇ ਵਿੱਚ ਰੱਖੇ ਹੋਏ ਆ। ਉਹ ਉਹਨਾਂ ਦੇ ਲਈ ਪਹਿਲੀ ਇੱਕ ਕਹਿ ਲਓ ਵੀ ਰਿਹਾਇਸ਼ ਬਣਾਈ ਆ, ਇੱਕ ਥਾਂ ਉਹਨਾਂ ਨੇ ਬਣਾਇਆ ਆ, ਜੰਗਲ ਕੈਂਪ ਬਣੇ ਆ, ਉਹ ਸਾਰੀਆਂ ਚੀਜ਼ਾਂ ਬਣ ਰਹੀਆਂ। ਉਹਨਾਂ ਮੁੰਡਿਆਂ ਦੇ ਵਿੱਚੋਂ ਜਿਹੜੀ ਆ ਮੇਰੇ ਮੁੰਡਿਆਂ ਦੇ ਨਾਲ ਗੱਲ ਹੋਈ ਆ, ਉਹਨਾਂ ਨੇ ਕਲੀਅਰਲੀ ਜਿਹੜਾ ਉਹ ਦੱਸਿਆ 29 ਜਨਵਰੀ ਨੂੰ ਅਟਰਨੀ ਟੇਕਿਆਣਾ ਜੀ ਉਹ ਬਾਰਡਰ ਟੱਪਦੇ ਨੇ, ਅਮਰੀਕਾ ਦਾ ਬਾਰਡਰ ਟੱਪਦੇ ਨੇ, ਨਾਲ ਦੇ ਨਾਲ ਫੜ ਹੁੰਦੇ ਨੇ। ਫੜ ਹੋਣ ਤੋਂ ਬਾਅਦ ਉਹਨਾਂ ਨੂੰ ਮੇ ਵੀ 2 ਹਫ਼ਤੇ 12-13 ਦਿਨ ਇੱਥੇ ਅਮਰੀਕਾ ਦੇ ਵਿੱਚ ਰੱਖਿਆ ਜਾਂਦਾ। ਟਿਊਬਾਨਾ ਤੋਂ ਕਹਿੰਦੇ ਟੱਪਿਆ ਸੀ, ਸੈਂਡੀਏਗੋ ਦੇ ਡੈਪੂਟੇਸ਼ਨ ਸੈਂਟਰ ਦੇ ਵਿੱਚ ਕਹਿੰਦੇ ਨਵਾਂ ਬਣਿਆ ਆ, ਉੱਥੇ 2 ਤੋਂ 3 ਹਜ਼ਾਰ ਬੰਦਾ ਜਿਹੜਾ ਉੱਥੇ ਸੀਗਾ, ਜਿਨ੍ਹਾਂ 'ਚ ਭਾਰਤ ਦੇ ਹਰ ਸੂਬੇ ਤੋਂ ਆਏ ਆਪਣੇ ਪੰਜਾਬੀ, ਹਰਿਆਣਵੀ, ਗੁਜਰਾਤੀ, ਹੋਰ ਵੀ ਜਿਹੜੇ ਮੂਲ ਦੇ ਤੇ ਬਾਕੀ ਮੁਲਕਾਂ ਦੇ ਲੋਕ ਜਿਹੜੇ ਉਹਨਾਂ ਨੇ ਰੱਖੇ ਸੀ। ਕਹਿੰਦੇ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਬਿਆਨ ਦੇਣਾ ਆ, ਅਸਾਈਲਮ ਦੇ ਲਈ ਕਰਨਾ ਆ, ਸਾਡੇ ਹੱਕ ਆ, ਸਾਡੀ ਗੱਲ ਜਿਹੜੀ ਉਹ ਸੁਣੋ। ਕਹਿੰਦਾ ਵੀ ਉੱਥੇ ਮੋਰੇ ਉਹਨਾਂ ਦਾ ਇੱਕ ਹੀ ਆਨਸਰ ਸੀ, ਕੋਈ ਬਿਆਨ ਨਹੀਂ ਅਸੀਂ ਤੁਹਾਡਾ ਲੈਣਾ, ਕੋਈ ਤੁਹਾਡੀ ਗੱਲ ਨਹੀਂ ਸੁਣਨੀ। ਇਹ ਜਿਹੜੇ ਰਾਈਟ ਰੂਈਟ ਦੀਆਂ ਤੁਸੀਂ ਗੱਲਾਂ ਕਰਦੇ ਆ, ਸਮਾਂ ਬਦਲ ਗਿਆ, ਪ੍ਰਸ਼ਾਸਨ ਬਦਲ ਗਿਆ, ਹੁਣ ਇਹ ਚੀਜ਼ ਆਪਣੇ ਕੋਲ ਨਹੀਂ। ਇਹ ਰਿਐਲਿਟੀ ਆ ਜੀ, ਬਾਰਡਰ ਦੀ ਸਿਚੁਏਸ਼ਨ ਆ ਇਸ ਟਾਈਮ, ਇਹ ਰਿਐਲਿਟੀ ਆ। ਸੋ ਐਵੇਂ ਕਿਸੇ ਭੁਲੇਖੇ 'ਚ ਨਾ ਰਿਓ। ਉਹ ਮੁੰਡਿਆਂ ਨੇ ਆਪ ਦੱਸਿਆ ਕਲੀਅਰਲੀ, ਉਹਨਾਂ ਨੇ ਕਿਹਾ ਵੀ ਜਿਹੜੀ ਗੱਲਬਾਤ ਉਹ ਸ਼ੇਅਰ ਨਾ ਕਰਿਓ, ਅਸੀਂ ਇਸ ਲਈ ਉਹਨਾਂ ਦਾ ਨਾਮ ਜਾਂ ਉਹਨਾਂ ਦੀ ਆਵਾਜ਼ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਹੇ, ਪਰ ਜਿਹੜੀ ਗੁਫ਼ਤਗੂ ਹੋਈ ਆ, ਜਿਹੜੀ ਗੱਲਬਾਤ ਹੋਈ ਆ, ਉਹ ਮੈਂ ਤੁਹਾਡੇ ਨਾਲ ਜਿਹੜੀ ਉਹ ਜ਼ਰੂਰ ਸਾਂਝ ਇਸੇ ਕਰਕੇ ਪਾ ਰਿਹਾ। ਕਹਿੰਦੇ ਵੀ ਅਜੇ ਵੀ ਕਈ ਜਿਹੜੇ ਏਜੰਟ ਆ ਉਹ ਕਹੀ ਜਾ ਰਹੇ ਆ ਵੀ ਕੋਈ ਗੱਲ ਨਹੀਂ, ਆ ਜਾਓ ਆ ਜਾਓ। ਉਹ ਕਹਿੰਦੇ ਸਿਰਫ ਤੇ ਸਿਰਫ ਤੁਹਾਡਾ ਪੈਸਾ ਹਥਿਆਉਣ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਨੇ, ਕਿਰਪਾ ਕਰਕੇ ਇਹ ਪੰਗਾ ਜਿਹੜਾ ਉਹ ਨਾ ਲਿਓ। ਉਹਨਾਂ ਨੇ ਦੱਸਿਆ ਵੀ 29 ਤਰੀਕ ਨੂੰ ਅਸੀਂ ਆਏ ਆ, 12 ਤਰੀਕ ਨੂੰ ਇਹ ਚੀਜ਼ਾਂ ਹੋਣ ਦੇ, ਇਹ ਸਾਰੀਆਂ ਡਿਟੈਂਸ਼ਨ ਸੈਂਟਰ ਦੇ ਵਿੱਚ ਕਹਿੰਦੇ ਨਾ ਸੌਣ ਦਿੰਦੇ ਸੀ ਨਾ ਜਾਗਣ ਦਿੰਦੇ ਸੀ। ਜਦੋਂ ਨੀਂਦ ਆਉਣ ਲੱਗਦੀ ਸੀ ਆ ਜਾਂਦੇ ਸੀਗੇ, ਆ ਜੀ ਆ ਚਿਪਸ ਲੈ ਲਓ, ਆ ਜੀ ਪਾਣੀ ਲੈ ਲਓ, ਏਸੀ ਪੂਰਾ ਠੰਡਾ ਕਰਕੇ ਛੱਡਿਆ ਸੀ। ਮਤਲਬ ਬੇਸਿਕਲੀ ਉਹਨਾਂ ਨੂੰ ਤਕਲੀਫ ਦੇ ਵਿੱਚ ਜਿਹੜਾ ਉਹ ਰੱਖਦੇ ਸੀਗੇ ਵੀ ਇਹ ਨਾ ਸੋਚਣ ਵੀ ਹੁਣ ਵੀ ਬੜਾ ਇੱਥੇ ਮਾਹੌਲ ਜਿਹੜਾ ਤੁਹਾਨੂੰ ਵਧੀਆ ਮਿਲਣਾ। ਉਹ ਸਮਾਂ ਲੱਗ ਗਿਆ ਜਦੋਂ ਤੁਹਾਨੂੰ ਹੋਟਲ ਦੀਆਂ ਵਾਊਚਰ ਮਿਲਦੇ ਹੁੰਦੇ ਸੀਗੇ ਬਾਈਡਨ ਪ੍ਰਸ਼ਾਸਨ 'ਚ ਵੀ ਆਓ ਰਹੋ, ਵਾਊਚਰ 'ਚ ਜਾਓ, ਗੱਡੀ ਛੱਡ ਕੇ ਆਊਗੀ, ਗੱਡੀ ਲੈ ਕੇ ਜਾਊਗੀ। ਉਹ ਸਾਰਾ ਕੁਝ ਬਦਲ ਗਿਆ। ਉਹ ਕਹਿੰਦੇ 12 ਤਰੀਕ ਨੂੰ ਐਗਜ਼ਿਟ ਕਰਾਇਆ, ਸਾਨੂੰ ਗੇਟ ਥਾਣੀ ਕੱਢਿਆ, ਸਿੱਧਾ ਜਹਾਜ਼ 'ਚ ਪਾਇਆ। ਜਹਾਜ਼ ਕਿਹੜੇ 'ਚ ਪਾਇਆ? ਉਹੀ ਸੇਮ ਹੀ ਜਹਾਜ਼ ਜਿਹੜਾ ਅੰਮ੍ਰਿਤਸਰ ਨੂੰ 3 ਜਹਾਜ਼ ਗਏ ਆ।
ਮਿਲਟਰੀ ਦੇ ਜਹਾਜ਼ ਦੇ ਵਿੱਚ ਬਿਠਾ ਕੇ, ਬੇੜੀਆਂ ਲਾ ਕੇ, ਪੈਰਾਂ ਦੇ ਵਿੱਚ ਸੰਗਲ ਬੰਨ੍ਹ ਕੇ, ਹੱਥ ਕੜੀਆਂ ਲਾ ਕੇ, ਜਿਹੜੇ ਸਰਦਾਰ ਸੀਗੇ, ਜਿਹੜੇ ਪੱਗਾਂ ਬੰਨ੍ਹਦੇ ਸੀ, ਉਹਨਾਂ ਦੀਆਂ ਪੱਗਾਂ ਵੀ ਲਹਾਈਆਂ। ਰਿਲੀਜੀਅਸ ਉਹਨਾਂ ਨੇ ਦਾ ਵੀ ਦਾਅਵਾ ਕੀਤਾ, ਕਿਹਾ ਵੀ ਭਾਈ ਸਾਡੀ ਰਿਲੀਜੀਅਸ ਆਇਡੈਂਟੀਟੀ ਹੈ, ਇਹਨੂੰ ਇੱਦਾਂ ਨਾ ਕਰੋ। ਕਹਿੰਦੇ ਵੀ ਨਹੀਂ, ਇਹ ਸਾਡੇ ਲਈ ਰਿਸਕ ਵਾਲੀ ਗੱਲ ਆ, ਸਾਡੇ ਲਈ ਇਸ ਚੀਜ਼ ਨੂੰ ਕੋਈ ਮੈਟਰ ਨਹੀਂ ਆ। ਉਹਨਾਂ ਨੇ ਉਸ ਨੂੰ, ਹਿਊਮਨ ਰਾਈਟਸ ਨੂੰ, ਹਿਊਮਨ ਡਿਗਨਿਟੀ ਨੂੰ, ਉਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਕਰਕੇ ਇਸ ਪ੍ਰਸ਼ਾਸਨ ਨੇ ਉਹਨਾਂ ਬੰਦਿਆਂ ਨੂੰ ਉੱਥੇ ਤੋਰਤਾ। 5-6 ਘੰਟੇ ਬਾਅਦ ਪੈਨਮਾ ਦੇ ਵਿੱਚ ਲਿਆ ਕੇ ਉੱਥੇ ਉਹਨਾਂ ਨੂੰ ਹੋਟਲ 'ਚ ਰੱਖਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਜਿਹੜੀਆਂ ਨਿਊਜ਼ ਆਰਟੀਕਲਸ ਆ ਉਹ ਆਏ। ਉਹ ਤੋਂ ਬਾਅਦ ਕਹਿੰਦੇ ਵੀ ਫਿਰ ਸਾਰਿਆਂ ਦੇ ਉੱਤੇ ਜਿਹੜੀ ਉੱਥੇ ਸਖਤੀ ਹੋਈ, ਤੇ ਹੁਣ ਉਸ ਤੋਂ ਬਾਅਦ ਕਹਿੰਦੇ ਸਾਨੂੰ ਦੁਬਾਰਾ ਮੌਕਾ ਮਿਲਿਆ ਤੇ ਅਸੀਂ ਤੁਹਾਨੂੰ ਇਹ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ, ਪਰਿਵਾਰ ਨੂੰ ਦੱਸਣਾ ਚਾਹੁੰਦੇ ਆ ਵੀ ਭਾਈ ਅਸੀਂ ਠੀਕ ਠਾਕ ਆ, ਸਹੀ ਸਲਾਮਤ ਆ, ਤੇ ਜਿਹੜੇ ਉਹ ਵਾਪਸ ਆ ਰਹੇ ਆ, ਵੀ ਰੋਟੀ ਪਾਣੀ ਮਿਲ ਰਿਹਾ। ਇੰਡੀਅਨ ਐਮਬੈਸੀ ਨੇ ਵੈਰੀਫਾਈ ਕਰਨਾ ਸ਼ੁਰੂ ਕਰ ਦਿੱਤਾ। ਇਹ NDTV ਦੀ ਨਿਊਜ਼ ਆ, ਮੈਂ ਨਾਲ ਹੀ ਸ਼ੇਅਰ ਕਰਦਾ। ਕਹਿੰਦੇ ਵੀ ਇੰਡੀਅਨਸ ਜਿਹੜੇ US ਤੋਂ ਪੈਨਮਾ ਨੂੰ ਘੱਲੇ ਗਏ ਆ, ਸੈਂਟਰ ਦੀ ਸਰਕਾਰ ਨੇ ਮੰਨ ਲਿਆ। ਇਹ ਉਹਨਾਂ ਦਾ ਵੀ ਬਿਆਨ ਆ ਗਿਆ। ਉੱਥੇ ਜਿਹੜੇ ਮੁੰਡੇ ਪਹੁੰਚੇ ਆ, ਉਹਨਾਂ ਨੇ ਤਾਂ ਆਪਣੇ ਮੂੰਹੋਂ ਦੱਸਿਆ ਹੀ ਦੱਸਿਆ। ਸੈਂਟਰ ਜਿਹੜੀ ਇੰਡੀਆ ਦੀ ਹੈ ਸਰਕਾਰ ਆ, ਉਹ ਵੀ ਮੰਨ ਗਈ। ਕਹਿੰਦੇ ਵੀ ਅਸੀਂ ਉਹਨਾਂ ਇੰਡੀਅਨਸ ਦੀ ਡਿਟੇਲਸ ਨੂੰ ਹੁਣ ਵੈਰੀਫਾਈ ਕਰ ਰਹੇ ਹਾਂ। ਉੱਥੇ ਉਹਨਾਂ ਨੂੰ ਜਿਹੜਾ ਚਿੱਟਾ ਪਾਸਪੋਰਟ ਅਟਰਨੀ ਟਿਕਟ ਹੈ ਜੀ, ਉਹ ਦੇ ਕੇ, ਉਹ ਬਣਾ ਕੇ, ਫੋਟੋਆਂ ਖਿੱਚ ਕੇ, ਉਹ ਸਾਰੀਆਂ ਚੀਜ਼ਾਂ ਕਰਕੇ, ਤੇ ਬਾਅਦ ਦੇ ਵਿੱਚ ਕਹਿੰਦੇ ਵੀ ਉੱਥੇ ਉਹਨਾਂ ਨੂੰ ਲਿਆਇਆ ਜਾਣਾ ਆ। ਮੈਨੂੰ ਹੁਣੇ ਥੋੜਾ ਚਿਰ ਪਹਿਲਾਂ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਵੀ ਰਾਤ ਨੂੰ 11 ਭਾਰਤੀ ਉਹਨਾਂ ਨੂੰ ਇੱਕ ਕਮਰਸ਼ੀਅਲ ਫਲਾਈਟ ਦੇ ਜ਼ਰੀਏ ਵਾਪਸ ਜਿਹੜਾ ਭਾਰਤ ਦੇ ਵਿੱਚ ਘੱਲਿਆ ਜਾ ਰਿਹਾ। ਐਵਰੀ ਡੇ ਜਿਹੜੀਆਂ ਫਲਾਈਟਾਂ ਆ, ਡੈਪੋਟੇਸ਼ਨ ਫਲਾਈਟਾਂ ਜਿਹੜੀਆਂ ਅਮਰੀਕਾ ਤੋਂ ਪੈਨਮਾ ਤੱਕ ਨੂੰ ਤਾਂ ਜਾ ਹੀ ਰਹੀਆਂ, ਪੈਨਮਾ ਤੋਂ ਕੋਸਟਾਰੀਕਾ, ਗੁਆਟਾਮਾਲਾ, ਕੋਲੰਬੀਆ ਦੇ ਵਿੱਚ ਜਿਹੜੇ ਇਹਨਾਂ ਨੇ ਕੈਂਪ ਬਣਾ ਦਿੱਤੇ ਆ, ਡਿਟੈਂਸ਼ਨ ਸੈਂਟਰ ਬਣਾ ਦਿੱਤੇ ਆ, ਉੱਥੋਂ ਵੀ ਹੁਣ ਜਾਣੀਆਂ ਸ਼ੁਰੂ ਜਿਹੜੀਆਂ ਉਹ ਹੋ ਚੁੱਕੀਆਂ। ਅਮਰੀਕਾ ਚ ਆਉਂਦੀਆਂ ਉਹਨਾਂ ਦੇ ਫਿੰਗਰਪ੍ਰਿੰਟ, ਜੋ ਵੀ ਬਾਇਓਮੈਟ੍ਰਿਕ ਕਿਤੇ ਵੀ ਗਾਂ ਨੂੰ ਜੇ ਕਿਤੇ ਦੁਬਾਰਾ ਵੀ ਆਉਂਦੇ ਆ, ਇਹ ਬੰਦਿਆਂ ਦਾ ਜਿਹੜਾ ਸਾਨੂੰ ਇਸ ਦੇ ਵਿੱਚ ਪਤਾ ਹੋਵੇ। ਸੋ ਇਹ ਅਟਰਨੀ ਟਿਕਟ ਕਹਿਣਾ ਜੀ ਰੀਅਲ ਸਿਚੁਏਸ਼ਨ ਆ। ਜਿਹੜੇ ਡਿਪੋਰਟ ਹੋ ਚੁੱਕੇ ਆ, ਉਹਨਾਂ ਦੇ ਦੁਆਰਾ ਦੱਸੀ ਗਈ ਦਾਸਤਾਂ ਆ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਜੀ। ਮੈਂ ਇਹਦੇ ਨਾਲ ਦੀ ਇੱਕ ਗੱਲ ਦੱਸਦਾ ਜੀ। ਅਗੇਨ ਬਾਰ-ਬਾਰ ਉਹੀ ਕਹਿ ਰਹੇ ਹਾਂ ਕਿ ਫੇਕ ਹੌਸਲਿਆਂ ਦੇ ਵਿੱਚ ਲੋਕਾਂ ਦੇ ਨਾ ਫਸਿਓ, ਠੀਕ ਆ। ਝੁੱਗਾ ਚੌੜ ਹੋ ਜਾਂਦਾ ਜੀ, ਬੜਿਆਂ ਦਾ ਹੋਇਆ ਪਿਆ, ਹੋਰ ਹੋ ਜਾਊਗਾ ਐਵੇਂ। ਹਾਂ, ਕਿਉਂਕਿ ਹੁਣ ਕੀ ਹੈ ਕਿ ਦੇਖੋ, ਇੱਕ ਹੁੰਦੀ ਲੌਂਗ ਫਾਰਮ ਵੀਡੀਓ ਜਿਹੜੀ ਆਪਾਂ ਕਰਦੇ ਹਾਂ, ਸ਼ੋਅ ਤੁਹਾਡੇ ਨਾਲ ਕਰਦੇ ਹਾਂ, ਕਿੱਦਾਂ ਕਿ ਇਹ ਹੈਗਾ 2 ਘੰਟੇ ਸਾਡਾ ਚੱਲਦਾ। ਇਹਦੇ ਵਿੱਚ ਕੋਈ ਕੱਟ-ਕੁੱਟ ਨਹੀਂ ਕਿ ਮੈਂ ਰੋਕ ਕੇ ਕਹਾਂ ਗਲਤ ਬਣ ਗਈ, ਮੈਂ ਦੁਬਾਰਾ ਬਣਾਵਾਂ, ਫਿਰ ਮੈਂ ਦੁਬਾਰਾ ਉਹਨੂੰ ਬਣਾਵਾਂ। ਇਹ ਸਿੱਧੇ ਮਤਲਬ ਲਾਈਵ ਤੁਹਾਡੇ ਮੂਹਰੇ ਜਿਹੜਾ ਪੇਸ਼ਕਸ਼ ਜਿਹੜੀ ਹੋ ਰਹੀ ਹੈ, ਠੀਕ ਹੈ। ਸੋ ਇਹਦੇ ਵਿੱਚ ਕੀ ਹੈ ਕਿ ਹੁਣ ਇੱਕ ਹੁੰਦੀ ਲੌਂਗ ਫਾਰਮ ਵੀਡੀਓ, ਇੱਕ ਹੋ ਗਈ ਸ਼ਾਰਟ ਫਾਰਮ ਵੀਡੀਓ। ਜਿਹੜੀ ਸ਼ਾਰਟ ਫਾਰਮ ਵੀਡੀਓ ਨਾ, ਉਹਦੇ ਵਿੱਚ ਕੀ ਹੁੰਦਾ ਕਿ ਬੰਦੇ ਨੇ ਮਸਾਲਾ ਲੱਭਣਾ ਹੁੰਦਾ ਕਿ ਕੀ ਮਸਾਲਾ ਵਾ, ਕਿਹੜੀ ਚੀਜ਼ ਜ਼ਿਆਦਾ ਵਾਇਰਲ ਹੋ ਗਈ। ਤੁਸੀਂ ਹੁਣ ਦੇਖੋ ਕਿ ਟਰੰਪ ਵਾਲੀ ਜਿਹੜੀ ਨਿਊਜ਼ ਆ, ਬੜੀਆਂ ਭੜਕੀਲੀਆਂ ਜਿਹੜੀਆਂ ਚੀਜ਼ਾਂ, ਹਰੇਕ ਬੰਦਾ ਹੁਣ ਤਾਂ ਛਾਇਆ ਹੋਇਆ ਕਿ ਵੀਡੀਓ ਤੇ ਵੀਡੀਓ ਜਿਹੜੀ ਪੈ ਰਹੀ ਹੈ ਟਰੰਪ ਦੇ ਨਾਮ ਨੂੰ, ਹਨਾ ਜੀ। ਰਿਐਲਿਟੀ ਦੇ ਵਿੱਚ ਹੁਣ ਕੀ ਹੈਗਾ ਕਿ ਰਿਐਲਿਟੀ ਦੇ ਸੋ ਸਾਨੂੰ ਕੀ ਹੈ ਕਿ ਦੇਖੋ, ਪਹਿਲੀ ਗੱਲ ਤਾਂ ਜਿਹੜਾ ਸੀਗਾ ਆਪਣੇ ਕੋਲ ਪੰਜਾਬੀ ਰੇਡੀਓ ਦੀ, ਤੁਹਾਡੀ ਕਮਿਊਨਿਟੀ ਦੀ ਕਿਰਪਾ ਦੇ ਨਾਲ ਹਮੇਸ਼ਾ ਕੇਸ ਇੰਨੇ ਰਹੇ ਆ ਕਿ ਜਿੰਨੇ ਹੈਂਡਲ ਨਹੀਂ ਹੋ ਸਕਦੇ, ਕਿ ਹਰੇਕ ਬੰਦੇ ਦੀ ਇੱਕ ਕੰਪਲੇਂਟ ਹੀ ਰਹੂਗੀ ਤਕਰੀਬਨ ਕਿ ਯਾਰ ਇਹਨਾਂ ਨੇ ਫੋਨ ਨਹੀਂ ਚੱਕਿਆ ਪਹਿਲੇ ਦਿਨ ਤੋਂ ਤੇ ਹੁਣ ਤੱਕ, ਠੀਕ ਆ। ਉਹ ਮੰਨਦੇ ਆ ਕਿਉਂਕਿ ਨਹੀਂ ਕਰ ਹੋ ਸਕਦਾ। ਸੋ ਕਦੀ ਕਲਾਇੰਟਾਂ ਦੀ ਪ੍ਰੋਬਲਮ ਰਹੀ ਨਹੀਂ, ਤੁਹਾਡੀ ਸਾਰਿਆਂ ਦੀ ਮਿਹਰਬਾਨੀ ਨਾਲ, ਸਪੋਰਟ ਨਾਲ। ਤਾਂ ਕਰਕੇ ਕੀ ਆ ਕਿ ਕਦੀ ਲੋੜ ਨਹੀਂ ਪਈ ਕਿ ਸਿਰਫ ਵੀਡੀਓ ਇਸ ਕਰਕੇ ਬਣਾਉਣੀ ਆ ਕਿ ਕਿਸੇ ਨੂੰ ਚੰਗੀ ਲੱਗੇ ਜਾਂ ਵਿਊਜ਼ ਪੈਣ, ਹਨਾ। ਸੋ ਇਹ ਸੀਗਾ ਕਿ ਸੱਚ ਕੀ ਹੈਗਾ, ਜਿਹੜੀ ਅੱਜ ਦੀ ਸਿਚੁਏਸ਼ਨ ਆ ਉਹਦੇ ਹਿਸਾਬ ਨਾਲ, ਜਦੋਂ ਕੱਲ ਨੂੰ ਕੋਈ ਹੋਰ ਇਨਫੋਰਮੇਸ਼ਨ ਆਈ, ਜਿੱਦਾਂ ਅਪਡੇਟ ਹੋਇਆ ਉਦਾਂ ਦਾ ਤੁਹਾਨੂੰ ਦੇਣਾ। ਇਹ ਆਪਣਾ ਜਿਹੜਾ ਸੀਗਾ ਮਕਸਦ ਸੀਗਾ। ਲੌਂਗ ਫਾਰਮ ਜਿਹੜਾ ਸ਼ੋਅ ਆ, ਪੋਡਕਾਸਟ ਕਰਨ ਦਾ ਮਕਸਦ ਹੀ ਇਹ ਹੁੰਦਾ ਕਿ ਇੱਕ ਸਾਡੀ ਛੋਟੀ ਜਿਹੀ ਕਲੋਜ਼ ਨੈਟ ਜਿਹੜੀ ਕਮਿਊਨਿਟੀ ਬਣੇ, ਠੀਕ ਆ, ਜਿਹੜੀ ਰੂਟੀਨ ਦੇ ਵਿੱਚ ਆਪਣੇ ਨਾਲ ਜੁੜੀ ਰਵੇ। ਸੋ ਇਹ ਆਬਜੈਕਟਿਵ ਨਾਲ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ। ਕੀ ਹੁੰਦਾ ਰਾਜਕਰਨ ਜੀ, ਕਈ ਵਾਰੀ ਨਾ ਲੋਕੀ ਕਾਲ ਕਰ ਦਿੰਦੇ ਆ ਖੁਦ ਹੀ ਕਿ ਮੇਰੇ ਕੋਲ ਕੁਛ ਹੈਗਾ ਵਾ, ਤੇ ਆਪਾਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਸ਼ੋਅ ਰਾਹੀਂ ਇਹ ਅੱਗੇ ਲੋਕਾਂ ਨੂੰ ਦੱਸੋ। ਹਾਂਜੀ ਭਾਜੀ, ਬੰਦੇ ਕਹਿ ਰਹੇ ਆ ਕਿ ਉਹ ਜਿਹੜੇ ਸਿਗਨੇਚਰ ਹੁੰਦੇ ਨਾ ਕਿ ਇੱਥੇ ਸਾਈਨ ਕਰਤਿਆਂ ਨੂੰ ਵਾਪਸ ਡਿਵੋਟ ਕਰਨਾ, ਬੰਦਾ ਕਹਿੰਦਾ ਕਿ ਨਹੀਂ ਮੈਂ ਕੋਈ ਸਾਈਨ ਸੂਈਨ ਨਹੀਂ ਕਰਨੇ। ਉਹਨਾਂ ਨੂੰ ਉਹ ਸਿੱਧਾ ਹੀ ਕਹਿ ਰਹੇ ਆ ਔਨ देयर ਫੇਸ, ਤੂੰ ਸਾਈਨ ਕਰਨੇ ਕਰ, ਨਹੀਂ ਕਰਨੇ ਨਾ ਕਰ, ਜਿੱਦਾਂ ਮਰਜ਼ੀ ਆ, ਭੇਜਣਾ ਤੈਨੂੰ ਵਾਪਸ ਹੀ ਹੈ। ਡਿਪੋਰਟ ਤੈਨੂੰ ਕਰਨਾ ਹੀ ਕਰਨਾ, ਵਾਕਈ ਹਾਂ, ਡਿਪੋਰਟ ਕਰਨਾ ਹੀ ਕਰਨਾ ਤੇ ਕਰ ਰਹੇ ਆ। ਤੇ ਜਿਹੜਾ ਸੀਗਾ ਉਹਨਾਂ ਦਾ, ਹੁਣ ਇਹਦੇ ਵਿੱਚ ਜਿਹੜੇ ਵੈਨੀਜ਼ੁਏਲਾ ਨੂੰ ਤਾਂ ਚੱਕ ਕੇ ਸਿੱਧੇ ਗੁਆਂਟਾਨਾਮੋ ਬੇ, ਸਿੱਧੇ ਕਿਊਬਾ ਵੱਲ ਨੂੰ ਜਹਾਜ਼, ਪੈਨਾਮਾ ਵੱਲ ਨੂੰ ਜਹਾਜ਼, ਠੀਕ ਆ। ਜਿਹਨਾਂ ਨੂੰ ਨਹੀਂ ਪਤਾ, ਠੀਕ ਆ, ਨਵੀਆਂ ਗੱਲਾਂ ਤੁਹਾਨੂੰ ਮਹੀਨੇ 2 ਮਹੀਨੇ ਬਾਅਦ ਪਤਾ ਲੱਗ ਜਾਣੀਆਂ ਕਿ ਕੌਣ ਸੱਚ ਬੋਲ ਰਿਹਾ, ਕੌਣ ਨਹੀਂ ਸੱਚ ਬੋਲ ਰਿਹਾ। ਸੋ ਕੀ ਆ ਕਿ ਬਿਨਾਂ ਉਹਨਾਂ ਨੂੰ, ਭਾਵੇਂ ਉਹ ਡਾਕੂਮੈਂਟ ਸਾਈਨ ਕਰਨ ਨਾ ਕਰਨ, ਉਹਨਾਂ ਨੂੰ ਇੱਕ ਤਾਂ ਵਾਪਸੀ ਵੱਲ ਨੂੰ,
ਨਾਲ ਉਹਨਾਂ ਨੂੰ ਡਾਇਲੋਗਬਾਜ਼ੀ ਬੜੀ ਜ਼ਿਆਦਾ ਜਿਹੜੀ ਵੱਜ ਰਹੀ ਆ, ਠੀਕ ਆ। ਉਹਨਾਂ ਨੂੰ ਹੁਣ ਉਹ ਟੌਂਟ ਆਲਮੋਸਟ ਕੱਸ ਰਹੇ ਆ ਜਿਹੜੇ ਲੋਕੀ ਆ, ਕਿ ਬਾਈਡਨ ਸਰਕਾਰ ਦੇ ਟਾਈਮ ਤੇ ਇਦਾਂ ਜੋ ਹੁੰਦਾ ਸੀਗਾ ਹੁਣ ਇਹ ਟਰੰਪ ਦੀ ਸਰਕਾਰ ਆ, ਹੁਣ ਤਾਂ ਇਦਾਂ ਹੀ ਧੱਕਾ ਹੀ ਚੱਲੂ ਜਿਹੜਾ। ਸੋ ਇਹ ਫੈਕਟ, ਇਹ ਮਤਲਬ ਫੈਕਟ ਹੈਗਾ। ਬੰਦੇ ਕਹਿ ਰਹੇ ਆ ਕਿ ਉਹਨਾਂ ਨੂੰ ਮੂੰਹ ਤੇ ਕਿਹਾ ਜਾ ਰਿਹਾ ਕਿ ਜਿੱਦਾਂ ਮਰਜ਼ੀ ਆ, ਡਿਊ ਪ੍ਰੋਸੈਸ ਦੀ ਤੁਸੀਂ ਗੱਲ ਕਰਦੇ ਆ, ਕਾਨੂੰਨ ਦੀ ਜਿਹੜੀ ਗੱਲ ਕਰਦੇ ਆ, ਇਹ ਚੱਕੋ, ਇਹ ਤੁਹਾਨੂੰ ਚਾੜਤਾ ਗੱਡੀ ਵਾਪਸ, ਠੀਕ ਆ। ਹੁਣ ਇੱਥੇ ਮਰਜ਼ੀ ਜੋ ਮਰਜ਼ੀ ਵੀਡੀਓ ਬਣਾਈ ਜਾਣ, ਵਕੀਲ ਹੌਸਲੇ ਦੇਈ ਜਾਣ, ਏਦਾਂ ਕਰੀ ਜਾਣ, ਉਦਾਂ ਕਰੀ ਜਾਣ। ਜਦੋਂ ਉਹਨਾਂ ਦਾ ਇਹ ਬੰਦੇ ਦਾ ਗਿਆ ਨਾ ਫੋਨ ਕਿਸੇ ਦਾ ਕਿ ਯਾਰ ਮੈਨੂੰ ਤੇ ਏਦਾਂ ਹੋ ਗਿਆ, ਡਿਊ ਪ੍ਰੋਸੈਸ ਆ, ਉਦੋਂ ਉਹ ਵੀ ਵਕੀਲਾਂ ਨੇ ਇਹੀ ਕਹਿਣਾ ਕਿ ਲੈ ਯਾਰ ਮੇਰੇ ਆਹ ਚੀਜ਼ ਤੇ ਹੱਥ ਖੜੇ ਆ, ਕੁਛ ਨਹੀਂ ਹੋ ਸਕਦਾ। ਹੁਣ ਕੀ ਚੀਜ਼ ਸੀਗੀ, ਜੇ ਸਰਕਾਰ ਸੁਣੇ, ਠੀਕ ਆ, ਬਾਈਡਨ ਦੇ ਟਾਈਮ ਤੇ ਜੇ ਗਲਤ ਬੰਦਾ ਡਿਪੋਰਟ ਹੁੰਦਾ ਸੀਗਾ, ਬੰਦਾ ਕਾਰਵਾਈ ਵਗੈਰਾ ਪਾ ਕੇ ਵਾਪਸ ਵੀ ਬੁਲਾ ਸਕਦਾ ਸੀਗਾ ਕੰਟਰੀ ਤੋਂ, ਵਾਪਸ ਵੀ ਜਿਹੜੇ ਗਲਤ ਤਰੀਕੇ ਨਾਲ ਡਿਪੋਰਟ ਹੋਏ ਆ। ਟਰੰਪ ਜਿਹੜੀ ਸਰਕਾਰ ਆ, ਉਹਨਾਂ ਨੇ ਸੁਣਵਾਈ ਨਹੀਂ ਕਰਨੀ, ਉਹਨੇ ਤਾਂ ਬੰਦੇ ਹੀ ਚੇਂਜ ਕਰਤੇ ਸਾਰੇ। ਆਈਸ ਦੇ ਜਿਹੜੇ ਵੱਡੇ ਵੱਡੇ ਉੱਚ ਅਧਿਕਾਰੀ ਸੀਗੇ ਉਹ ਬਦਲਤੇ। ਰੁਕੇ ਜਰਾ, ਵੀਡੀਓ ਲੱਗਦਾ ਪੌਜ਼ ਹੋ ਗਈ। ਰਾਜਕਰਾਂ ਦੀ ਆਵਾਜ਼ ਆ ਰਹੀ ਸੀ? ਹਾਂਜੀ ਆ ਰਹੀ ਹੈ, ਆਵਾਜ਼ ਆ ਰਹੀ ਹੈ ਜੀ। ਠੀਕ ਹੈ ਜੀ। ਤੇ ਜੱਜਸ ਵਗੈਰਾ ਉਹਨਾਂ ਨੇ ਜਿਹੜੇ ਸੀਗੇ ਚੇਂਜ ਕਰਤੇ, ਲਿਬਰਲ ਜੱਜ ਜਿਹੜੇ ਸੀਗੇ ਤਕਰੀਬਨ। ਈਵਨ ਤੁਸੀਂ ਹੈਰਾਨ ਹੋਵੋਗੇ ਥੋੜੀ ਦੇਰ ਦੇ ਵਿੱਚ, ਕੌਂਕਰਡ ਕੋਰਟ ਦੇ ਵਿੱਚ ਆਪਣੀ ਜਿਹਨਾਂ ਦੇ ਮੋਰੇ ਸਾਡੇ ਹੀ ਰੂਟੀਨ ਦੇ ਵਿੱਚ ਕੇਸ ਜਿਹੜੇ ਸੀਗੇ, ਉਹਨਾਂ ਚੋਂ ਜੱਜ ਜਿਹੜੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ, ਤੁਸੀਂ ਕਹਿ ਲਓ ਕਿ ਫਤਵਾ ਪਾਤਾ ਕਿ ਤੁਹਾਨੂੰ ਫੋਰਸ ਜਿਹੜੀ ਰਿਟਾਇਰਮੈਂਟ ਜਿਹੜੀ ਲੈਣੀ ਪੈਣੀ ਹੈ। ਨਾਮ ਨਹੀਂ ਹੁਣ ਲੈ ਸਕਦਾ ਕਿਉਂਕਿ ਰਿਸਪੈਕਟਫੁਲ ਨਹੀਂ ਲੱਗਦਾ, ਠੀਕ ਹੈ, ਇੱਥੇ ਕਿ ਕਿਸੇ ਜੱਜ ਦਾ ਸਪੈਸ਼ਲੀ ਨਾਮ ਆ। ਪਰ ਤੁਸੀਂ ਇਸ਼ਾਰਾ ਸਮਝੋ ਕਿ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਇਹ ਹਰੇਕ ਕੇਸ ਅਪਰੂਵ ਕਰੀ ਜਾਂਦੇ ਆ, ਉਹ ਉਹਨਾਂ ਨੂੰ ਜਿਹੜਾ ਸੀਗਾ ਕੋਰਟਸ ਜਿਹੜੇ ਕਿ ਕੋਰਟ ਜਿਹੜੇ ਸੀਗੇ ਉਹਨਾਂ ਚੋਂ ਉਹ ਤੋਰ ਰਹੇ ਆ, ਠੀਕ ਹੈ ਜੀ। ਤੇ ਪੂਰਾ ਬੇਸਿਕਲੀ ਲੈਂਡਸਕੇਪ ਹੀ ਪੂਰਾ ਅਟਰਨੀ ਕਹਿਣਾ ਜੀ ਚੇਂਜ ਹੋ ਰਿਹਾ ਇਮੀਗ੍ਰੇਸ਼ਨ ਦਾ। ਹਾਂਜੀ, ਹੁਣ ਮੈਂ ਉਹੀ ਆ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਯਾਰ ਜਿਹੜੇ ਸੀਗੇ ਬੰਦੇ, ਜਦੋਂ ਸਾਰਾ ਕੁਝ ਸ਼ਾਂਤਮਈ ਚੱਲਦਾ ਹੈਗਾ, ਉਦੋਂ ਉਹ ਡਰਾਵਾ ਜਿਹਾ ਕਿ ਵਕੀਲ ਏਦਾਂ ਹੁੰਦੇ ਆ, ਉੱਦਾਂ ਹੁੰਦੇ ਆ, ਦੂਜੇ ਵਕੀਲਾਂ ਤੇ ਮਿੱਟੀ ਪਾ ਕੇ ਖੇਹ ਪਾ ਕੇ ਉਦੋਂ ਆਪਣੀ ਆਡੀਅנס ਬਣਾਉਂਦੇ ਸੀਗੇ। ਉਹੀ ਆਡੀਅנס, ਉਹੀ ਵਕੀਲਾਂ ਨੇ ਹੁਣ ਸਵਿਚ ਮਾਰ ਲਿਆ। ਹੁਣ ਉਹ ਲੋਕਾਂ ਨੂੰ ਸਿੰਪਥੀ ਕਾਰਡ ਖੇਲ ਰਹੇ ਆ ਕਿ ਨਾ ਜੀ ਨਾ, ਤੁਸੀਂ ਡਰੋ ਨਾ, ਏਦਾਂ ਨਾ ਕਰੋ, ਉੱਦਾਂ ਨਾ ਕਰੋ। ਮੈਂ ਤਾਂ ਯਾਰ ਉਹੀ ਹੈਰਾਨ ਆ, ਮੈਂ ਕਿਹਾ ਯਾਰ ਦੇਖ ਲਾ ਜਨਤਾ ਕਿੱਦਾਂ ਜਿਹੜਾ ਵੱਟ ਬੰਨਾ ਫੜੇ ਜਿਹੜਾ ਬਦਲ ਲੈਂਦੀ ਆ। ਲੋਕੀ ਵੀ ਨਾ ਥੱਲੇ ਲਾਓ ਜੀ, ਤੁਸੀਂ ਸਾਨੂੰ ਹੌਸਲਾ ਦਿੱਤਾ, ਤੁਸੀਂ ਸਾਨੂੰ ਹੌਸਲਾ ਦਿੱਤਾ। ਯਾਰ ਇਹ ਹੌਸਲੇ ਵਾਲੀਆਂ ਕੋਈ ਗੱਲਾਂ ਨਹੀਂ। ਤੁਸੀਂ ਸਮਝੋ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਕਿੱਧਰ ਜਾ ਰਹੀ ਆ, ਰਿਐਲਿਟੀ ਤਾਂ ਕਿ ਏਦਾਂ ਕਿ ਹਾਂ, ਜੇ ਤੁਹਾਡੇ ਤੇ ਮੌਕੇ ਤੇ ਤੁਹਾਡੇ ਤੇ ਬਣ ਪਈ ਨਾ, ਜਾਂ ਤੁਹਾਡੇ ਕਿਸੇ ਸੱਜਣ ਮਿੱਤਰ ਤੇ ਬਣ ਪਈ, ਤਾਂ ਤੁਸੀਂ ਉਹਨੂੰ ਸਲਾਹ ਦੇਣ ਜੋਗੇ ਹੋ ਕਿ ਯਾਰ ਤੂੰ ਸਹੀ, ਤੈਨੂੰ ਕੰਮ ਜਿਹੜਾ ਕੀ ਕਰਨਾ ਚਾਹੀਦਾ ਵਾ, ਠੀਕ ਹੈ ਜੀ ਜੀ। ਸੋ ਦੇਖੋ, ਹਵਾ ਬਿਲਕੁਲ ਪੁੱਠੀ ਇਮੀਗ੍ਰੇਸ਼ਨ ਅਸਾਈਲਮ ਨੂੰ ਜਿਹੜਾ ਉਹ ਲੈ ਕੇ ਜਿਹੜੀ ਉਹ ਚੱਲ ਰਹੀ ਆ। ਤੁਹਾਨੂੰ ਰਿਐਲਿਟੀ ਬਾਰਡਰ ਦੀ ਜਿਹੜੀ ਉਹ ਦੱਸ ਦਿੱਤੀ ਆ। ਕੋਈ ਮੰਨਣਾ ਆ ਨਾ ਮੰਨੇ, ਦੈਟਸ ਓਕੇ। ਮੇਰੀ ਸਿਹਤ ਤੇ ਜਾਂ ਤੁਹਾਡੀ ਸਿਹਤ ਤੇ ਟਿਰਕੇਣਾ ਜੀ ਜਿਹੜੇ ਸੁਣਨ ਵਾਲੇ ਆ ਉਹਦੀ ਸਿਹਤ ਤੇ ਕੋਈ ਅਸਰ ਨਹੀਂ। ਜਿਹਦੇ ਨਾਲ ਬੀਤਦੀ ਪਤਾ ਉਸੇ ਨੂੰ ਹੀ ਲੱਗਦਾ, ਜਿਸ ਤਨ ਲੱਗੇ ਉਹੀ ਜਾਣਦਾ ਹੈ ਵੀ ਉਹਦੇ ਨਾਲ ਜਿਹੜਾ ਉਹ ਕਿਹੜੇ ਬੀਤ ਰਿਹਾ ਹੈ, ਹਨਾ। ਜਿਨ੍ਹਾਂ ਨੇ ਹੁਣ ਵਾਪਸ ਪਹੁੰਚੇ ਆਲਰੇਡੀ 300 ਤੋਂ ਵੱਧ ਤਾਂ ਘਲਤੇ ਆ, ਜਿੱਥੇ ਸਾਲ 'ਚ 2-2000 ਜਾਂ 1500 ਘਲਤੇ ਸੀ। 30 ਦਿਨਾਂ ਦੇ ਵਿੱਚ ਉਹਨਾਂ ਨੇ 350 ਬੰਦਾ ਆਲਰੇਡੀ ਘਲਤਾ। ਰੋਜ਼ ਦੇ 10-12 ਜਾਣ ਲੱਗ ਗਏ, ਤਾਂ ਤੁਸੀਂ ਆਪੇ ਹਿਸਾਬ ਲਾ ਲਓ ਕਿੱਥੇ ਤੱਕ ਜਿਹੜਾ ਉਹ ਚਲੇ ਜਾਣਾ। 18,000 ਨੂੰ ਤਾਂ ਅਮਰੀਕਾ ਤੇ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਆਲਰੇਡੀ ਮੰਨਿਆ ਪਿਆ ਆ ਵੀ 18,000 ਬੰਦੇ ਲੈਣ ਨੂੰ ਵਾਪਸ ਆ। ਮੋਦੀ ਆ ਕੇ ਇਕਰਾਰ ਇਹੀ ਕਰਕੇ ਗਿਆ। ਹੋਰ ਉੱਤੇ ਟਰੰਪ ਨੇ ਉਤੋਂ ਕੀ ਮਨਵਾਇਆ ਆ? ਇਹੀ ਚੀਜ਼ਾਂ ਜਿਹੜੀਆਂ ਉਤੋਂ ਮਨਵਾਈਆਂ ਆ, ਪੂਰੇ ਡੰਡੇ ਦੇ ਜ਼ੋਰ ਦੇ ਨਾਲ ਜਿਹੜੀਆਂ ਉਹ ਮਨਵਾਈਆਂ, ਉਹ ਬੋਲ ਥੋੜੀ ਸਕਿਆ ਆ। ਹਾਂ, ਇੱਕ ਜਿਹੜਾ ਆਪਾਂ ਇਹ ਇਸ਼ੂ ਜਿਹੜਾ ਜ਼ਰੂਰ ਕਰ ਸਕਦੇ ਵੀ ਭਾਈ ਹਿਊਮਨ ਡਿਗਨਿਟੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜੀ ਬਣਦੀ ਰਿਸਪੈਕਟ ਆ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੀ, ਉਹ ਜਿਹੜੀ ਚੀਜ਼ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ। ਉਸ ਦਾ ਖਿਆਲ ਜਿਹੜਾ ਉਹ ਕਰੋ। ਡਿਪੋਰਟ ਕਰਨ ਤੋਂ ਹੁਣ ਤੁਸੀਂ ਰੋਕ ਥੋੜੀ ਸਕਦੇ। ਅਗਲਿਆਂ ਨੇ ਕਲੀਅਰਲੀ ਮੈਂਸ਼ਨ ਕੀਤਾ ਆ ਵੀ ਤੁਸੀਂ ਜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਆ, ਤੁਸੀਂ ਸਾਡੇ ਲਈ ਕ੍ਰਿਮੀਨਲ ਆ। ਤੁਸੀਂ ਆ ਕੇ ਕੋਈ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ, ਇਟ ਡਜ਼ ਨਾਟ ਮੈਟਰ। ਤੁਸੀਂ ਅਮਰੀਕਾ ਦਾ ਬਾਰਡਰ ਗੈਰ ਕਾਨੂੰਨੀ ਢੰਗ ਨਾਲ ਟੱਪ ਲਿਆ ਤੇ ਇਸ ਪ੍ਰਸ਼ਾਸਨ ਦੇ ਲਈ ਉਹ ਸਾਰੇ ਦੇ ਸਾਰੇ ਜਿਹੜੇ ਉਹ ਕ੍ਰਿਮੀਨਲ ਜਿਹੜੇ ਉਹ ਹੈਗੇ ਆ। ਅੱਛਾ, ਇੱਥੇ ਹਾਂਜੀ ਆਪਾਂ ਨਾ 3 ਜਿਹੜੀਆਂ ਖਬਰਾਂ ਸਪੈਸੀਫਿਕ ਕਵਰ ਕਰਾਂਗੇ, ਠੀਕ ਆ। ਉਹ ਤੁਹਾਨੂੰ ਫੈਕਟਸ ਜਿਹੜੀਆਂ ਆਪਣਾ ਇਹੀ ਆ ਕਿ ਸਿੱਧੇ ਆਣਾ, ਆਪਾਂ ਹਰ ਹਫਤੇ ਆ ਕੇ ਤੁਹਾਨੂੰ 3-4 ਆਪਾਂ ਜਿਹੜੀਆਂ ਮੇਨ ਖਬਰਾਂ ਵਾ ਉਹ ਦੱਸਣੀਆਂ। ਤੁਹਾਨੂੰ ਉਹ ਤੋਂ ਆਪ ਹੀ ਪਤਾ ਲੱਗਦਾ ਰਹਿਣਾ ਕਿ ਹਵਾ ਕਿੱਧਰਲੀ ਵਗ ਰਹੀ ਆ, ਕਿਤੇ ਹੋਰ ਤੇਜ਼ ਹੋ ਰਹੀ ਆ, ਇਹ ਫੰਦਾ ਹੋਰ ਟਾਈਟ ਹੋ ਰਿਹਾ ਆ, ਕਿੱਦਾਂ ਵਾ, ਠੀਕ ਆ। ਤੇ ਤੁਸੀਂ
ਬਾਕੀ ਆਪ ਸਾਰੇ ਸੁਣਨ ਵਾਲੇ ਸਮਝਦਾਰ ਆ, ਤੁਸੀਂ ਆਪਣਾ ਅੰਦਾਜ਼ਾ ਉੱਥੋਂ ਦੀ ਲਾਓ ਕਿ ਕਿੱਧਰ ਨੂੰ ਜਿਹੜੀ ਗੱਲਬਾਤ ਜਿਹੜੀ ਉਹ ਜਾ ਰਹੀ ਆ। ਮੇਨ ਜਿਹੜੀ ਚੀਜ਼ ਆ ਨਾ ਉਹ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਬੰਦੇ ਉਹ ਡਿਪੋਰਟ ਕਰ ਰਹੇ ਆ ਨਾ, ਉਹਨਾਂ ਦੇ ਵਿੱਚੋਂ ਕ੍ਰਿਮੀਨਲ ਨਹੀਂ ਹੈਗੇ, 1-ਅੱਧਾ% ਵੀ ਮਸਾਂ ਹੀ ਆ ਕਿਤੇ ਜਿਹੜੇ ਕਹਿੰਦੇ ਨੇ ਕਿ ਕ੍ਰਿਮੀਨਲ ਆ ਗਏ, ਗੈਂਗਸਟਰ ਆ ਗਏ, ਉਹਨਾਂ ਨੇ ਵਕੀਲ ਵਕੂਲ ਕੀਤੇ ਹੋਏ ਆ ਪਹਿਲਾਂ ਹੀ ਸਾਰੇ, ਪੈਸਾ ਤੇ ਲਾਉਣਾ ਕੋ ਫੁੱਲ ਹੈਗਾ ਵਾ। ਜਿਹੜਾ ਇਹਦੇ ਵਿੱਚ ਬੰਦਾ ਪੀਸ ਹੋ ਰਿਹਾ ਵਾ ਉਹ ਹੋ ਰਿਹਾ ਵਾ ਆਮ ਬੰਦਾ, ਜਿਹੜਾ ਆਪਣਾ ਚੰਗੇ ਭਵਿੱਖ ਲਈ ਆ ਰਿਹਾ ਸੀ, ਪੈਸੇ ਕਮਾਉਣ ਲਈ ਆ ਰਿਹਾ ਸੀ, ਗੁੱਡ ਲਾਈਫ ਲਈ ਆ ਰਿਹਾ ਸੀ ਜਿਹੜਾ। ਜਾਂ ਤਾਂ ਏਦਾਂ ਨਾ, ਹੁਣ ਜਿਹੜੇ 100 ਬੰਦੇ ਇੰਡੀਆ ਤੇ ਡਿਪੋਰਟ ਕੀਤੇ ਆ ਤਾਂ ਜਾਂ ਰਿਕਾਰਡ ਕੱਢੋ ਉਹਦਾ, ਸਾਰੇ ਦੱਸੋ ਕਿ ਕਿੰਨੇ % ਕ੍ਰਿਮੀਨਲ ਆ, ਕ੍ਰਿਮੀਨਲਾਂ ਚੋਂ 1-ਅੱਧਾ% ਹੀ ਨਿਕਲ ਰਿਹਾ ਵਾ। ਠੀਕ ਆ, ਇੱਕ ਅੱਧੀ ਜ਼ਰੂਰ ਖਬਰ ਆਪਾਂ ਸੁਣੀ ਆ ਕਿ 에ਅਰਪੋਰਟ ਤੇ ਫੜ ਲਿਆ ਸੀਗਾ, ਸਰਕਾਰ ਭਾਲ ਕਰਦੀ ਸੀਗੀ, ਪਰ ਇਹ ਹੈ ਕਿ ਜ਼ਿਆਦਾਤਰ ਜਿਹੜੇ ਲੋਕ ਆ ਸਧਾਰਨ ਬੰਦੇ ਹੀ ਜਿਹੜੇ ਆ ਉਹ ਵਾਪਸ ਡਿਪੋਰਟ ਹੋ ਰਹੇ ਆ। ਠੀਕ ਆ ਜੀ, ਬਿਲਕੁਲ ਇਹ ਜਿਹੜੀ ਚੀਜ਼ ਬਿਲਕੁਲ ਜਿਹੜੀ ਸਹੀ। ਅੱਛਾ ਅਟਾਰਨੀ ਟੇਰ ਕਹਿਣਾ ਜੀ, ਇੱਕ ਦੋ ਚੀਜ਼ਾਂ ਇਹ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਜਿਹੜੀਆਂ ਉਹ ਹੁਣ ਤਾਂ ਨਹੀਂ ਤੁਹਾਡੇ ਜਿਹੜਾ ਆਨ ਦੀ ਟਰੈਵਲ ਡਾਕੂਮੈਂਟ ਦੀ ਮੰਗ ਦੇ ਲਈ ਕਾਲ ਵਗੈਰਾ? ਟਰੈਵਲ ਡਾਕੂਮੈਂਟ ਦੀ ਦੇਖੋ, ਆਪਣਾ ਤਾਂ ਰਾਜਕਰਨ ਜੀ, ਮੈਂ ਕਿਹਾ ਆਪਣਾ ਕੋਈ ਏਦਾਂ ਨਹੀਂ, ਤੁਹਾਨੂੰ ਮੈਂ ਉਹੀ ਕਹਿ ਰਿਹਾ ਕਿ ਮੇਰੀ ਅੱਜ ਦੀ ਖਬਰ 3 ਸਾਲ ਦੀ ਖਬਰ ਤੁਹਾਨੂੰ ਫਰਕ ਨਹੀਂ ਲੱਭਣਾ। ਟਰੈਵਲ ਡਾਕੂਮੈਂਟ ਜਿਹੜੇ ਉਦੋਂ ਵੀ ਸੀਗੇ ਨਾ, ਉਦੋਂ ਵੀ ਆਪਾਂ ਕਿਹਾ ਸੀਗਾ ਕਿ ਜਿਹੜੇ ਓਵਰਸਟੇ ਕੀਤੇ ਆ, ਠੀਕ ਆ, 6 ਮਹੀਨੇ ਤੋਂ ਵੱਧ, ਜਿਹਨਾਂ ਤੇ ਰਿਮੂਵਲ ਲੱਗੀ ਆ, ਡੀਪੋਰਟੇਸ਼ਨ ਲੱਗੀ ਆ, ਭਾਵੇਂ ਤੁਹਾਡਾ ਯੂ ਵੀਜ਼ਾ ਅਪਰੂਵ ਹੁੰਦਾ, ਭਾਵੇਂ ਵਾਵਾ ਅਪਰੂਵ ਹੁੰਦਾ, ਪੰਗਾ ਨਾ ਲਿਓ। ਠੀਕ ਆ, ਇਹੀ ਕਿਹਾ। ਫਰਕ ਸਿਰਫ ਇੰਨਾ ਹੀ ਸੀਗਾ, ਪੁਰਾਣੀਆਂ ਸਰਕਾਰਾਂ ਕਰਦੀਆਂ ਨਹੀਂ ਸੀਗੀਆਂ, ਲੋਕਾਂ ਦਾ ਜਿਹੜਾ ਸੀਗਾ, ਜਿਹੜੀ ਕਹ ਲਓ ਬੜੀ ਐਡਵਾਈਸ ਹੁੰਦੀ ਸੀਗੀ, ਜਾਂ ਦੂਜੇ ਜਿਹੜੇ ਫਾਰਮ ਭਰਦੇ ਆ, ਭਰਨ ਨੂੰ ਕਾਲੇ ਆ, ਠੀਕ ਆ, ਉਹ ਕਹਿੰਦੇ ਸੀਗੇ ਕਿ ਨਾ ਜੀ ਕੋਈ ਚੱਕਰ ਨਹੀਂ, ਚੱਕ ਦੋ। ਠੀਕ ਆ, ਤੇ ਬਸ ਫਰਕ ਇੰਨਾ ਸੀਗਾ, ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ, ਇਹ ਕਾਨੂੰਨ ਤਾਂ ਪਹਿਲਾਂ ਦੇ ਬਣੇ ਹੋਏ ਆ, ਉਹਨਾਂ ਨੇ ਕਲੈਰੀਫਾਈ ਕਰਤਾ ਕਿ ਬੰਦਾ ਏਦਾਂ ਦਾ ਕੋਈ ਵੜਨ ਨਹੀਂ ਦੇਣਾ। ਉਹ ਖਬਰਾਂ ਤਾਂ ਉੱਥੇ ਏਦਾਂ ਦੀਆਂ ਵੀ ਆ ਰਹੀਆਂ ਕਿ ਹੁਣ ਦੇਖੋ ਕੀ ਹੈ ਕਿ ਕਲਿੱਕ ਬੇਟ ਨੂੰ ਜਿਵੇਂ ਵੀਡੀਓ ਬਣਾਉਣੀ ਹੋਵੇ ਕਿ ਯਾਰ ਗ੍ਰੀਨ ਕਾਰਡ ਵਾਲਾ ਬੰਦਾ ਵੀ ਵੜਨ ਨਹੀਂ ਦਿੱਤਾ ਜਾਂ ਡਿਪੋਰਟ ਕਰਤਾ, ਹਨਾ, ਪਰ ਗੱਲ ਅੱਗੇ ਹੋਰ ਵੀ ਆ ਕਿ ਜਿਹਨਾਂ ਕੋਲ ਕੰਡੀਸ਼ਨਲ ਗ੍ਰੀਨ ਕਾਰਡ ਆਇਆ ਪਰ ਰਿਮੂਵਲ ਪ੍ਰੋਸੀਡਿੰਗ ਚ ਸੀਗੇ, ਰਿਮੂਵਲ ਆਰਡਰ ਲੱਗਾ ਸੀਗਾ ਜਿਹਨਾਂ ਦਾ, ਠੀਕ ਆ, ਜਾਂ ਜਿਹਨਾਂ ਦਾ ਯੂ ਵੀਜ਼ਾ ਜਾਂ ਵਾਵਾ ਜਿਹਨਾਂ ਦਾ ਅਪਰੂਵ ਹੋਇਆ ਪਰ ਕੇਸ ਦਾ ਉਹਨਾਂ ਨੇ ਨਿਬੇੜਾ ਨਹੀਂ ਕੀਤਾ, ਰੀਓਪਨ ਨਹੀਂ ਹੋਇਆ, ਜਿਹਨਾਂ ਦਾ ਡਿਸਮਿਸ ਟਰਮੀਨੇਟ ਨਹੀਂ ਹੋਇਆ, ਮਤਲਬ ਕਿ ਜਿਹਨਾਂ ਤੇ ਰਿਮੂਵਲ ਆਰਡਰ ਲੱਗੀ ਸੀਗੀ ਜਾਂ ਜਿਹਨਾਂ ਤੇ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਲੱਗਦੀ ਸੀਗੀ 3 ਸਾਲ ਦੀ ਜਾਂ 10 ਸਾਲ ਦੀ ਬਾਹਰ, ਇਹ ਕੰਪਲਿਕੇਟਡ ਕਨਸੈਪਟ ਹੈਗਾ। ਸਿਰਫ ਉਹਨਾਂ ਨੇ ਤੁਹਾਨੂੰ ਟਰੈਵਲ ਡਾਕੂਮੈਂਟ ਦੇ ਦਿੱਤਾ, ਇਹਦਾ ਮਤਲਬ ਇਹ ਥੋੜਾ ਨਾ ਕਿ ਸਾਰੇ ਜਿਹੜੀ ਪਿਛਲਾ ਰਿਕਾਰਡ ਆ ਧੁੱਲ ਜਾਣਾ। ਤੇ ਸਲਾਹ ਇਹਨਾਂ ਨੂੰ ਸਾਰਿਆਂ ਨੂੰ ਇਹ ਸੀਗੀ ਕਿ ਜਦ ਤੱਕ ਭਾਈ ਪੱਕਾ ਗ੍ਰੀਨ ਕਾਰਡ ਨਹੀਂ ਆਉਂਦਾ, ਪੈਰ ਨਾ ਪੁੱਟਿਓ, ਸੋਚ ਸਮਝ ਕੇ ਜਿਹੜਾ ਕਰਿਓ। ਕਾਫੀ ਲੋਕੀ ਕਰ ਰਹੇ ਸੀਗੇ, ਬਾਹਰ ਜਾ ਕੇ ਵੀ ਆਏ ਆ, ਜਿਹੜੇ ਜਾਇਆ ਠੀਕ ਆ, ਉਹ ਟਾਈਮ ਜਿਹੜਾ ਲੰਘ ਗਿਆ, ਉਹਨਾਂ ਨੂੰ ਵੀ ਭਾਈ ਇਹੀ ਆ ਕਿ ਤੁਸੀਂ ਇਹ ਨਹੀਂ ਕਿ ਮੈਂ ਪਹਿਲਾਂ ਜਾ ਕੇ ਆ ਗਿਆ, ਤੁਹਾਨੂੰ ਫਿਰ ਦੁਬਾਰਾ ਫੜਿਆ ਜਿਹੜਾ ਜਾ ਸਕਦਾ। ਸੋ ਇਹ ਪੰਗਿਆਂ ਦੇ ਵਿੱਚ ਨਾ ਪਿਓ। ਸਭ ਤੋਂ ਜ਼ਿਆਦਾ ਜਿਹੜੀ ਇੱਕ ਵਾਵਾ ਦੀ ਜਿਹੜੀ ਸੀਗੀ ਇਨਵੈਸਟੀਗੇਸ਼ਨ ਹੋਣੀ ਬਣਦੀ ਵੀ ਆ, ਡਿਊ ਆ, ਬੜੇ ਲੋਕਾਂ ਨੇ ਪੈਸੇ ਪੂਸੇ ਦੇ ਕੇ ਵਕੀਲਾਂ ਨੂੰ, ਸਪੈਸ਼ਲੀ ਜਿਹੜੀ ਨਿਊਯਾਰਕ ਵਾਲੀ ਸਾਈਡ ਸੀਗੀ 50,000 ਜਿਹੜਾ ਰੇਟ ਹੁੰਦਾ ਹੈਗਾ, 70,000 ਨਕਲੀ ਵਿਆਹ ਕਰਾ ਕੇ ਜਿਹੜਾ ਕੀਤਾ, ਉਹਦੀ ਇਨਵੈਸਟੀਗੇਸ਼ਨ, ਠੀਕ ਆ, ਵਾਵੇ ਜਿਹੜੇ ਝੂਠੇ ਲਾਏ ਆ, ਟਰੈਵਲ ਡਾਕੂਮੈਂਟ ਆ ਜਾਂਦਾ, ਉਹਦੀ ਜਿਹੜੀ ਔਨ ਟਾਈਮ ਡਿਊ ਹੈਗੀ, ਐਨੀ ਟਾਈਮ ਪਟਾਕਾ ਜਿਹੜਾ ਪੈ ਸਕਦਾ। ਇਹ ਵੀ ਕਿਹਾ ਸੀਗਾ ਕਿ ਜਦੋਂ ਬਸਟ ਹੋਏ ਇਹ ਆਫਿਸ, ਇਹਨਾਂ ਤੋਂ ਸਾਰਿਆਂ ਦਾ ਖਲਾਰਾ ਜਿਹੜਾ ਹੋਣਾ, ਭਾਵੇਂ ਤੁਹਾਡਾ ਅਸਲੀ ਵੀ ਕੇਸ ਸੀਗਾ ਜਿੱਦਾਂ ਵੀ ਆ, ਰੀਓਪਨ ਹੋਣਾ, ਸਾਰਿਆਂ ਦੀ ਜਿਹੜੀ ਰੀਓਪਨ ਜਿਹੜਾ ਸਾਰਿਆਂ ਤੱਕ ਜਿਹੜੇ ਉਹ ਜਾਊਗੇ। ਠੀਕ ਆ, ਤੇ ਪਹਿਲਾਂ ਜਿਹੜੀ ਚੀਜ਼ ਸਿਰਫ ਇੰਨੀ ਸੀਗੀ ਕਿ ਯਾਰ ਉਦਾਂ ਹੀ ਡਰਾਵਾ ਇਹ ਕਰ ਰਹੇ ਆ, ਹੁਣ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆਉਣ ਲੱਗ ਪਈਆਂ, ਟਰੈਵਲ ਡਾਕੂਮੈਂਟ ਜਿਹੜੇ ਰੋਕਣ ਲੱਗ ਪਏ ਆ। ਨੇਪਾਲ ਚ ਮੁੰਡਿਆਂ ਨੇ ਸਾਨੂੰ ਕਾਲ ਕਰਕੇ ਪਹਿਲਾਂ ਕਹਿ ਦਿੱਤਾ ਗਿਆ, ਨੇਪਾਲ ਵਾਲਿਆਂ ਨੇ ਡੱਕ ਲਿਆ, ਠੀਕ ਆ, ਉਹ ਤੁਹਾਡੇ ਸਾਹਮਣੇ ਆ ਗਿਆ, ਉਹਦੀ ਵੀ 1.5 ਸਾਲ 2 ਸਾਲ ਹੋ ਗਏ ਸਾਨੂੰ ਗੱਲ ਕਰਦੇ। ਬਸ ਇਹ ਸੀਗਾ ਕਿ ਸੁਣਦਾ ਨਹੀਂ ਸੀਗਾ, ਹੁਣ ਲੱਗਦਾ ਯਾਰ ਐਵੇਂ ਪਤਾ ਨਹੀਂ ਕੀ ਬੋਲੀ ਜਾਂਦੇ ਆ, ਕਾਲਾ ਪਾਠ ਪੜਾਈ ਜਾਂਦੇ ਆ, ਇਹਨਾਂ ਦਾ ਕੀ ਆ, ਜਿਹੜੀ ਕੀ ਕਹਿੰਦੇ ਆ ਵੀ ਲੱਕੜ ਦੀ ਹਾਂਡੀ ਥੋੜਾ ਚਿਰ ਹੀ ਚੱਲਦੀ ਅੱਗ ਦੇ ਵਿੱਚ, ਫਿਰ ਇਵੈਂਚੁਅਲੀ ਜਿਹੜੀ ਉਹ ਸੜਨੀ ਸ਼ੁਰੂ ਹੋ ਜਾਂਦੀ ਆ। ਆਪਾਂ ਦੱਸਦੇ ਰਹੇ, ਰਿਐਲਿਟੀ ਦੱਸਦੇ ਰਹੇ ਭਾਈ, ਜੇ ਤੁਹਾਨੂੰ ਨਹੀਂ ਗੱਲਾਂ ਸੱਚੀਆਂ ਚੰਗੀਆਂ ਲੱਗਦੀਆਂ, ਤੁਸੀਂ ਨਾ ਸੁਣਿਆ ਕਰੋ, ਨਾ ਦੇਖਿਆ ਕਰੋ। ਕਾਹਤੇ ਆਪਣੇ ਆਪ ਦਾ ਖੂਨ ਜਿਹੜਾ ਉਹ ਤਪਾਉਂਦੇ ਆ, ਕਾਹਤੇ ਐਵੇਂ ਅੱਗ ਬਬੂਲੇ ਜਿਹੜਾ ਉਹ ਹੁੰਦੇ, ਤੁਸੀਂ ਨਾ ਸੁਣਿਆ ਕਰੋ। ਤੁਸੀਂ ਉਹ ਚੀਜ਼ ਨੂੰ ਸੁਣ ਲਓ ਜਿੱਥੇ ਤੁਹਾਨੂੰ ਲੱਗਦਾ ਵੀ ਨਹੀਂ ਜੀ ਇੱਥੇ ਸਾਨੂੰ ਹੌਸਲਾ ਮਿਲ ਜਾਣਾ। ਕੱਲ ਨੂੰ ਜਦੋਂ ਵਾਈਸ ਵਾਲਿਆਂ ਨੇ ਚੱਕੇ, ਉਹਨਾਂ ਨੂੰ ਵੀਡੀਓ ਦਿਖਾ ਦਿਓ ਉਹ ਵਾਲੀ, ਦੇਖੋ ਆਹ ਵਕੀਲ ਸਾਹਿਬ ਤਾਂ ਇਦਾਂ ਕਹਿੰਦੇ ਸੀ, ਆਹ ਬੰਦਾ ਤਾਂ ਇਦਾਂ ਕਹਿੰਦਾ ਸੀਗਾ, ਵੀ ਆਹ ਚੀਜ਼ ਜਿਹੜੀ ਹੋ ਗਈ। ਇਦਾਂ ਨਹੀਂ ਹੁੰਦੀ, ਰਿਐਲਿਟੀ ਜਿਹੜੀ ਕਈ ਵਾਰੀ ਡਿਫਰੈਂਟ ਹੁੰਦੀ ਆ, ਉਹਨੂੰ ਸਮਝਣ ਦੀ ਜ਼ਰੂਰਤ ਹੈ। ਇਹਨੂੰ ਡਰ ਨਾ ਸਮਝੋ। ਇਹ ਜਿਹੜੀ ਚੀਜ਼ ਨੂੰ ਬਾਰ-ਬਾਰ ਤੁਸੀਂ ਕਹਿੰਦੇ ਨਾ ਵੀ ਡਰਾ ਰਹੇ ਨਹੀਂ ਹੈ ਜੀ, ਇਹ ਰਿਐਲਿਟੀ ਦੱਸ ਰਹੇ ਆ, ਖਬਰਾਂ ਦੱਸ ਰਹੇ ਆ, ਨਿਊਜ਼ ਦੱਸ ਰਹੇ ਆ, ਜੋ ਸੱਚਾਈ ਆ, ਔਨ ਗਰਾਊਂਡ ਆ, ਉਹ ਤੁਹਾਨੂੰ ਦੱਸ ਰਹੇ ਆ। ਉਹ ਕਿਸੇ ਲਈ ਚੰਗੀ ਲੱਗਣੀ, ਕਿਸੇ ਨੂੰ ਮਾੜੀ ਲੱਗਣੀ ਆ। ਤੁਸੀਂ ਇਸ ਤੋਂ ਅੰਦਾਜ਼ਾ ਲਾ ਕੇ ਇਹ ਚੀਜ਼ਾਂ ਨੂੰ ਜਾਣ ਕੇ ਤੁਸੀਂ ਆਪਣੇ ਅਗਲੇ ਫੈਸਲੇ ਲੈਣੇ ਆ। ਅੱਛਾ, ਜਿਹੜੇ ਕੈਨੇਡਾ ਤੋਂ ਹੁਣ ਰੀਸੈਂਟਲੀ ਬਹੁਤ ਜ਼ਿਆਦਾ ਪਿੱਛੇ ਆਏ ਆ,
ਜਿੱਦਾਂ ਹੁਣ STCA ਦਾ ਤੁਸੀਂ ਦੱਸਿਆ ਆ, ਉਹਨਾਂ ਦਾ ਹੁਣ ਕੀ ਜਿਹੜਾ ਉਹ ਬਣੂਗਾ, ਕੀ ਇਹਨਾਂ ਦਾ ਹੋ ਸਕਦਾ ਹੈ? ਦੇਖੋ ਜਿਹੜਾ ਅੱਛਾ, ਦੋ ਚੀਜ਼ਾਂ ਆ ਗਈਆਂ। ਸੋ ਪਹਿਲਾਂ ਤਾਂ ਜਿਹੜੀ ਆਪਾਂ ਜਿਹੜਾ ਟਰੈਵਲ ਡਾਕੂਮੈਂਟ ਵਾਲੀ ਗੱਲ ਕਰ ਰਹੇ ਸੀਗੇ, ਹੈ ਨਾ। ਹਾਂਜੀ ਹਾਂਜੀ। ਹੁਣ ਦੇਖੋ, ਜੇ ਬੰਦਿਆਂ ਨੂੰ ਉਹਨਾਂ ਨੇ ਰੋਕ ਰਹੇ ਆ, ਉਹਨਾਂ ਨੇ ਡਾਇਰੈਕਟਿਵ ਦੇ ਦਿੱਤਾ ਨਹੀਂ ਜਾਣਾ, ਨਹੀਂ ਆਣ ਦੇਣਾ, ਤੁਸੀਂ ਮੈਨੂੰ ਦੱਸੋ ਖਬਰ ਨੂੰ ਮੈਂ ਹੋਰ ਕਿੱਦਾਂ ਦੱਸਾਂ? ਮਤਲਬ ਠੀਕ ਹੈ, ਤੁਹਾਨੂੰ ਸੁਣਨੀ ਨਹੀਂ ਪਸੰਦ ਆ, ਪਰ ਉਹਨੂੰ ਮੈਂ ਕਿੱਦਾਂ ਦੱਸਾਂ? ਭਾਈ ਖਬਰ ਤਾਂ ਇਹੀ ਹੈ ਕਿ ਯਾਰ ਨਾ ਜਾਓ, ਹਨਾ। ਹੁਣ ਤੁਹਾਨੂੰ ਉਹ ਖਬਰ ਪਸੰਦ ਨਹੀਂ ਆਈ, ਠੀਕ ਆ। ਰਾਜਕੁਮਾਰ ਇਹ ਕਹਿੰਦਾ ਕਿ ਮੈਂ ਭਾਈ ਖੇਤ ਕਿੱਲਾ ਵੇਚ ਕੇ ਆਇਆ ਸੀਗਾ, ਸਾਲ 'ਚ ਮੈਂ ਪੱਕੇ ਹੁਣ ਅਮਰੀਕਾ 'ਚ, ਫੇਰ ਮੈਂ ਜਾਣਾ ਘੁੰਮਣ ਟੌਰ ਤਾਂ ਮੈਸੇਜ ਤਾਂ ਰਾਜਕੁਮਾਰ ਨੂੰ ਦੇ ਰਹੇ ਕਿ ਰਾਜਕੁਮਾਰ ਜੀ ਏਦਾਂ ਨਹੀਂ ਹੁੰਦਾ ਮੇਰਾ ਵੀਰ, ਆ ਦੇਖ ਹੁਣ ਲਾਅ ਚੇਂਜ ਹੋ ਗਿਆ। ਹੁਣ ਪਤਾ ਤਾਂ ਰਾਜਕੁਮਾਰ ਨੂੰ ਵੀ ਆ ਕਿ ਯਾਰ ਇਹ ਸਹੀ ਗੱਲ ਕਹਿ ਰਿਹਾ, ਪਰ ਰਾਜਕੁਮਾਰ ਕੀ ਕਰ ਰਿਹਾ? ਥੱਲੇ ਜਾ ਕੇ ਕਮੈਂਟ ਪਾ ਰਿਹਾ, ਲੈ ਯਾਰ ਇਹਨਾਂ ਤੇ ਡਰਾਤਾ, ਇਹਨਾਂ ਨੇ ਏਦਾਂ ਕਰਤਾ, ਓਦਾਂ ਵਾ। ਰਾਜਕੁਮਾਰ ਸੁਣਨਾ ਚਾਹ ਰਿਹਾ ਵਾ ਕਿ ਬਈ ਮੈਨੂੰ ਦੱਸੋ ਕਦੋਂ ਮੈਂ ਬਾਹਰ ਛੇਤੀ ਛੇਤੀ ਘੁੰਮਣ ਜਾਵਾਂ। ਤੇ ਮੈਂ ਕਿਹਾ ਰਾਜਕੁਮਾਰ ਜੀ ਮੈਸੇਜ ਤੁਹਾਡੇ ਲਈ ਆ, ਨਾ ਜਾਓ। ਸਪੈਸ਼ਲੀ ਜਿਹੜੇ ਰਾਜਕੁਮਾਰ ਨੇ ਨੇਪਾਲ ਦੇ ਵਿੱਚ ਆਪਣੀ ਨਵੀਂ ਰਿਆਸਤ ਖੋਲੀ ਆ, ਫਿਰ ਉੱਥੋਂ ਦੀ ਟੱਪ ਕੇ ਜਿਹੜੇ ਉੱਧਰ ਜਾ ਰਹੇ ਆ, ਠੀਕ ਆ। ਉਹ ਹਾਲ ਦੀ ਘੜੀ ਕਪਿਲ ਸ਼ਰਮਾ ਦਾ ਸ਼ੋਅ ਦੇਖਣ, ਇਹ ਨਾ ਦੇਖਣ। ਰਾਜਕੁਮਾਰ ਕਹਿੰਦਾ ਕਿ ਮੇਰਾ ਫਿਰ ਵਿਆਹ ਕਿੱਦਾਂ ਹੋਊਗਾ, ਮੇਰੀ ਤਾਂ ਉਮਰ ਹੋਈ ਜਾਂਦੀ ਆ। ਇਹ ਤਾਂ ਹੁਣ ਟਰੰਪ ਸਾਹਿਬ ਨੇ ਥੋੜਾ ਕਿਹਾ ਕਿ ਅਮਰੀਕਾ ਉਹ ਅਸਾਲਮ ਵੀ ਤੁਹਾਡਾ ਛੇਤੀ ਛੇਤੀ ਪਾਸ ਹੋਵੇ, ਫਿਰ ਉੱਥੇ ਵੀ ਆਓ। ਚੀਜ਼ਾਂ ਨੂੰ ਇੱਕ ਕੰਟੈਕਸਟ 'ਚ ਜਿਹੜਾ ਰੱਖੀਦਾ ਹੁੰਦਾ। ਤੁਹਾਡੀ ਜਿਹੜੀ ਜ਼ਿੰਮੇਵਾਰੀ ਆ ਸਮੁੱਚੀ ਕਮਿਊਨਿਟੀ ਵੱਲ ਬਣਦੀ ਆ, ਠੀਕ ਆ। ਤੁਸੀਂ ਜਦੋਂ ਪੰਗੇ ਲੈਣੇ ਆ ਨਾ, ਸਾਰੇ ਜਾਣੇ 10-20 ਜਣੇ ਨੇ ਲੈਤਾ, ਜਿਹੜਾ ਇੱਕ ਸਿੱਧਾ ਸਾਦਾ ਵੀ ਜਿਹੜਾ ਬੰਦਾ ਜਿਹੜਾ ਕਹਿੰਦਾ ਮੈਂ ਨਹੀਂ ਪੁੱਠੇ ਪੰਗੇ ਲੈਣੇ, ਮੈਂ ਨਹੀਂ ਨੇਪਾਲ ਜਾਣਾ, ਮੈਂ ਨਹੀਂ ਉੱਧਰ ਜਾਣਾ, ਉਹ ਵੀ ਚਪੇਟ ਦੇ ਵਿੱਚ ਵਿਚਾਰਾ ਆ ਜਾਂਦਾ। ਜਿਹਨੇ ਹੁਣ ਕਿਸੇ ਨੇ ਸੱਚੀ ਜਾਣਾ ਵਾ, ਠੀਕ ਆ, ਕਿਸੇ ਦਾ ਕੋਈ ਕੈਂਸਰ ਹੋਇਆ, ਘਰਦਿਆਂ ਨੂੰ ਕਿਸੇ ਦੀ ਮੌਤ ਹੋਈ ਹੈ, ਕੁਝ ਹੋਇਆ, ਉਹ ਵੀ ਬੰਦਾ ਹੁਣ ਦੇਖ ਲਓ ਤੁਸੀਂ ਅੜਿੱਕੇ ਲੱਗ ਗਿਆ। ਕਿਉਂ? ਕਿਉਂਕਿ ਤੁਹਾਡਾ ਇੱਥੇ ਟਿਕਾਈ ਨਹੀਂ ਹੁੰਦੀ, ਤੁਹਾਨੂੰ ਹੁਣ ਕੇਸ ਪਾਸ ਹੋ ਗਿਆ, ਚੱਲ ਹੁਣ ਜਾ ਕੇ ਚੱਲੀਏ, ਗ੍ਰੀਨ ਕਾਰਡ ਦੀ ਵੀ ਨਹੀਂ ਵੇਟ ਆ। ਰਾਜਕਰਨ ਜੀ ਹਜ਼ਾਰਾਂ ਦੇ ਵਿੱਚ ਕੇਸ ਏਦਾਂ ਦੇ ਹੈਗੇ ਆ ਜਿਹੜੇ ਗਏ ਆ, ਮੈਨੂੰ ਖੁਦ ਨੂੰ ਵੀ ਪਤਾ ਵਾ ਉਹਨਾਂ ਦਾ। ਗੱਲ ਸਿਰਫ ਇੰਨੀ ਸੀਗੀ ਕਿ ਉਧਰ ਨੂੰ ਅਜੇ ਹਵਾ ਨਹੀਂ ਵਗੀ। ਜੇ ਉਧਰ ਨੂੰ ਵੀ ਹਵਾ ਜਿਹੜੀ ਵਗ ਗਈ, ਠੀਕ ਆ, ਇਹਨਾਂ ਦੇ ਕੋਲ ਕਿਹੜਾ ਵਕੀਲ ਨਹੀਂ ਹੈਗੇ ਆ, ਕਸਟਮ ਬਾਰਡਰ, ਇਹਨਾਂ ਨੇ ਵੀ ਤਾਂ ਰਿਪੋਰਟਾਂ ਆਪਣੀਆਂ ਬਣਾਈਆਂ। ਤੁਸੀਂ ਦੇਖੋ ਕਿ ਐਡੇ ਵੱਡੇ ਜਿਹੜੇ ਆਪਰੇਸ਼ਨ ਕਰਦੇ ਆ ਉੱਥੇ ਤੱਕ ਗਏ ਨਹੀਂ, ਪਰ ਜਿੱਦਣ ਉਦਣ ਵੀ ਜਾਣ ਲੱਗ ਪਏ, ਹੋਰ ਬੜੇ ਸਾਰੇ ਪਰਦੇ ਜਿਹੜੇ ਫਾਸ਼ ਹੋਊਗੇ। 30 ਬਿਲੀਅਨ ਤੋਂ 350 ਬਿਲੀਅਨ ਐਨਫੋਰਸਮੈਂਟ ਦੇ ਲਈ ਅਗਲਿਆਂ ਨੇ ਪੈਸੇ ਜਿਹੜੇ ਉਹ ਡਾਲਰ ਕੱਢ ਲਏ ਆ। ਇਹ ਸਵਾਲ ਸੀ ਨਾ ਵੀ ਕਿੱਦਾਂ ਕਰਨਗੇ, ਇਹਦੇ ਲਈ ਤਾਂ ਮਨੀ ਬਹੁਤ ਚਾਹੀਦੀ ਆ। 1 ਸਾਲ ਦੇ ਵਿੱਚ ਆਲਰੇਡੀ ਉਹਨਾਂ ਨੇ 10 ਗੁਣਾ ਜਿਹੜਾ ਉਹਦਾ ਬਜਟ ਉਹ ਵਧਾ ਦਿੱਤਾ। ਤੁਹਾਨੂੰ ਕੀ ਲੱਗਦਾ ਵੀ ਉਹਦੇ ਨਾਲ ਫਰਕ ਨਹੀਂ ਪੈਣਾ? ਆਬਵੀਅਸਲੀ ਪੈਣਾ, ਸਖਤੀ ਹੋਰ ਵਧਣੀ ਹੈ ਜੀ। ਰਾਈਟ। ਹੁਣ ਜਿੱਦਾਂ ਆਪਾਂ ਕਿਹਾ ਸੀ ਡੀਨੈਚੁਰਲਾਈਜ਼ ਕਰਨ ਲਈ, ਪਹਿਲਾਂ ਜਦੋਂ ਟਰੰਪ ਆਇਆ ਸੀਗਾ, ਫਲੋਰੀਡਾ ਦਾ ਇੱਕ ਬੰਦਾ ਸੀਗਾ, 7-8 ਮਿਲੀਅਨ ਡਾਲਰ ਇੱਕ ਬੰਦੇ ਮਗਰ ਲਗਾਇਆ ਸੀਗਾ, ਠੀਕ ਆ। ਇੱਥੇ ਮੈਨੂੰ ਹੁਣ ਕਮੈਂਟ ਕਰਕੇ ਕਹਿ ਰਿਹਾ ਕਿ ਯਾਰ 15,000 ਫੀਸ ਕਹਿੰਦਾ ਜ਼ਿਆਦਾ, ਵਕੀਲ ਸਾਹਿਬ ਤੁਹਾਡੀ ਘਟਾਓ ਇਹਨੂੰ। ਤੇ 15,000 ਨਾਲ ਮਤਲਬ ਕਿ ਲੜੀਏ ਉਹਨਾਂ ਆਪਾਂ 7 ਮਿਲੀਅਨ ਡਾਲਰ ਵਾਲੇ ਨਾਲ ਬਜਟ ਜਿਹਨੇ ਟੀਮ ਖੜੀ ਕੀਤੀ ਹੋਈ ਆ ਟਰੰਪ ਸਾਹਿਬ ਦੀ। ਸਰਕਾਰ ਵੀ ਮਤਲਬ ਉਹਨਾਂ ਦੀ, ਬਜਟ ਵੀ ਉਹਨਾਂ ਦਾ, ਸਰਕਾਰੀ ਵਕੀਲ ਵੀ ਉਹਨਾਂ ਦੇ, ਜੱਜ ਵੀ ਉਹਨਾਂ ਦੇ, ਜੱਜ ਵੀ ਉਹਨਾਂ ਦਾ। ਚੀਜ਼ ਤੁਹਾਨੂੰ ਚਾਹੀਦੀ ਆ ਤੇ ਇਹ ਤੁਹਾਡੇ ਕੋਲ ਇੱਕ ਉਹ ਇਨਫੋਰਮੇਸ਼ਨ ਆ। ਮੈਂ ਕਿਹਾ ਦੇਖੋ ਹੁਣ ਇਹਦੇ ਵਿੱਚ ਕੰਟੈਕਸਟ ਕੀ ਯਾਰ, ਮਤਲਬ ਸਾਰਿਆਂ ਨੂੰ ਨਹੀਂ ਆਪਾਂ ਸਮਝਾ ਸਕਦੇ, ਨਾ ਹੀ ਸਮਝਾ ਕੇ ਕੋਈ ਉਹ ਆ, ਪਰ ਜਿਹੜਾ ਕੋਈ ਉਹ ਆ ਨਾ ਕਿ ਕਈ ਵਾਰੀ ਏਦਾਂ ਹੁੰਦਾ ਕਿ ਹਵਾ ਛੱਕ ਜਾਂਦੇ ਇੱਧਰੋਂ ਉੱਧਰੋਂ ਸੱਜਣ ਮਿੱਤਰਾਂ ਦੀ, ਬੈਠੇ ਬੈਠੇ ਖਾਦੀ ਪੀਤੀ 'ਚ ਛੱਕ ਜਾਂਦੇ ਹਵਾ। ਇਹ ਮੈਸੇਜ ਉਹਨਾਂ ਦੇ ਲਈ ਆ ਕਿ ਬਾਈ ਤੁਸੀਂ ਆਪਣੇ ਕੇਸ ਲਈ ਸੀਰੀਅਸ ਹੋ ਜਾਓ, ਠੀਕ ਆ। ਐਵੇਂ ਨਾ ਕਿਸੇ ਦੀ ਚੁੱਕ ਚ ਆਇਆ ਕਰੋ, ਸਪੈਸ਼ਲੀ ਜਿਹੜੇ ਆਪ ਪੱਕੇ ਪੁੱਕੇ ਹੋ ਗਏ ਆ, ਠੀਕ ਆ। ਉਦੋਂ ਟਾਈਮ ਹੋਰ ਸੀਗੇ, ਉਹਨਾਂ ਦੀ ਨੌਲੇਜ ਆਊਟਡੇਟਡ ਆ। ਸਰਕਾਰ ਸਿਸਟਮ ਜਿਹੜਾ ਪੂਰਾ ਰੀਵੈਂਪ ਜਿਹੜਾ ਹੋ ਗਿਆ, ਖੇਡ ਦੇ ਜਿਹੜੇ ਰੂਲ ਬਦਲ ਗਏ ਆ। ਕੀ ਹੋਣਾ ਕਿੱਦਾਂ ਹੋਣਾ ਪਤਾ ਕਿਸੇ ਨੂੰ ਵੀ ਨਹੀਂ। ਬੜੀ ਹੁਣ 30 ਬਿਲੀਅਨ ਤੋਂ ਜਦੋਂ 350 ਬਿਲੀਅਨ ਦਾ ਬਜਟ ਜਦੋਂ ਆਇਆ, ਉਹ ਜਦੋਂ ਪੈਸਾ ਆਇਆ ਉਹਦੇ ਨਾਲ ਉਹਨਾਂ ਨੇ ਕੀ ਹੋਰ ਕਰਨਾ ਵਾ, ਇਹ ਕਿਸੇ ਨੂੰ ਪਤਾ ਨਹੀਂ ਅਜੇ ਹੈਗਾ ਕਿ ਕਿਹੜੇ ਲੈਵਲ ਤੱਕ ਉਹਨਾਂ ਨੇ ਜਾਣਾ, ਪਤਾ ਨਹੀਂ ਆ। 350 ਬਿਲੀਅਨ ਵਾਲੀ ਵੀ ਗੱਲ ਤੁਹਾਡੇ ਮੂਰੇ ਲੈ ਕੇ ਆਉਣ ਵਾਲਾ ਪਹਿਲਾ ਜਿਹੜਾ ਸੀਗਾ ਮੰਚ ਇਹ ਸੀਗਾ ਪੰਜਾਬੀ ਰੇਡੀਓ USA, ਠੀਕ ਆ। ਸੋ ਖਬਰਾਂ ਤੁਸੀਂ ਨੋਟ ਕਰੀ ਜਾਓ ਕਿੱਦਾਂ ਆਉਂਦੀਆਂ, ਸੋਰਸ ਦੇ ਨਾਲ ਕਿੱਦਾਂ ਆਉਂਦੀਆਂ, ਉਹਨਾਂ ਦਾ ਕੀ ਕੜਾ ਜਿਹੜਾ ਬਣਦਾ ਫਿਰ ਅੱਗੇ ਜਾ ਕੇ। ਉਹ ਤਾਂ ਕਈ ਵਾਰੀ ਖਬਰਾਂ ਮੈਂ ਆਪ ਹੀ ਨਾ ਸੁਣ ਕੇ ਇੰਡੀਆ ਚੱਲ ਜਾਂਦਾ, ਉੱਥੇ ਬੈਠਾ ਰਿਪੋਰਟਰ ਰਿਪੋਰਟ ਕਰੀ ਜਾਂਦਾ, ਯਾਰ ਏਦਾਂ ਹੋ ਗਿਆ ਓਦਾਂ ਹੋ ਗਿਆ, ਉਹ ਕੁਛ ਹੋਰ ਦਾ ਹੋਰ ਹੀ ਬਣਾ ਦਿੰਦੇ ਆ ਜਿਹੜਾ। ਉਹਨਾਂ ਦੀ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਉਹਨਾਂ ਦੀ ਸੁਣ ਲਓ। ਅੱਜ ਜਦੋਂ ਪਹਿਲੀ ਫਲਾਈਟ ਗਈ ਸੀ ਨਾ ਜਾਂ ਡਿਪੋਰਟ ਵਾਲੀ, ਉਸ ਤੋਂ ਬਾਅਦ ਉਹਨਾਂ ਨੇ ਐਸਾ ਸ਼ਗੂਫਾ ਉੱਥੇ ਛੱਡਿਆ ਵੀ ਸਟੂਡੈਂਟ ਵੀਜ਼ਾ ਲਓ ਤੇ 5 ਸਾਲਾਂ 'ਚ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਉਹਨਾਂ ਨੇ ਦੇ ਦੇਣਾ। ਵੀ ਆਹ ਦੇਖੋ ਸਾਰੇ ਜਾਣੇ ਜਿੰਨੇ ਗ੍ਰੀਨ ਕਾਰਡ ਹੋਏ ਆ ਸਟੂਡੈਂਟ ਵੀਜ਼ੇ ਤੋਂ ਬਾਅਦ 'ਚ, OPTਆਂ CPTਆਂ ਕਰ ਕਰਕੇ, H1B ਕਰ ਕਰਕੇ, ਉਸ ਤੋਂ ਬਾਅਦ 'ਚ ਜਿਹੜੇ ਹੋਏ ਆ ਉਹ ਵਿਚਾਰੇ ਕਮਲੇ ਆ। ਜਿਹੜੇ ਇੰਨੇ ਸਾਲਾਂ ਦੀ ਜਿਹੜੀ ਉਹ ਵੇਟ ਕਰਨ ਦੇ, ਉਹ ਕਮਲੇ ਆ। ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਰੂਲ ਜਿਹੜਾ ਉਹ ਹੈਗਾ ਆ।
ਉੱਥੇ ਤੁਹਾਡੇ ਪੈਸੇ ਹਥਿਆਉਣ ਦੇ ਲਈ ਤੁਹਾਨੂੰ ਬਾਹਰ ਦਾ ਜਿਹੜਾ ਆ ਉਹ ਛੁਣਛਣਾ ਜਿਹੜਾ ਇੱਕ ਹਿਸਾਬ ਦੇ ਨਾਲ ਦਿਖਾਉਣ ਦੇ ਲਈ ਵੀ ਇਹਦੇ ਮਗਰ ਭੱਜੀ ਚੱਲੋ, ਤੁਹਾਡੇ ਉਹਨਾਂ ਨੇ ਪੈਸੇ ਜਿਹੜੇ ਆ ਉਹ ਹੜੱਪਣ ਦੀ ਸਾਜ਼ਿਸ਼ ਨੇ। ਉੱਥੇ ਬਹੁਤ ਸਾਰੇ ਹਰ ਤਰ੍ਹਾਂ ਦਾ ਏਜੰਟ, ਕਿਸੇ ਏਜੰਟ ਨੇ ਕੋਟ ਪਾਇਆ, ਕਿਸੇ ਨੇ ਕਮੀਜ਼ ਪਾਈ, ਕਈ ਫੋਨ ਦੇ ਉੱਤੇ ਉਦਾਂ ਹੀ ਗੱਲਾਂ ਜਿਹੜੀਆਂ ਉਹ ਕਰੀ ਜਾਂਦੇ ਆ। ਜਿਹੜਾ ਬਚ ਕੇ ਮੋੜ ਤੋਂ, ਜਿਹੜਾ ਦੇਖ ਕੇ, ਜੇ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ, ਪੰਜਾਬੀ ਰੇਡੀਓ USA, ਪੰਜਾਬੀ TV USA ਨੂੰ ਫੋਲੋ ਕਰੋ ਉੱਥੇ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਰਿਐਲਿਟੀ ਕੀ ਚੱਲ ਰਹੀ ਆ। ਤੇ ਟਨੀ ਟੇਡ ਕਹਿਣਾ ਜੀ, ਜੇ ਟਰੈਵਲ ਵਾਲੀ ਗੱਲ ਤੁਹਾਡੀ ਜੇ ਫਿਨਿਸ਼ ਆ, ਤੇ ਜੇ ਤੁਸੀਂ ਥੋੜਾ ਕੈਨੇਡਾ ਵਾਲਿਆਂ ਦੇ ਕੰਟੈਕਸਟ ਦੇ ਵਿੱਚ ਥੋੜਾ ਦੱਸਿਓ। ਹਾਂਜੀ, ਵੀ ਉਹਨਾਂ ਦਾ ਕੀ ਬਣਨਾ ਜੀ। ਅੱਛਾ ਜੀ, ਸੋ CLP ਦਾ ਜਿਹੜਾ ਮੁੱਦਾ ਸੀਗਾ, CLP ਦੇ ਮੁੱਦੇ ਦੀਆਂ ਕਈ ਸਾਰੀਆਂ ਵੀਡੀਓ ਆਪਣੀਆਂ ਜਿਹੜੀਆਂ ਹੈਗੀਆਂ, CLP ਦਾ ਮੁੱਦਾ ਆਪਾਂ ਕਈ ਲੋਕਾਂ ਲਈ ਸੋਲਵ ਜਿਹੜਾ ਕਰਤਾ ਸੀਗਾ ਜੀ। ਸੋ ਰਾਜਕਰਨ ਜੀ, ਹੁਣ ਚੀਜ਼ ਬਸ ਇੰਨੀ ਹੋਈ ਹੈ ਕਿ RKK ਵਾਲਾ ਤਾਂ ਮੈਂ ਡਿਟੇਲ 'ਚ ਦੱਸਿਆ ਕਿ ਕਿੱਦਾਂ ਕੀਤਾ, ਉਹਦਾ ਦੱਸਿਆ ਨਹੀਂ ਅਜੇ ਕਿੱਦਾਂ ਸੀਗਾ। ਉਹਦੇ ਕਰਕੇ ਜਨਤਾ ਪਰੇਸ਼ਾਨ ਬੜੀ ਹੈ ਕਿ ਯਾਰ ਸਾਨੂੰ ਦੱਸੋ, ਇੰਟਰਪ੍ਰੇਟਰ, ਟਰਾਂਸਲੇਟਰ ਸਾਰੇ ਮਗਰ ਹੈਗਾ ਕਿੱਦਾਂ। ਮੈਂ ਕਿਹਾ ਪਤੰਦਰਾਂ ਨੂੰ ਦੱਸਣਾ ਨਹੀਂ ਹੁਣ ਕਿੱਦਾਂ ਵਾ, ਕੀ ਆ ਕੁੰਡੀ ਦੱਸੋ ਸਾਨੂੰ। ਇਹ ਤਾਂ ਹੁਣ ਚੱਲ ਲੈਣ ਦਿਓ ਕਿ ਦੱਸੋ ਹੁਣ ਕਿ ਕਿਹੜਾ ਸੋਲਵ ਕਰਦਾ ਵਾ ਵਕੀਲ, ਕਿਹੜਾ ਨਹੀਂ ਸੋਲਵ ਕਰਦਾ ਵਾ। ਕਿਉਂਕਿ ਕਈ ਵਾਰੀ ਸੀਗਾ ਕਿ ਜ਼ਿਆਦਾ ਦੱਸ ਕੇ ਵੀ ਮੈਂ ਕਿਹਾ ਬੁਰੇ ਆਪਾਂ ਬਣ ਜਾਂਦੇ ਆ। ਠੀਕ ਹੈ, ਇੱਕ ਤਾਂ ਆਈਏ ਸਾਰੀ ਡਿਟੇਲ 'ਚ ਦੱਸੀਏ, FRB ਦੱਸੀਏ, ਕਦੀ ਉਹ ਦੱਸੀਏ, ਹਨਾ। ਹੁਣ ਕੀ ਸੀਗਾ ਕਿ CLP ਦਾ ਇੱਕ ਮੁੱਦਾ ਸਦਰਨ ਬਾਰਡਰ ਤੋਂ ਜਿਹੜਾ ਮੈਕਸੀਕੋ ਤੋਂ ਆਇਆ, STCA ਦਾ ਜਿਹੜਾ ਮੁੱਦਾ ਹੈਗਾ ਕੈਨੇਡੀਅਨ ਬਾਰਡਰ ਵੱਲੋਂ ਜਿਹੜਾ ਐਂਟਰ ਕੀਤਾ ਜੀ। ਜਿਹੜਾ ਕੈਨੇਡੀਅਨ ਬਾਰਡਰ ਵੱਲੋਂ, ਮਤਲਬ ਦੋਨਾਂ ਦੇ ਕਾਨੂੰਨ ਬੇਸਿਕਲੀ ਇਹੀ ਕਹਿੰਦੇ ਆ ਕਿ ਤੁਸੀਂ ਇਹ ਜਿਹੜੇ ਦੇਸ਼ਾਂ ਚੋਂ ਲੰਘ ਕੇ ਆ ਰਹੇ ਆ, ਸਪੈਸ਼ਲੀ ਮੈਕਸੀਕੋ ਤੇ ਕੈਨੇਡਾ, ਇੱਥੋਂ ਦੀ ਤੁਸੀਂ ਅਸਾਈਲਮ ਜਿਹੜਾ ਉਹ ਫਾਈਲ ਕਰਕੇ ਆਓ। ਜੇ ਬਿਨਾਂ ਅਸਾਈਲਮ ਦੇ ਤੁਸੀਂ ਆਉਂਦੇ ਆ ਤਾਂ ਉਹਦੀ ਤੁਹਾਨੂੰ US ਦੇ ਵਿੱਚ ਤੁਹਾਡੀ ਐਲੀਜੀਬਿਲਿਟੀ ਨਹੀਂ ਬਣਦੀ। ਇਹ ਉਹਨਾਂ ਦਾ ਜਿਹੜਾ ਸੀਗਾ ਰੂਲ ਸੀਗਾ। ਠੀਕ ਹੈ, ਜਿਹੜਾ ਹੁਣ STCA ਵਾਲਾ, ਉਹਦੀ ਤਾਂ ਸਿੱਧੇ ਫੈਮਿਲੀ ਬੇਸ ਦੀ ਉਹਨਾਂ ਨੇ ਕੁਝ ਇੱਕ ਐਕਸੈਪਸ਼ਨਸ ਜਿਹੜੀਆਂ ਰੱਖੀਆਂ ਸੀਗੀਆਂ ਕਿ ਜੇ ਤੁਹਾਡਾ ਬਲੱਡ ਰਿਲੇਟਿਵ ਵਗੈਰਾ ਹੈਗਾ, ਉਹ ਚੀਜ਼ਾਂ ਤੇ ਤੁਹਾਨੂੰ ਜਿਹੜਾ ਫਾਇਦਾ ਦੇ ਸਕਦੇ ਸੀਗੇ। ਜਿਹੜਾ ਮੈਕਸੀਕੋ ਵਾਲਾ ਹੈਗਾ, ਉਹਦੇ ਵਿੱਚ ਫੈਮਿਲੀ ਯੂਨਿਟੀ ਦੀ ਨਹੀਂ ਉਹਨਾਂ ਨੇ ਐਕਸੈਪਸ਼ਨ ਰੱਖੀ ਸੀ, ਉਹਨਾਂ ਨੇ ਹੋਰ ਕੁਝ ਐਕਸੈਪਸ਼ਨ ਰੱਖੀਆਂ ਸੀਗੀਆਂ ਉਦੋਂ। ਇੱਕ ਤਾਂ CBP 1 ਵਾਲਾ ਜਿਹੜਾ ਪੋਰਟ ਰਾਹੀਂ ਆਇਆ, ਹੁਣ ਤਾਂ ਚਲੋ CBP 1 ਵੀ ਉਹਨਾਂ ਨੇ ਚੱਕ ਹੀ ਦਿੱਤਾ, ਉਹ ਤਾਂ ਚੀਜ਼ ਜਿਹੜੀ ਮੁਕਾਈ ਦਿੱਤੀ ਟਰੰਪ ਨੇ। ਉੱਥੇ ਜਿਹੜੀ ਗੱਲ ਸੀਗੀ ਕਿ ਤੁਹਾਡਾ ਜਿਹੜਾ ਇਮੀਨੈਂਟ ਥ੍ਰੈਟ ਕੀ ਹੈਗਾ, ਤੇ ਮਤਲਬ ਦੋਨਾਂ ਦੇ ਜਿਹੜੇ ਕਾਨੂੰਨ ਡਿਫਰੈਂਟ ਸੀਗੇ। ਕੁਛ ਇੱਕ ਹੱਦ ਤੱਕ ਜਿਹੜਾ ਬੰਦਾ ਮੈਕਸੀਕੋ ਤੋਂ ਬਾਰਡਰ ਟੱਪਿਆ ਉਹ ਬੈਟਰ ਆਫ ਸੀਗਾ ਕੈਨੇਡੀਅਨ ਬਾਰਡਰ ਟੱਪਣ ਵਾਲੇ ਤੋਂ। ਕਾਫੀ ਸਾਰੇ ਲੋਕੀ ਸੀਗੇ ਜਿਹੜੇ, ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਸੀਗਾ ਕਿ ਕੈਨੇਡਾ ਨੂੰ ਪਹਿਲਾਂ ਉਹ ਮੈਕਸੀਕੋ ਚਲੇ ਜਾਂਦੇ, ਫੇਰ ਬਾਰਡਰ ਟੱਪਦੇ ਸੀਗੇ ਕਿ CLP ਦਾ ਮੁੱਦਾ ਉਹਨਾਂ ਦੇ ਲਈ ਸੌਖਾ ਹੁੰਦਾ ਹੈਗਾ। ਏਦਾਂ ਉਹਨਾਂ ਦੀ ਜੋ ਵੀ ਸੋਚ ਜਿਹੜੀ ਸੀਗੀ। ਠੀਕ ਆ, ਆਪਾਂ ਪਹਿਲਾਂ ਤਾਂ ਕਦੀ ਕਿਸੇ ਨੂੰ ਇਨਕਰੇਜ ਨਹੀਂ ਕੀਤਾ ਯਾਰ ਬਾਰਡਰ ਟੱਪੋ। ਠੀਕ ਆ, ਸਾਰਿਆਂ ਨੂੰ ਇਹੀ ਕਿ ਯਾਰ ਇਹ ਨਾ ਕਰੋ ਕੰਮ। ਤੇ ਜਦੋਂ ਦੇ ਇਹ ਲਾਅ ਜਿਹੜੇ ਪਾਸ ਹੈ, ਉਹੀ ਹੈ ਕਿ ਬਿਲਕੁਲ ਡਿਫਿਕਲਟ ਹੋ ਜਾਣਾ। ਉਹਦੇ ਵਿੱਚ ਹੁਣ ਕੀ ਸੀਗਾ ਕਿ ਜਿਹੜੇ STC ਵਾਲੇ ਸੀਗੇ, ਬੜੀ ਗਿਣਤੀ ਦੇ ਵਿੱਚ ਲੋਕੀ ਕੈਨੇਡਾ ਤੋਂ ਇੱਥੇ ਟੱਪ ਕੇ ਆ ਗਏ, ਉਹਨਾਂ ਨੂੰ ਕਾਨੂੰਨ ਜਿਹੜਾ ਨਹੀਂ ਪਤਾ ਸੀਗਾ। STCA ਤਾਂ ਜਿਹੜੀ ਹੁਣ ਸਟੈਚੂਟਰੀ ਹੋ ਗਿਆ ਕਿ ਮਤਲਬ ਉਹ ਤਾਂ ਪੱਥਰ ਤੇ ਲਕੀਰ ਇੱਕ ਹੋ ਗਈ ਕਿ ਦਿਖਾਓ ਤੁਸੀਂ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕੀਤਾ ਤੇ ਉਹਦਾ ਕੀ ਰਿਜ਼ਲਟ ਬਣਿਆ। ਹੁਣ ਜਿਹੜੇ ਲੋਕੀ STCA ਤੋਂ ਬਾਅਦ ਜਿਹੜੇ ਆਏ ਆ, ਜਿਹਨਾਂ ਨੂੰ ਐਕਸੈਪਸ਼ਨ ਫੈਮਿਲੀ ਦੀ ਨਹੀਂ ਹੈਗੀ, ਯੂਨਿਟੀ ਦੀ, ਅਲਟੀਮੇਟਲੀ ਇਹਨਾਂ ਦੇ ਕੇਸਾਂ ਦਾ ਕੀ ਹੋਣਾ ਕਿ ਅਸਾਈਲਮ ਨਹੀਂ ਗ੍ਰਾਂਟ ਹੋਣਾ। ਇਹ ਸਾਰੇ ਵਕੀਲਾਂ ਨੂੰ ਜਿਹੜਾ ਪਤਾ ਵਾ, ਤਾਂ ਵੀ ਕਈ ਵਕੀਲਾਂ ਨੇ ਜਿਹੜੀਆਂ ਵੀਡੀਓ ਬਣਾਈਆਂ ਕਿ ਨਹੀਂ ਜੀ ਤੁਹਾਨੂੰ ਏਦਾਂ ਕਰ ਦਾਂਗੇ, ਓਦਾਂ ਕਰ ਦਾਂਗੇ, ਬਾਅਦ ਚ ਮੋਸ਼ਨ ਟੂ ਰੀਓਪਨ ਹੋ ਜਾਊਗਾ, ਕਾਨੂੰਨ ਚੇਂਜ ਹੋ ਜਾਊਗਾ। ਝੂਠੇ ਜਿਹੜੇ ਸਬਜ਼ ਬਾਗ ਲੌਂਗ ਟਰਮ ਦੇ ਦਿਖਾਏ ਆ। ਅੱਗੋਂ ਦੀ ਲੋਕ ਵੀ ਕਹਿੰਦੇ ਸੀ ਲੈ ਯਾਰ ਇਹ ਵਕੀਲ ਨੇ ਹੌਸਲਾ ਦਿੱਤਾ। ਹੁਣ ਗੱਲ ਉਹੀ ਆ ਗਈ ਨਾ, ਹੌਸਲਾ। ਹਾਂਜੀ, ਪੁਆਇੰਟ ਮੇਰਾ ਕੀ ਸੀਗਾ, ਮੈਂ ਤਾਂ ਨਹੀਂ ਤੁਹਾਨੂੰ ਕਦੀ RKK ਦਾ ਹੌਸਲਾ ਦਿੱਤਾ। ਮੈਂ ਤਾਂ ਇਹੀ ਕਿਹਾ ਯਾਰ ਢਾਂਚੇ ਮਿਲਦੇ ਇਹਨਾਂ ਦੇ ਏਦਾਂ। ਠੀਕ ਆ, ਜਿੱਥੇ ਨਿੰਦਿਆ ਕਰਨੀ ਬਣਦੀ ਸੀ ਨਿੰਦਿਆ ਕੀਤੀ, ਪਰ RKK ਦੀ ਜਾ ਕੇ ਫਾਈਟ ਕੀਤੀ। ਹੌਸਲੇ ਵਾਲਿਆਂ ਨੇ ਤਾਂ ਨਹੀਂ ਫਾਈਟ ਕੀਤੀ। ਹੌਸਲੇ ਵਾਲਿਆਂ ਨੇ ਕੀ ਕਰਨਾ ਹੁੰਦਾ, ਹੌਸਲੇ ਵਾਲਿਆਂ ਨੇ ਜਦੋਂ ਤੁਸੀਂ ਕਲਾਇੰਟ ਆ ਗਏ, ਉਹਨਾਂ ਕਿਹਾ ਆਓ ਜੀ। ਜਦੋਂ ਮੁਸੀਬਤ 'ਚ ਪੈ ਗਏ ਨਾ, ਹੁਣ ਸਾਰੀਆਂ ਤੁਸੀਂ ਵੀਡੀਓ ਦੇਖੋ ਜਿੰਨੀਆਂ ਮੇਰੀਆਂ ਸੋਸ਼ਲ ਮੀਡੀਆ ਤੇ ਆ। ਮੈਂ 4 ਮਹੀਨੇ ਪਹਿਲਾਂ ਵਕੀਲ ਬਦਲ ਕੇ ਆਇਆ ਸੀ, ਮੈਂ 2 ਮਹੀਨੇ ਪਹਿਲਾਂ ਵਕੀਲ ਬਦਲ ਕੇ ਆਇਆ ਹੈਗਾ। ਪਹਿਲਾਂ ਦੇਖੋ ਉਹਨਾਂ ਨੂੰ ਕਿ ਕਿੰਨੀਆਂ, ਉਹਦੀ ਗਿਣਤੀ ਕਿੰਨੀ ਹੈਗੀ ਆ ਹਰੇਕ ਬੰਦੇ ਦੀ, ਕਿੰਨੇ ਆ। ਤੁਸੀਂ ਆਪ ਬਾਕੀ ਹਿਸਾਬ ਲਾ ਲਓ। ਮੈਂ ਕਹਿੰਦਾ ਕੋਈ ਵਕੀਲ ਏਦਾਂ ਦਾ ਨਹੀਂ ਹੋਣਾ ਜਦ ਤੋਂ ਬੰਦਾ ਨਹੀਂ ਆਇਆ ਹੋਣਾ। ਠੀਕ ਆ, ਗੱਲ ਬਸ ਇਹੀ ਸੀਗੀ ਕਿ ਹੌਸਲਾ ਤਾਂ ਨਹੀਂ ਆਪਣੇ ਕੋਲ ਹੈਗਾ। ਕਾਨੂੰਨ ਦੀ ਆਪਾਂ ਗੱਲ ਕਰਾਂਗੇ। ਤੇ ਜਿਹੜਾ ਹੁਣ STC ਵਾਲਾ ਜਿਹੜੇ ਕੈਨੇਡਾ ਵਾਲੇ ਆਏ ਆ, ਇਹ ਪ੍ਰੋਬਲਮ ਜਿਹੜੀ ਆਊਗੀ ਵੱਡੇ ਲੈਵਲ ਤੇ। ਠੀਕ ਆ, 2 ਕੰਟਰੀਆਂ ਦਾ ਆਪਸ ਦੇ ਵਿੱਚ ਟ੍ਰੀਟੀ ਜਿਹੜਾ ਹੈਗਾ। ਠੀਕ ਆ, ਤੇ ਉਹਨਾਂ ਨੇ ਕੁਝ ਸੋਚ ਕੇ ਜਿਹੜਾ ਉਹ ਕੀਤਾ। ਤੇ ਉਧਰਲੇ ਪਾਸੇ ਜੇ ਬੰਦੇ ਅਨਲੈਸ ਵਾਕਿਆ 51ਵਾਂ ਸੂਬਾ ਬਣਾ ਲੈਂਦੇ ਕੈਨੇਡਾ ਨੂੰ। ਜੇ 51ਵਾਂ ਸੂਬਾ ਬਣਾ ਲੈਂਦੇ ਤਾਂ ਦੇਖਦੇ ਆ ਫਿਰ ਕਿੱਧਰ ਨੂੰ ਗੱਲਾਂ ਪਤਾ ਜਾਂਦੀਆਂ। ਵੈਸੇ ਬਣਾ ਲੈਣ ਤਾਂ ਵਧੀਆ ਗੱਲ ਆ, ਇੱਕ ਵਾਰੀ ਪੱਕੇ ਕਰ ਦੇਣ ਸਾਰਿਆਂ ਨੂੰ, ਬਸ ਸਿਆਪਾ ਖਤਮ ਫਿਰ ਉਸ ਤੋਂ ਬਾਅਦ। ਸਹੀ ਆ,
ਜੀ ਦੋਨੋਂ ਕੰਟਰੀਆਂ ਨੂੰ ਫਾਇਦਾ ਵੈਸੇ ਹੋਊਗਾ ਮੇਰੇ ਹਿਸਾਬ ਨਾਲ, ਤਾਂ ਜੇ ਬਣਾ ਲੈਂਦੇ ਆ। ਤੇ ਉਹਨਾਂ ਦੇ ਵੀ ਜਿਹੜੇ ਸ਼ਹਿਰ ਹੈ ਕੈਨੇਡਾ ਵਾਲੇ, ਉਹ ਵੀ ਮਤਲਬ ਅਮਰੀਕਾ ਦੇ ਕਰਕੇ ਹੀ ਜਿਹੜੇ ਨਾਲ ਬਾਰਡਰ ਦੇ ਆ ਉਹੀ ਜ਼ਿਆਦਾ ਵੈਲ ਟੂ ਡੂ ਹੈਗੇ ਹਨਾ, ਤੇ ਓਬਵੀਅਸਲੀ ਰਿਸੋਰਸਿਸ ਉਹਨਾਂ ਕੋਲ ਵੀ ਕਿੰਨੇ ਸਾਰੇ ਹੈਗੇ ਆ। ਜੇ ਬਣਾ ਲੈਂਦੇ ਆ ਤਾਂ ਵਧੀਆ, ਨਾਲ ਇਹਨਾਂ ਦਾ ਲਾਸਟ ਉਸਕੇ ਸਾਰਾ ਇਕੱਠਾ ਹੋ ਜਾਊਗਾ ਉਹਦੇ ਨਾਲ। ਠੀਕ ਆ, ਮੈਂ ਤਾਂ ਕਹਿੰਦਾ ਇੱਧਰੋਂ ਵੀ ਮੈਕਸੀਕੋ ਨੂੰ ਵੀ ਚੱਕੋ ਵਿੱਚ, ਕਾਬੋ ਕੁੱਬੋ ਵੀ ਵਿੱਚ ਪਾਓ। ਨਹੀਂ ਧੱਕਾ ਨਹੀਂ ਆਲਰੇਡੀ ਬਥੇਰਾ ਜਿਹੜਾ ਹੋ ਜਾਂਦਾ ਹੈ, ਇੰਨਾ ਨਹੀਂ ਜਾਂਦਾ। ਉਦਾਂ ਤਾਂ ਮੈਂ ਕਿਹਾ ਜੇ ਲੋਕਾਂ ਦੀਆਂ ਵੋਟਾਂ ਪਵਾ ਲੈਣ, ਲੋਕਾਂ ਨੇ ਵੋਟ ਤੇ ਉਹੀ ਕਰਨਾ ਕਿ ਇਹਦੇ ਨਾਲ ਜਾ ਕੇ ਆਪਾਂ ਜੁੜਨਾ। ਕਿਉਂਕਿ ਸੁਪਰ ਪਾਵਰ, ਚਲੋ ਕਹਿੰਦੇ 5 ਸੁਪਰ ਪਾਵਰਾਂ, ਪਰ ਸੁਪਰ ਪਾਵਰ ਹੈਗੀ ਇੱਕੋ ਹੀ ਆ, ਅਮਰੀਕਾ। ਠੀਕ ਆ, ਇਹ ਸੀਗਾ ਬਾਈਡਨ ਹੁਣਾਂ ਨੂੰ ਜਿਹੜੀ ਸੀਗੀ ਵਰਤਣੀ ਨਹੀਂ ਆਈ। ਟਰੰਪ ਹੁਣਾਂ ਨੇ ਜਿਹੜਾ ਸੀਗਾ ਉਹ ਦੱਸਤਾ ਕਿ ਯਾਰ ਤੁਸੀਂ ਸ਼ੇਰ ਹੋ ਕੇ ਤੁਸੀਂ ਕਿੱਥੇ ਹੱਥ ਅੱਡੀ ਜਾਂਦੇ ਆ ਲੋਕਾਂ ਮੂਹਰੇ, ਹੁਕਮ ਦਿਓ ਸਿੱਧੇ ਉਹਨਾਂ ਨੂੰ। ਜੀ ਜੀ, ਅੱਛਾ, ਇਹ ਹੋ ਗਈ ਕੈਨੇਡਾ ਵਾਲਿਆਂ ਦੀ ਗੱਲ। ਗਾਰਡੀਅਨਸ਼ਿਪ ਨੂੰ ਲੈ ਕੇ ਵੀ ਬੜੇ ਸਵਾਲ ਅਟਾਰਨੀ ਟਿਰਕੈਨਾ ਜੀ ਜਿਹੜੇ ਉਹ ਆਉਂਦੇ ਆ, ਉਹਨਾਂ ਕੇਸਿਸ ਦੀ ਕੀ ਇਸ ਟਾਈਮ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ? ਗਾਰਡੀਅਨਸ਼ਿਪ ਦਾ ਜਿਹਦਾ ਗ੍ਰਾਂਟ ਹੋ ਗਿਆ 360, ਜਿੱਦਾਂ ਪਹਿਲਾਂ ਹੀ ਦੱਸਿਆ ਕਿ ਇਟਸੈਲਫ ਉਹ ਇੱਕ ਸਟੈਚੂਟਰੀ ਪ੍ਰੋਲ ਆ, ਉਹ ਬੰਦਾ ਰਹਿ ਸਕਦਾ, ਉਹਨੂੰ ਡਿਪੋਰਟ ਉਹਨਾਂ ਨੇ ਨਹੀਂ ਕਰਨਾ, 2 ਸਾਲ ਦਾ ਰੂਲ ਉਹਨਾਂ ਤੇ ਨਹੀਂ ਲਾਣਾ। ਠੀਕ ਹੈ ਜੀ, ਸੋ ਉਹਨਾਂ ਦਾ ਜਿਹੜਾ ਉਸ ਤਰੀਕੇ ਨਾਲ 360 ਅਪਰੂਵ ਹੋਇਆ ਉਹਦਾ, ਜਿਹਦਾ ਨਹੀਂ ਹੋਇਆ ਜੇ ਉਹਨੂੰ ਪ੍ਰੋਬਲਮ ਆ। ਆਲਰਾਈਟ, ਠੀਕ ਹੈ, ਓਕੇ। ਤੇ ਆਪਾਂ ਹੁਣ ਜਿਹੜੀਆਂ ਕੁਝ ਨਿਊਜ਼ ਵੱਲ ਨੂੰ ਜਿਹੜਾ ਉਹ ਵੱਧਦੇ ਆ, ਜਿਹੜਾ ਆਪਾਂ ਥੋੜੀ ਜਿਹੀ ਗੱਲਬਾਤ ਆਪਾਂ ਚਲੋ ਇਨਫੈਕਟ ਉਹਦੇ ਤੇ ਕਰ ਹੀ ਲਈ ਆ, ਉਹਨੂੰ ਹੋਰ ਥੋੜਾ ਵਿਸਥਾਰ ਦੇ ਵਿੱਚ ਜਿਹੜਾ ਲੈ ਕੇ ਜਾਂਦੇ ਆ। ਜਿਹੜਾ ਸੈਨੇਟ ਨੇ $350 ਬਿਲੀਅਨ ਦੀ ਜਿਹੜੀ ਫੰਡਿੰਗ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਲਈ ਜਿਹੜੀ ਇਹਨਾਂ ਨੇ ਅਪਰੂਵ ਕੀਤੀ ਆ, ਤੇ ਹੁਣ ਉਹ ਹਾਊਸ ਵਾਲਿਆਂ ਨੂੰ ਕਹਿ ਰਿਹਾ ਵੀ ਭਾਈ ਤੁਸੀਂ ਇਸ ਦੇ ਉੱਤੇ ਮੋਹਰ ਜਿਹੜੀ ਉਹ ਹੁਣ ਲਾਓ। ਇਹਦਾ ਕੀ ਮਤਲਬ ਆ? ਇੱਕ ਪਾਸੇ ਤਾਂ ਆਪਾਂ ਇਹ ਵੀ ਰੌਲਾ ਸੁਣਦੇ ਆ ਵੀ ਟਰੰਪ ਹੁਣਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਮਾਸ ਡਿਟੈਂਸ਼ਨ ਤੇ ਡੈਪੋਟੇਸ਼ਨ ਪਲਾਨ ਆ, ਉਹਦੇ ਉਲਟ ਵੀ ਆਵਾਜ਼ਾਂ ਜਿਹੜੀਆਂ ਉਹ ਸੁਣਦੀਆਂ ਆ, ਪਰ ਸੈਨੇਟ ਹਾਊਸ ਕਿਤੇ ਨਾ ਕਿਤੇ ਟਰੰਪ ਹੁਣਾਂ ਦੇ ਮੂਹਰੇ ਵੀ ਗੋਡੇ ਟੇਕੀ ਬੈਠੇ ਆ। ਉਹ ਉਹਨਾਂ ਦੇ ਹੀ ਏਜੰਡੇ ਵਾਲੇ ਬਜਟਸ ਆ, ਉਹਨਾਂ ਨੂੰ ਇਹ ਪਾਸ ਕਰ ਰਹੇ ਆ। ਇਹਦਾ ਹੁਣ ਕੀ ਅਸਰ ਆਪਾਂ ਦੇਖਾਂਗੇ? 30 ਬਿਲੀਅਨ ਤੋਂ ਜਿਹੜਾ 350 ਬਿਲੀਅਨ ਵੱਧ ਕੇ ਇਮੀਗ੍ਰੇਸ਼ਨ ਐਨਫੋਰਸਮੈਂਟ ਜਿਹੜੀ ਉਹ ਉਹਦਾ ਫੰਡਿੰਗ ਵਧਣੀ ਆ, ਉਹਦਾ ਕੀ ਅਸਰ ਹੋਊਗਾ? ਜੀ ਬਿਲਕੁਲ। ਸੋ ਪਹਿਲਾਂ ਇੱਕ ਚੀਜ਼ ਨੂੰ ਸੋਚ ਕੇ ਦੇਖੋ, 30 ਬਿਲੀਅਨ ਤੋਂ 350 ਬਿਲੀਅਨ, ਮਿਲੀਅਨ ਦੀ ਗੱਲ ਨਹੀਂ ਕਰ ਰਹੇ, ਬਿਲੀਅਨ ਦੀ ਗੱਲ ਕਰ ਰਹੇ ਹਾਂ। ਠੀਕ ਆ, ਮੈਥ ਬੜਾ ਸੌਖਾ ਜਿਹਾ। 1 ਬਿਲੀਅਨ ਦੇ ਵਿੱਚ 1000 ਮਿਲੀਅਨ ਡਾਲਰ ਹੁੰਦਾ, 1 ਬਿਲੀਅਨ ਦੇ ਵਿੱਚ 1000 ਬਿਲੀਅਨ ਡਾਲਰ ਹੁੰਦਾ। ਜੇ ਟੌਪ ਕੰਟਰੀ ਜਿਹੜੇ ਆਉਂਦੇ ਆ, ਇੰਡੀਆ ਸਾਰਿਆਂ ਦੇ ਮਗਰ ਜੇ 1 ਬਿਲੀਅਨ ਵੀ ਉਹ ਲਾ ਦੇਣ, ਠੀਕ ਆ, 350 ਬਿਲੀਅਨ ਦਾ, ਤਾਂ ਵੀ ਉਹਨਾਂ ਕੋਲ 345 ਵੱਜ ਜਾਣਾ। ਜੇ 1 ਬਿਲੀਅਨ ਡਾਲਰ ਵੀ, 1000 ਡਾਲਰ ਵੀ ਲਾ ਦੇਣ ਕਿ ਇਹ ਕੰਟਰੀ ਦੇ ਇਨਵੈਸਟੀਗੇਟ ਕਰੋ, ਵਾਵਾ ਫਰਾਡ, ਅਸਾਲਮ ਵਾਲੇ, ਨੇਪਾਲ ਦੇ ਬਾਰਡਰ ਟੱਪੇ ਹੋਏ, ਜੇ 1 ਬਿਲੀਅਨ ਵੀ ਲਾ ਦੇਣ, ਮੈਨੂੰ ਹੁਣ ਪਤਾ ਨਹੀਂ ਸਲਾਹ ਕਿੱਦਾਂ ਮਿਲਣੀ ਹੈ ਜਦੋਂ ਪੈਸਾ ਐਡਾ ਸਾਰਾ ਆ ਗਿਆ। ਠੀਕ ਆ, 35 ਇਹ ਬਣ ਗਿਆ ਕਿੰਨਾ? 35 ਸੌਰੀ, ਇਹ ਤਾਂ ਹੁਣ ਕਾਊਂਟ ਹੋਣਾ 35,000 ਤੇ 3.5 ਲੱਖ ਮਿਲੀਅਨ। ਦੈਟ ਇਜ਼ ਲੋਟ ਆਫ ਮਨੀ। ਤੁਸੀਂ ਆਪ ਬਾਕੀ ਸਮਝਦਾਰ ਆ, ਤੁਸੀਂ ਕਹਿਣਾ ਡਰਾਵੇ ਡਰੂਵੇ ਫੇਕ ਹੌਸਲੇ ਵਾਲੇ ਤੁਹਾਨੂੰ ਜਿਹੜੇ ਦੇ ਰਹੇ ਆ 350 ਬਿਲੀਅਨ, ਮਤਲਬ ਕਿ 35,000 ਮਿਲੀਅਨ ਡਾਲਰਸ ਸਿਰਫ ਇਨਫੋਰਸਮੈਂਟ ਐਕਸ਼ਨ ਵਾਸਤੇ ਜਿਹੜਾ ਉਹਨਾਂ ਨੇ ਕਰਨਾ। ਠੀਕ ਆ, ਇਹ ਪੈਸੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਲੱਗਣਾ ਹੁਣ। ਤੇ ਜਜ਼ਬਾਤ ਜਿਹੜੇ ਸੀਗੇ ਅਫਸਰਾਂ ਦੇ ਆਲਰੇਡੀ ਕਾਇਮ ਹੈ, ਆਲਰੇਡੀ ਰਾਈਟ ਲੀਨਿੰਗ ਸੀਗੇ। ਹਵਾ ਪੂਰੀ ਫੁੱਲ ਜਿਹੜੀ ਵਗੂਗੀ ਇੱਧਰ ਨੂੰ, 100% ਜਿਹੜੀ ਵਗੂਗੀ। ਸਿਰਫ ਸਵਾਲ ਇਹ ਰਹਿ ਜਾਂਦਾ ਕਿ ਨਾਰਮਲੀ ਜਿਹੜੀਆਂ ਜਦੋਂ ਇਦਾਂ ਦੀ ਚੀਜ਼ਾਂ ਪਾਸ ਹੁੰਦੀਆਂ ਨਾ, ਉਹਦੇ ਵਿੱਚ ਇੱਕ ਕਨਸਟੀਟਿਊਸ਼ਨਲ ਗਰੰਟੀ ਉਹ ਦੱਸਦੇ ਆ ਕਿ ਸੇਫਗਾਰਡ ਕੀ ਹੋਣੇ ਆ, ਕਿ ਧੱਕਾ ਨਾ ਹੋਵੇ। ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ, ਕੋਈ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ, ਕੁਝ ਨਹੀਂ, ਸਿੱਧੇ ਬਲੈਂਕ ਚੈੱਕ ਹੀ ਕਾਈਂਡ ਆਫ ਇਹ ਹੈਗਾ। ਅੱਛਾ, ਮਾਸ ਡਿਪੋਰਟੇਸ਼ਨ ਦਾ ਜਿਹੜਾ ਪਲਾਨ ਇਹ ਹੈਗਾ। ਵਾਓ। ਤੇ ਇਹ ਕੋਈ ਇਦਾਂ ਦਾ ਨਹੀਂ ਕਿ ਇਮੀਗ੍ਰੇਸ਼ਨ ਲਾਅ ਸੁਧਾਰਨ ਵਾਸਤੇ ਆ ਜਾਂ ਹੋਰ ਉਹ ਕਰ ਦੇਣਾ, ਇਨਫਰਾਸਟ੍ਰਕਚਰ ਬਿਲਡ ਕਰਨਾ। ਇਹ ਹੈਗਾ ਕਿ ਇਹ ਜਿਹੜੇ ਲੋਕੀ ਚੱਕ ਕੇ ਵਾਪਸ ਕਿੱਦਾਂ ਭੇਜਣੇ ਆ, ਇਨਫੋਰਸਮੈਂਟ ਐਕਸ਼ਨ ਜਿਹੜਾ ਕਿੱਦਾਂ ਕਰਨਾ। ਇਹ ਜਿਹੜਾ ਇਹਨਾਂ ਨੇ ਅਪਰੂਵ ਕੀਤਾ, ਇਹਦੇ ਵਿੱਚ ਕੋਈ ਇਹਨਾਂ ਨੇ ਕਨਸਟੀਟਿਊਸ਼ਨਲ ਗਰੰਟੀ, ਕੋਈ ਵੀ ਪ੍ਰੋਟੈਕਸ਼ਨ ਜਿਹੜੀ ਕਿ ਕਿੱਦਾਂ ਲੋਕਾਂ ਦੇ ਉਹ ਕਰਨੇ ਆ, ਕਿੱਦਾਂ ਸਟਾਫ ਦੀ ਟ੍ਰੇਨਿੰਗ ਹੋਣੀ ਆ, ਕਿ ਕਿੱਦਾਂ ਉਹਨਾਂ ਨੂੰ ਸਹੀ ਫੇਅਰ ਪ੍ਰੋਸੈਸ ਦੱਸਣਾ, ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਜਿੱਦਾਂ ਭਾਜੀ ਤੁਸੀਂ ਖਬਰ ਦਿੱਤੀ ਹੈ, ਤੁਹਾਨੂੰ ਪੈਨਾਮਾ ਤੋਂ ਕਿਸੇ ਦਾ ਫੋਨ ਆਇਆ ਸੀਗਾ, ਮੈਂ ਜਿਹੜੀ ਖਬਰ ਦਿੱਤੀ ਹੈ ਕਿ ਮੈਕਸੀਕੋ ਤੋਂ ਜਿਹੜੇ ਇਨਫੋਰਮੇਸ਼ਨ ਜਿਹੜੀ ਆਈ ਸੀਗੀ, ਉਹ ਕਹਿ ਰਹੇ ਆ ਕਿ ਤੁਸੀਂ ਸਾਈਨ ਕਰਨਾ ਕਰੋ, ਨਹੀਂ ਕਰਨਾ ਨਾ ਕਰੋ,
ਸਿੱਧੇ ਉਹਨਾਂ ਨੂੰ ਧਮਕੀਆਂ ਦੇ ਰਹੇ ਆ ਕਿ ਬਾਈਡਨ ਦੇ ਟਾਈਮ ਤੇ ਚੀਜ਼ਾਂ ਹੋਰ ਸੀਗੀਆਂ, ਹੁਣ ਟਰੰਪ ਆ ਗਿਆ, ਕੋਈ ਸੁਣਵਾਈ ਨਹੀਂ। ਉਹ ਬੰਦਾ ਕਹਿ ਰਿਹਾ ਕਿ ਮੇਰਾ ਸਾਲਮ ਸੁਲਮ ਦਾ, ਉਹ ਕਹਿੰਦੇ ਸਾਨੂੰ ਪਰਵਾਹ ਹੀ ਨਹੀਂ। ਬੰਦੇ ਅੱਗੋਂ ਕਹਿ ਰਹੇ ਕਿ ਸਾਡੇ ਹਿਊਮਨ ਰਾਈਟਸ ਆ, ਗੱਲ ਸੁਣੋ। ਉਹ ਕਹਿੰਦੇ ਸਾਨੂੰ ਪਰਵਾਹ ਹੀ ਨਹੀਂ, ਤੁਸੀਂ ਜੋ ਕਹਿਣਾ ਕਹੀ ਜਾਓ, ਪੇਪਰ ਸਾਈਨ ਕਰਨੇ ਕਰੋ, ਨਹੀਂ ਸਾਈਨ ਕਰਨੇ ਨਾ ਕਰੋ, ਠੀਕ ਆ। ਹੁਣ ਗੱਲ ਇਹ ਆ ਕਿ ਲੋਕੀ ਭਾਵੇਂ ਫੈਮਿਲੀ ਬੇਸਡ ਇਮੀਗ੍ਰੇਸ਼ਨ ਦੇ ਵਿੱਚ ਆਣ, ਭਾਵੇਂ ਉਹ ਇੰਪਲੋਇਮੈਂਟ ਇਮੀਗ੍ਰੇਸ਼ਨ ਚ ਆਣ, ਭਾਵੇਂ ਬਿਜ਼ਨਸ ਇਨਵੈਸਟਮੈਂਟ ਇਮੀਗ੍ਰੇਸ਼ਨ ਚ ਆਣ, ਭਾਵੇਂ ਉਹ ਸਾਇਲੀ ਹੋਣ, ਠੀਕ ਆ। ਹਰੇਕ ਬੰਦਾ ਜੇ ਉਹਨੂੰ ਲੀਗਲ ਚੈਨਲ ਮਿਲੇ, ਲੀਗਲ ਪਾਥਵੇ ਮਿਲੇ, ਤਾਂ ਆਫ ਕੋਰਸ ਉਹ ਲੀਗਲ ਪਾਥਵੇ ਲਊਗਾ, ਠੀਕ ਆ। ਜੇ ਇੱਥੇ ਕੋਈ ਸਿਸਟਮ ਹੁੰਦਾ ਤੇ ਬੰਦਾ ਲੀਗਲ ਤਰੀਕੇ ਨਾਲ ਆਉਂਦਾ। ਹੁਣ ਇਹ ਨਾ ਕਈਆਂ ਕੋ ਕੋਈ ਆਪਸ਼ਨ ਹੀ ਨਹੀਂ ਹੈਗੀ, ਉਹਨਾਂ ਨੂੰ ਬਾਰਡਰ ਜਿਹੜਾ ਸੀਗਾ ਟੱਪਣਾ ਪੈ ਰਿਹਾ। ਪਰ ਹੁਣ ਇਹ ਆ ਕਿ ਜਿਹਨਾਂ ਨੂੰ ਪ੍ਰੋਬਲਮ ਹੈਗੀ, ਠੀਕ ਆ, ਸਪੈਸ਼ਲੀ ਜਿਹੜੇ ਸੈਕਸ ਵਿਕਟਿਮਸ ਆ, ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕੇ ਦਿੱਤੇ ਜਾਂਦੇ ਆ, ਚਾਈਲਡ ਲੇਬਰ ਜਿਹੜੀ ਹੈਗੀ ਆ, ਠੀਕ ਆ, ਗੈਂਗ ਵਾਇਲੈਂਸ ਜਿਹੜਾ ਹੈਗਾ, ਜੈਂਡਰ ਬੇਸ ਵਾਇਲੈਂਸ ਹੈਗਾ, ਫੈਮਿਲੀ ਵਾਇਲੈਂਸ ਜਿਹੜਾ ਹੈਗਾ, ਪੋਲੀਟੀਕਲ ਰਿਲੀਜੀਅਸ ਪਰਸੀਕਿਊਸ਼ਨ ਜਿਹੜੀਆਂ ਹੈਗੀਆਂ, ਕਈ ਜਗ੍ਹਾ ਦੇ ਵਿੱਚ ਲੋਕੀ ਭੱਜਦੇ ਆ, ਮਾਰੇ ਵੀ ਜਾਂਦੇ ਆ, ਰਿਪੋਰਟਰ ਵੀ ਮਾਰੇ ਜਾਂਦੇ ਆ। ਤੁਹਾਨੂੰ ਪਤਾ ਕਿ ਹਰੇਕ ਦੇਸ਼ ਦੇ ਵਿੱਚ ਕੁਛ ਨਾ ਕੁਛ ਅੰਦੋਲਨ ਚੋਂ ਕਿਸੇ ਨਾ ਕਿਸੇ ਦੀ ਜਾਨ ਖਤਰੇ 'ਚ ਹੁੰਦੀ ਆ। ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਹੁਣ ਉਹ ਵੇਖਣਾ ਥੋੜੇ ਨਾ ਹੈਗਾ ਕਿ ਜਿਹੜਾ ਚੰਗਾ ਬੰਦਾ ਵੀ ਆ ਰਿਹਾ, ਹਰੇਕ ਬੰਦਾ ਰਗੜ ਜਿਹੜਾ ਹੋ ਰਿਹਾ, ਭਾਵੇਂ ਉਹ ਇੰਡੀਅਨ ਆ, ਭਾਵੇਂ ਉਹ ਵਿetnamese ਆ, ਭਾਵੇਂ ਚਾਈਨੀਜ਼ ਆ, ਭਾਵੇਂ ਵੈਨੀਜ਼ੁਏਲਨ ਆ, ਤੇ ਕੰਮ ਪੂਰਾ ਜਿਹੜਾ ਖਿੱਚਿਆ ਜਾ ਰਿਹਾ। ਕੋਈ ਇਹਦੇ ਵਿੱਚ ਹੋਰ ਲੀਗਲ ਐਵੀਨਿਊ ਜਿਹੜੇ ਸੀਗੇ, ਫੰਡਿੰਗ ਇਹਨਾਂ ਨੇ ਘਟਾ ਲਈ ਸਾਰੀ। ਪਹਿਲਾਂ ਬਜਟ ਪਾਸ ਹੁੰਦਾ ਸੀਗਾ, ਉਹ ਕਹਿੰਦੇ ਲੀਗਲ ਏਡ ਵਾਲਿਆਂ ਨੂੰ ਪੈਸੇ ਦੇਣੇ ਆ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਘਟਾ ਲਈਆਂ, ਠੀਕ ਆ। ਤੇ ਇਹਦੇ ਨਾਲ ਹੁਣ ਕੋਈ ਅਮਰੀਕਾ ਨੂੰ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ, ਇਹ ਤਾਂ ਹੁਣ ਰੱਬ ਹੀ ਜਾਣਦਾ। ਮਤਲਬ ਇਹ ਹੈ ਕਿ ਮਾਸ ਡੀਪੋਰਟੇਸ਼ਨਾਂ ਜ਼ਰੂਰ ਹੋ ਗਈਆਂ, ਜਿਹਦੇ ਕਰਕੇ ਕਿ ਰੈਸਟੋਰੈਂਟਾਂ ਦੇ ਵਰਕਰਾਂ ਦੀ ਸ਼ਾਰਟੇਜ ਆਊਗੀ, ਖੇਤੀਬਾੜੀ ਵਾਲੇ ਵਰਕਰਾਂ ਦੀ ਸ਼ਾਰਟੇਜ ਆਊਗੀ, ਮੀਟ ਪੈਕਿੰਗ ਵਾਲੇ ਵਰਕਰਾਂ ਦੀ ਸ਼ਾਰਟੇਜ ਆਊਗੀ, ਠੀਕ ਆ। ਜਿਹੜੇ ਡੇਅਰੀ ਫਾਰਮਾਂ ਦੇ ਵਿੱਚ ਵਰਕਰ ਕੰਮ ਕਰਦੇ ਆ, ਉਹਨਾਂ ਦੀ ਸ਼ਾਰਟੇਜ ਆਊਗੀ। ਜਿਹੜੇ ਗੈਸ ਸਟੇਸ਼ਨ ਵਗੈਰਾ ਤੇ ਕੰਮ ਕਰਦੇ ਸੀਗੇ, ਉਹਨਾਂ ਦੀ ਸ਼ਾਰਟੇਜ ਆਊਗੀ। ਕਿਉਂਕਿ ਜ਼ਿਆਦਾਤਰ ਬੰਦੇ ਜਿਹੜੇ ਕੱਚੇ ਕੰਮ ਕਰਦੇ ਸੀਗੇ, ਜਦੋਂ ਲਾਇਸੈਂਸ ਆਉਂਦਾ, ਸਾਰਿਆਂ ਨੂੰ ਪਤਾ ਉਹ ਡੋ ਡੈਸ਼, ਉਬਰ, ਟਰੱਕਿੰਗ, ਹੋਰ ਕਾਰੋਬਾਰ ਜਿਹੜਾ ਉਧਰ ਨੂੰ ਚੱਲ ਜਾਂਦੇ ਆ। ਹੁਣ ਉਹਨਾਂ ਨੂੰ ਵੀ ਡਰ ਪੈ ਗਿਆ ਕਿ ਕਿਸੇ ਨੇ ਰਿਪੋਰਟ ਕਰਤਾ, ਆ ਕੇ ਚੱਕ ਲੈਣਾ। ਹੈਲਪਲਾਈਨਾਂ ਇਹਨਾਂ ਨੇ, ਹੌਟਲਾਈਨਾਂ ਜਿਹੜੀਆਂ ਬਣਾਈਆਂ ਹੋਈਆਂ। ਤੇ ਇਹ ਜਿਹੜਾ ਹੁਣ 350 ਬਿਲੀਅਨ ਆ, ਇਹਦਾ ਕੋਈ ਵੀ ਇਹ ਚੀਜ਼ ਦੇ ਵੱਲ ਨਹੀਂ ਹੈਗਾ ਕਿ ਇਹਨੂੰ ਕਿੱਦਾਂ ਆਪਾਂ ਰੈਗੂਲੇਟ ਕਰਨਾ, ਕਿ ਆਪਾਂ ਕ੍ਰਾਈਮ ਚੈੱਕ ਕਰਨੇ ਆ ਜਾਂ ਕ੍ਰਿਮੀਨਲ ਰਿਕਾਰਡ ਚੈੱਕ ਕਰਨੇ ਆ। ਇਹਨਾਂ ਦਾ ਸਿੱਧਾ ਹੀ ਆ, ਫੜੋ ਤੇ 2 ਸਾਲ ਵਾਲੇ ਐਕਸਪੀਰਾਈਟਡ ਰਿਮੂਵਲ ਦੇ ਵਿੱਚ ਪਾਓ, ਛੱਡੋ ਬਾਹਰ। ਤੇ ਕਈ ਤਾਂ ਮੈਨੂੰ ਲੱਗਦਾ ਐਕਸਪੀਰਾਈਟ ਵੀ ਨਹੀਂ ਉਹਨਾਂ ਨੇ ਪਾਏ, ਕਈ ਤਾਂ ਸਿੱਧੇ ਚੱਕ ਕੇ ਭੇਜੀ ਜਾਂਦੇ। ਜਿਹੜਾ ਸਾਨੂੰ ਕਿਹੜਾ ਦੱਸਦੇ ਆ, ਜਿਹੜੇ ਹੁਣ ਦੱਸ ਰਹੇ ਆ ਕਿ ਸਿੱਧੇ ਇੰਡੀਆ ਤੌਰ ਤੇ ਆ, ਸਾਨੂੰ ਕਿਹੜਾ ਪਤਾ ਕਿ ਇਹਨਾਂ ਦੇ ਬਿਆਨ ਹੋਏ ਆ ਕਿ ਨਹੀਂ ਹੋਏ ਆ। ਇਹਨਾਂ ਦੀ ਸੁਣੋ, ਇਹ ਤਾਂ ਕਹਿ ਰਹੇ ਆ ਕਿ ਸਿੱਧੇ ਵਾਪਸ ਭੇਜਤਾ, ਠੀਕ ਆ। ਹੁਣ ਪੇਪਰ ਤਾਂ ਇਹੀ ਆ ਗਿਆ, ਠੀਕ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, 350 ਬਿਲੀਅਨ ਦਾ ਜਿਹੜਾ ਬਜਟ ਆ, ਇਹ ਪਹਿਲੀ ਚੀਜ਼ ਜਿਹੜੀ ਹੈਗੀ ਆ। ਆਈਸ ਦੀਆਂ ਖੁਦ ਦੀਆਂ ਰਿਪੋਰਟਸ ਜਿਹੜੀਆਂ ਆਈਆਂ, 1 ਮਹੀਨੇ ਦੀ ਜਿਹੜੀ ਰਿਪੋਰਟ ਉਹਨਾਂ ਦੀ ਆਈ ਆ, ਕਿ ਜਿੰਨੇ ਵੀ ਲੋਕੀ ਉਹਨਾਂ ਨੇ ਤਕਰੀਬਨ ਜਿਹੜੇ ਕੀਤੇ ਆ, ਉਹਦੇ ਵਿੱਚੋਂ ਮੈਜੋਰਿਟੀ, ਠੀਕ ਆ, ਮਤਲਬ ਸਿਗਨੀਫੀਕੈਂਟ ਮੈਜੋਰਿਟੀ 70-80%, 90% ਜਿਹੜੇ ਸੀਗੇ, ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ। 83%, ਸਿਰਫ 17% ਕ੍ਰਿਮੀਨਲ ਰਿਕਾਰਡ ਵਾਲੇ ਸੀ। ਮੈਂ ਇੱਕ ਦਿਨ ਮੈਂ ਦੇਖ ਰਿਹਾ ਸੀ ਨਿਊਜ਼ ਜੀ। ਤੇ ਠੀਕ ਆ, ਉਹ 17% ਆਪਾਂ ਨਹੀਂ ਕਹਿ ਰਿਹਾ ਉਹ ਬਣਦੇ ਨਹੀਂ ਸੀਗੇ ਡਿਪੋਰਟ ਕਰਨੇ, ਬਣਦੇ ਸੀਗੇ। ਪਰ ਜਿਹੜੇ ਹਿਸਾਬ ਨਾਲ ਹੁਣ ਤੁਸੀਂ 350 ਬਿਲੀਅਨ ਲੈ ਕੇ ਆ ਰਹੇ ਆ, ਕ੍ਰਿਮੀਨਲ ਤੁਹਾਡੇ ਜ਼ਿਆਦਾ ਹੋਣੇ ਚਾਹੀਦੇ ਸੀਗੇ ਪਰਸੈਂਟੇਜ ਵਾਈਜ਼। ਜਿਹੜਾ ਬੰਦਾ ਹੁਣ ਕੰਮ ਕਰ ਰਿਹਾ, ਬਿਜ਼ਨਸ ਓਨਰ ਹੀ ਕਈ ਤਾਂ ਜਿਹੜੇ ਸੀਗੇ, ਓਨਰ ਜਿਹੜੇ ਸਟੋਰਾਂ ਵਾਲੇ ਸੀਗੇ, ਉਹ ਵੀ ਚੱਕ ਕੇ ਇਹਨਾਂ ਨੇ ਕਈਆਂ ਨੇ ਵਾਪਸ ਜਿਹੜੇ ਭੇਜਤੇ ਆ। ਤੇ ਇਹ ਚੀਜ਼ ਸੀਗੀ, ਉਹ ਤਾਂ ਟੈਕਸ ਪੇਅਰ ਹੈਗੇ ਆ, ਜੌਬਸ ਕ੍ਰੀਏਟ ਕਰਦੇ ਆ, ਉਹਨਾਂ ਦਾ ਜਿਹੜਾ ਸੀਗਾ ਡਿਪੋਰਟ ਕਰਨਾ ਬਣਦਾ ਨਹੀਂ ਸੀਗਾ। ਧੱਕਾ ਹੋ ਰਿਹਾ ਜੀ, ਧੱਕਾ ਜਿਹੜਾ ਹੋ ਰਿਹਾ, ਬਿਲਕੁਲ। ਕਾਰ ਵਾਸ਼ਾਂ ਤੁਸੀਂ ਦੇਖ ਲਓ, ਉਹ ਖਾਲੀ ਪਈਆਂ ਇੱਥੇ। ਮਤਲਬ ਲੋਕਾਂ ਨੂੰ ਡਰ ਪੈ ਗਿਆ, ਜਿਹੜਾ ਜੌਬ ਤੇ ਨਹੀਂ ਜਾ ਰਹੇ, ਘਰੋਂ ਬਾਹਰ ਨਿਕਲਦੇ ਨਹੀਂ, ਡਰਦੇ ਮਾਰੇ। ਕੰਸਟਰਕਸ਼ਨ ਦੇ ਕੰਮ ਤੇ ਕਿੰਨਾ ਅਸਰ ਪੈ ਗਿਆ, ਸਾਰੀਆਂ ਚੀਜ਼ਾਂ ਤੇ। ਜੀ ਜੀ। ਸੋ ਇਹ ਕਿਤੇ ਨਾ ਕਿਤੇ ਕਰੂਐਲਿਟੀ ਆ, ਇਹ ਚੀਜ਼ ਆ। ਇਹ ਟਰੰਪ ਹੁਣੀ ਇੱਕ ਪੁਆਇੰਟ ਪ੍ਰੂਵ ਕਰ ਰਹੇ ਆ ਆਪਣੇ ਜਿਹੜੇ ਵੋਟਰ ਬੇਸ ਨੂੰ, ਵੀ ਮੈਂ ਤੁਹਾਨੂੰ ਇਹ ਵਚਨ ਦਿੱਤਾ ਸੀਗਾ ਵੀ ਮਾਸ ਡੈਪੂਟੇਸ਼ਨ ਕਰਨੀ ਆ, ਬਾਏ ਹੁੱਕ ਔਰ ਬਾਏ ਕਰੁੱਕ। ਇਹ ਸਾਰਾ ਕੁਛ ਜਿਹੜਾ ਕਹਿੰਦੇ ਵੀ ਅਸੀਂ ਕਰਨਾ ਹੀ ਕਰਨਾ ਆ। ਸੈਨੇਟ ਤੇ ਹਾਊਸ ਵੀ ਉਹਨਾਂ ਦੇ ਉੱਤੇ ਚੈੱਕ ਤੇ ਬੈਲੈਂਸ ਰੱਖਣ 'ਚ ਕਾਮਯਾਬ ਨਹੀਂ ਰਹਿ ਪਾ ਰਹੇ। ਨਹੀਂ, ਹੁਣ ਤੇ ਮੇਰੇ ਖਿਆਲ ਇਹ ਆ ਕਿ ਜਿੱਦਾਂ ਦੀ ਹਵਾ ਵਗ ਰਹੀ ਆ, ਹਰੇਕ ਬੰਦਾ ਉੱਧਰ ਦਾ ਹੀ ਹੋ ਰਿਹਾ ਵਾ। ਹਾਂ, ਉਹ ਵੱਖਰੀ ਗੱਲ ਆ। ਹੁਣ ਇਹਨਾਂ ਦੇ ਕਈ ਲੋਕਾਂ ਨੂੰ ਸੌਰੀ, ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਲੋਕਾਂ ਨੂੰ ਥੋੜਾ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਕੁਛ ਜਿਹੜੇ ਰਿਪਬਲਿਕਨਸ ਆ, ਕਿਉਂਕਿ ਜਿੰਨੇ
ਜੌਬ ਕੱਟਸ, ਫੈਡਰਲ ਗ੍ਰਾਂਟਸ ਕੱਟ, ਉਹ ਸਾਰੀਆਂ ਚੀਜ਼ਾਂ ਰੀਅਲ ਲੋਕਾਂ ਦੇ ਉੱਤੇ ਇਹਦਾ ਅਸਰ ਪੈਣਾ ਹੈ। ਇਹ ਮੇ ਬੀ ਆਉਣ ਵਾਲੇ ਹਾਂਜੀ ਰੀਅਲ ਏਸਟੇਟ ਮਾਰਕੀਟ ਕਹਿੰਦੇ ਕ੍ਰੈਸ਼ ਕਰ ਗਈ ਉਹਦੀ, ਹਾਊਸਿੰਗ ਜਿੱਦਾਂ ਹੁਣ ਕਿੰਨੀਆਂ ਜੌਬ ਜਿਨ੍ਹਾਂ ਨੇ ਫੈਡਰਲ ਜਿਹੜੇ ਵਰਕਰ ਲੇ ਆਫ ਕੀਤੇ ਆ, ਤੁਸੀਂ ਦੇਖੋ ਕਿੱਡਾ ਸੋਲਿਡ ਏਰੀਆ ਸੀ, ਸਰਕਾਰੀ ਜਿਹੜੀ ਨੌਕਰੀ ਕਿੰਨੀ ਸਟੇਬਲ ਸਮਝੀ ਜਾਂਦੇ ਸੀ, ਉਹ ਬਾਹਰ ਕੱਢਤੇ ਬੰਦੇ ਇਹਨਾਂ ਨੇ। ਤੌਰ ਤੇ ਇਹ ਇੱਕ ਜਿਹੜੀ ਹਿਸਪੈਨਿਕ ਸੀਗੀ ਸਪੀਕਰ, ਮੈਂ ਨਾਮ ਭੁੱਲ ਗਿਆ ਉਹਦਾ, ਲੇਡੀ ਇੱਕ ਬੁਲਾਈ ਸੀਗੀ, ਟਰੰਪ ਬਾਹ ਵੀ ਉਹਦੀ ਫੜ ਕੇ ਉੱਤੇ ਚੱਕਦਾ ਸੀ, ਜਿਹੜੀ ਕਹਿੰਦੀ ਹਿਸਪੈਨਿਕ ਵੱਲੋਂ, ਤੇ ਉਹਦੀ ਦੁਬਾਰਾ ਹੁਣ ਰਿਪੋਰਟ ਸੀਗੀ, ਉਹ ਕਹਿੰਦੀ ਕਿ ਧੋਖਾ ਕੀਤਾ ਸਾਡੇ ਨਾਲ, ਸਾਨੂੰ ਕਹਿੰਦੇ ਸੀ ਰਿਪਬਲਿਕਨ ਉਹਦੇ ਵਿੱਚ ਜਾ ਕੇ ਬੋਲੋ, ਤੇ ਬਾਅਦ ਚ ਕਹਿੰਦੀ ਉਹਦੇ ਰਿਸ਼ਤੇਦਾਰ ਵੀ ਚੱਕ ਕੇ ਉਹਨਾਂ ਨੇ ਰਿਪੋਰਟ ਜਿਹੜੇ ਕਰਤੇ ਸੀਗੇ। ਬਹੁਤ ਸਾਰੀਆਂ ਫੋਟੋਆਂ ਆਈਆਂ ਹਿਸਪੈਨਿਕਸ ਫਾਰ ਟਰੰਪ ਵਾਲੇ, ਉਹ ਡਿਪੋਰਟ ਹੁੰਦੇ, ਉਹ ਅਜੇ ਉਹਨਾਂ ਨੇ ਟੀ-ਸ਼ਰਟ ਪਾਈ ਹੋਈ ਸੀ, ਉਹਦੇ ਨਾਲ ਹੀ ਡਿਪੋਰਟ ਹੋ ਰਹੇ। ਇਹ ਚੀਜ਼ ਆ, ਇਹ ਚੱਕਾ ਗੇੜ ਰਿਹਾ ਆ। ਇਹ ਅਕਸਰ ਕਹਾਵਤਾਂ ਜਿਹੜੀਆਂ ਇਹ ਹੁੰਦੀਆਂ ਆ ਵੀ ਜਦੋਂ ਕਿਸੇ ਦੇ ਉੱਤੇ ਨੌਬਤ ਆਈ ਹੁੰਦੀ ਆ, ਉਦੋਂ ਤੁਸੀਂ ਜਦੋਂ ਨਹੀਂ ਬੋਲਦੇ, ਤੇ ਜਦੋਂ ਤੁਹਾਡੇ ਤੇ ਆਉਂਦੀ ਉਦੋਂ ਬੋਲਣ ਨੂੰ ਰਹਿ ਨਹੀਂ ਜਾਂਦਾ ਕੋਈ ਵੀ। ਸੋ ਜਿੱਥੇ ਧੱਕਾ ਹੋ ਰਿਹਾ ਭਾਈ, ਉਹਦੇ ਉਲਟ ਵੀ ਬੋਲਣਾ ਚਾਹੀਦਾ। ਅੱਛਾ, ਹੁਣ ਟਰੰਪ ਉਹਨਾਂ ਦੀ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਗੱਲ ਆਪਾਂ ਕਰਦੇ ਹਾਂ। ਕਹਿੰਦੇ ਵੀ ਹਜ਼ਾਰਾਂ ਹੀ ਜਿਹੜੇ ਬੱਚਿਆਂ ਨੂੰ ਆਪਣੇ ਖੁਦ ਦੇ ਲਾਇਰ ਬਣਨ ਦੇ ਲਈ ਉਹ ਹੁਣ ਮਜਬੂਰ ਜਿਹੜਾ ਉਹ ਕਰ ਰਹੇ ਆ। ਸੋ ਇਹ ਕੀ ਸਿਚੁਏਸ਼ਨ ਬਣੀ ਪਈ? ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਆਇਆ ਸੀਗਾ, ਉਦੋਂ ਆਪਾਂ ਖਬਰ ਕਵਰ ਕੀਤੀ ਸੀਗੀ ਕਿ ਇਹਨੇ ਜਿਹੜੀ ਫੰਡਿੰਗ ਸੀਗੀ ਉਹ ਕੱਟ ਕਰਤੀ ਸੀਗੀ ਕਈ ਸਾਰੀਆਂ ਜਿਹੜੀਆਂ ਸੰਸਥਾਵਾਂ ਨੂੰ। ਹਾਂਜੀ, ਬਿਲਕੁਲ। ਤੇ ਇਹਦੇ ਵਿੱਚ ਕਈ ਸਾਰੀਆਂ ਸੰਸਥਾਵਾਂ ਦੇ ਵਿੱਚ ਲੀਗਲ ਏਡ ਵਾਲੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ, ਠੀਕ ਹੈ, ਸਪੈਸ਼ਲੀ ਕਈ ਜਿਹੜੀਆਂ ਸੀਗੀਆਂ ਸੰਸਥਾਵਾਂ ਜਿਹੜੀਆਂ ਜਵਾਕਾਂ ਨੂੰ, ਜਿਹੜਾ ਅਨਕੰਪਨੀਡ ਚਿਲਡਰਨ ਪ੍ਰੋਗਰਾਮ ਸੀ, ਉਹਦੇ ਬਾਰੇ ਆਪਾਂ ਗੱਲ ਕੀਤੀ ਸੀ, ਉਦੋਂ ਫੰਡਿੰਗ ਕੱਟ ਕੀਤੀ ਸੀਗੀ, ਹਨਾ, ਫੈਡਰਲ ਗ੍ਰਾਂਟਸ ਬੰਦ ਕਰਤੀਆਂ ਸੀ ਉਹਨਾਂ ਸੰਸਥਾਵਾਂ ਦੀਆਂ। ਸੋ ਇਹ ਖਬਰ ਨੂੰ ਧਿਆਨ ਨਾਲ ਸੁਣਿਓ, ਜਿਹੜੇ ਲੋਕੀ ਕਹਿੰਦੇ ਨਾ ਕਿ ਡਰਾਉਣਾ ਨਹੀਂ ਚਾਹੀਦਾ, ਉਹ ਇਹ ਖਬਰ ਨੂੰ ਜਿਹੜਾ ਧਿਆਨ ਨਾਲ ਸੁਣਿਓ, ਧਿਆਨ ਨਾਲ ਸੁਣਿਓ। ਕਈ ਵਾਰੀ ਨਾ ਲੋਕਾਂ ਨੂੰ ਨਾ ਰੌਲੇ ਰੱਪੇ ਦੇ ਵਿੱਚ ਚੀਜ਼ਾਂ ਰਹਿ ਜਾਂਦੀਆਂ ਜੀ। ਅਨਅਕੰਪਨੀਡ ਮਾਈਨਰ, ਪਹਿਲਾਂ ਇਹਦਾ ਮਤਲਬ ਇੱਕ ਵਾਰੀ ਸੋਚ ਕੇ ਵੇਖਿਓ, ਇਹਦਾ ਮਤਲਬ ਕੀ ਹੈਗਾ। ਅਨਅਕੰਪਨੀਡ ਮਾਈਨਰ ਦਾ ਮਤਲਬ ਹੈਗਾ 18 ਸਾਲ ਤੋਂ ਛੋਟੀ ਉਮਰ ਵਾਲਾ ਕੱਲਾ ਆਇਆ ਬੰਦਾ, ਕੋਈ ਉਹਦੇ ਨਾਲ ਅਡਲਟ ਨਹੀਂ ਹੈਗਾ, ਇੱਕ ਜਵਾਕ ਜਿਹੜਾ ਬਾਰਡਰ ਤੇ ਆਇਆ, ਠੀਕ ਹੈ। ਇਹਦੇ ਵਿੱਚ ਤਾਂ ਨਹੀਂ ਨਾ ਹੁਣ ਕਿਸੇ ਨੂੰ ਇਤਰਾਜ਼ ਹੈਗਾ ਕਿ ਅਨਕੰਪਨੀਡ ਮਾਈਨਰ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਮਤਲਬ ਇੱਕ ਜਵਾਕ ਜਿਹੜਾ ਬਾਰਡਰ ਤੇ ਆਇਆ, ਤੁਹਾਨੂੰ ਬਾਰਡਰ ਤੇ ਸਾਰਿਆਂ ਨੂੰ ਹਾਲਾਤ ਜਿਹੜੇ ਪਤਾ ਵਾ, ਮੈਕਸੀਕੋ ਦਾ ਬੰਦਾ ਘੁੰਮਣ ਗਿਆ ਵੀ ਕਈ ਵਾਰੀ ਕਹਿੰਦਾ ਇੱਧਰ ਉੱਧਰ ਨਾ ਹੋ ਜਾਈਏ, ਰਿਜ਼ੋਰਟ ਤੋਂ ਬਾਹਰ ਨਾ ਨਿਕਲ ਜਾਈਏ, ਪਤਾ ਨਹੀਂ ਕੀ ਮਾਹੌਲ ਜਿਹੜਾ ਹੋਣਾ ਵਾ। ਇੱਕ ਜਵਾਕ ਜਿਹੜਾ ਬਾਰਡਰ ਟੱਪ ਕੇ ਜਿਹੜਾ ਅਨਕੰਪਨੀਡ ਜਿਹੜਾ ਮਾਈਨਰ ਆਇਆ, ਉਹਦੇ ਰੂਲ ਨੂੰ ਇਹ ਚੇਂਜ ਨਹੀਂ ਕਰ ਸਕਦੇ, ਉਹਨੂੰ ਸਿੱਧੇ ਉੱਥੋਂ ਦੀ ਮੋੜ ਨਹੀਂ ਸਕਦੇ, ਠੀਕ ਆ। ਹਾਂਜੀ। ਇਹਨਾਂ ਨੇ ਕੀ ਕੀਤਾ ਕਿ ਜਿਹੜੇ ਲੀਗਲ ਏਡ ਸੀਗੇ, ਹੁਣ ਲੀਗਲ ਏਡ ਜਿਹੜਾ ਸੀਗਾ, ਫੰਡਿੰਗ ਜਿਹੜੀ ਸੀਗੀ ਉਹ ਚੱਕਤੀ। ਸਾਜ਼ਿਸ਼ ਦੇਖੋ ਕਿੱਥੇ ਤੱਕ ਜਿਹੜੀ ਗਈ ਆ, ਫੰਡਿੰਗ ਉਹਨਾਂ ਦੀ ਚੱਕਤੀ। ਜਿਹੜੇ ਲੈਂਗੁਏਜ ਪ੍ਰੋਗਰਾਮ ਸੀਗੇ ਉਹਨਾਂ ਦੀ ਫੰਡਿੰਗ ਚੱਕਤੀ। ਭਾਸ਼ਾ ਹੀ ਨਹੀਂ ਬੋਲ ਸਕਦੇ ਹੁਣ ਉਹ, ਇੰਗਲਿਸ਼ ਤਾਂ ਵਿਚਾਰਿਆਂ ਨੂੰ ਆਉਂਦੀ ਨਹੀਂ, ਕਿਸੇ ਨੂੰ ਇੰਗਲਿਸ਼ ਤਾਂ ਸਾਨੂੰ ਨਹੀਂ ਆਉਂਦੀ ਸੀਗੀ, ਤੁਹਾਨੂੰ ਐਵੇਂ ਗਈ, ਆਪਾਂ ਤਾਂ ਫੇਰ ਅਜੇ ਟੋਫਲ ਪਾਸ ਕਰਕੇ ਆਏ ਆ, ਉੱਥੋਂ ਪੜ੍ਹ ਕੇ ਆਏ ਆ, ਤਾਂ ਵੀ ਬੋਲਣੀ ਨਹੀਂ ਆਉਂਦੀ, ਇੱਥੇ ਆ ਕੇ ਆਪਾਂ ਸਿੱਖੀ ਐਵੇਂ ਤੁਹਾਨੂੰ ਕੀ ਹੈ। ਤੇ ਇੰਗਲਿਸ਼ ਇੰਡੀਆ ਤਾਂ ਆਪਾਂ ਲਿਖਣ ਲੁਖਣ ਵਾਲੀ ਸਾਨੂੰ ਕਰਾ ਦਿੰਦੇ ਆ, ਉੱਥੇ ਕੌਣ ਬੋਲਦਾ ਵਾ, ਫਲੂਐਂਟ ਨਹੀਂ ਹੁੰਦਾ। ਸਾਨੂੰ ਪੜ੍ਹ ਲਿਖ ਕੇ ਆ ਕੇ ਵੀ ਜਿਹੜੀ ਸਟਰਗਲ ਜਿਹੜੀ ਹੁੰਦੀ ਸੀਗੀ, ਠੀਕ ਹੈ, ਤੇ ਆ ਕੇ ਇੱਥੇ ਹੌਲੀ ਹੌਲੀ ਬੰਦਾ ਜਿਹੜਾ ਖੁੱਲਦਾ, ਸਾਲ 2 ਸਾਲ ਜਿਹੜੇ ਬੰਦੇ ਨੂੰ ਲੱਗਦੇ ਆ, ਫੇਰ ਬੰਦੇ ਦਾ ਕੌਨਫੀਡੈਂਸ ਵੱਧਦਾ ਬੇਸਿਕ ਗੱਲ ਕਰਨ ਦਾ। ਇਹ ਤੁਹਾਨੂੰ ਮੈਂ ਆਪਣੇ ਰਾਜ ਕਰਾਂ ਜੀ, ਆਪਣੇ ਲੈਵਲ ਦੀ ਗੱਲ ਆਪਾਂ ਦੱਸਣ ਦੇ ਆ। ਸਾਨੂੰ ਵੀ ਜਿਹੜਾ ਚੱਕਦਾ ਹੁੰਦਾ, ਕੋਈ ਬੰਦਾ ਹੀਰੋ ਨਹੀਂ ਇੱਥੇ ਹੁੰਦਾ, ਜੇ ਕੋਈ ਕਹਿੰਦਾ ਝੂਠ ਬੋਲ ਰਿਹਾ ਵਾ ਵਿਅਕਤੀ। ਉਹਦੇ ਵਿੱਚ ਤੁਸੀਂ ਦੇਖੋ ਕਿ ਹੁਣ ਇੱਕ ਜਵਾਕ ਆ, ਅਨਕੰਪਨੀਡ ਆ, ਉਹਨੂੰ ਬੇਸਿਕਲੀ ਇਹਨਾਂ ਨੇ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਪਾ ਦਿੱਤਾ ਕਿ ਤੁਸੀਂ ਆਪਣਾ ਜਿਹੜਾ ਕੇਸ ਆ ਖੁਦ ਲੜੋ। ਹੁਣ ਸਰਕਾਰੀ ਵਕੀਲ ਤਾਂ ਨਹੀਂ, ਹੁਣ ਅਨਕੰਪਨੀਡ ਜਿਹੜਾ ਮਾਈਨਰ, ਉਹ ਪੈਸੇ ਕਿੱਥੋਂ ਲੈ ਕੇ ਆਊਗਾ? ਸਾਰਿਆਂ ਦੇ ਪਿੱਛੇ ਘਰ ਦੇ ਸਪੋਰਟ ਤਾਂ ਨਹੀਂ ਨਾ ਬੈਠੇ, ਹੁਣ ਸਾਰਿਆਂ ਕੋਲ ਤਾਂ ਨਹੀਂ ਹੈਗਾ ਕਿੱਲਾ ਵੇਚਣ ਨੂੰ। ਉਹਨੂੰ ਇਹ ਜਿਹੜੇ ਕਹਿੰਦੇ ਆ ਕਿ ਅਨਡਾਕੂਮੈਂਟਡ ਉਹ ਕਰੋ, ਠੀਕ ਹੈ। ਹੁਣ ਤੁਸੀਂ ਸੋਚਦੇ ਹੋਣੇ ਕਿ ਜਿਹੜੇ ਟਰੰਪ ਦੀ ਜਿਹੜੀ ਇਹ ਸਾਰੇ ਯਤਨ ਜਿਹੜੇ ਸੀਗੇ, ਠੀਕ ਹੈ, ਜਿਹੜੀ ਉਹਨੇ ਇੱਕ ਕਹਿ ਲਓ ਵਾਰ ਕੀਤੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ, ਕਿ ਜਿਹੜੀ ਉਹਦੀ ਲੜਾਈ ਸੀਗੀ, ਮੁਹਿੰਮ ਸੀਗੀ, ਉਹਨੇ ਇਹ ਸੈਟੀਸਫਾਈ ਕਰਨਾ ਸੀਗਾ ਜਿਹੜਾ ਆਪਣਾ ਉਹਦਾ ਕੱਟੜ ਬੇਸ ਹੈਗਾ, ਰਾਈਟ ਵਿੰਗ ਵਾਲੇ ਜਿਹੜੇ ਹੈਗੇ ਆ, ਮੈਗਾ ਜਿਹਨਾਂ ਨੂੰ ਕਹਿੰਦੇ ਆ, ਠੀਕ ਆ, ਮੇਕ ਅਮਰੀਕਾ ਗ੍ਰੇਟ ਅਗੇਨ ਫੋਕਸ ਵਾਲੇ। ਤੁਹਾਨੂੰ ਇਹ ਲੱਗਦਾ ਹੋਣਾ ਕਿ ਇਹਦੇ ਵਿੱਚ ਕੋਈ ਲਿਮਿਟ ਹੋਣੀ ਆ, ਠੀਕ ਆ। ਇਹ ਚ ਤੁਹਾਨੂੰ ਜਿਹੜੇ ਹੁਣ ਸਿੰਪਥੀ ਕਾਰਡ ਖੇਡਣ ਵਾਲੇ ਵਕੀਲ ਆ, ਉਹ ਤੁਹਾਨੂੰ ਇਹ ਸ਼ੋ ਕਰੇ ਕਿ ਨਹੀਂ ਲਿਮਿਟ ਆ ਜੀ, ਸਿਰਫ 100 ਬੰਦੇ ਚਾੜੇ ਜਾ ਸਕਦੇ ਆ ਜਹਾਜ਼ ਤੇ ਜੀ, ਡਰੋ ਨਾ, ਏਦਾਂ ਨਾ ਜੀ, ਇਹ ਨਾ ਕਰੋ, ਉਹ ਨਾ ਕਰੋ, ਹਨਾ। ਤੇ ਸਿੰਪਥੀ ਵਾਲੇ ਵਕੀਲ ਵੀ ਤੁਹਾਨੂੰ ਹੁਣ ਕੁਛ ਉਹ ਕਹਿ ਰਹੇ ਆ। ਤੁਹਾਨੂੰ ਲੱਗਦਾ ਹੋਣਾ ਕਿ ਸ਼ਾਇਦ ਇਹ ਗੱਲ ਇੱਥੇ ਤੱਕ ਰੁਕ ਜਾਣੀ ਆ, ਇਹ ਐਡੀ ਵੱਡੀ ਨਹੀਂ ਹੈਗੀ, ਠੀਕ ਆ। ਤੁਸੀਂ ਇਹਨੂੰ ਹੁਣ ਡਰਾ ਮੰਨੋ, ਭਾਵੇਂ ਜੋ ਮਰਜ਼ੀ ਮੰਨੋ,
350 ਬਿਲੀਅਨ ਮਤਲਬ 35,000 ਮਿਲੀਅਨ ਡਾਲਰ 35,000 ਨਹੀਂ, ਜਿਹੜਾ 3.5 ਲੱਖ 350,000 ਮਿਲੀਅਨ ਬਣਦੇ ਆ। ਇਹ ਤਾਂ ਜ਼ਿਆਦਾ ਹੋ ਗਿਆ, ਇੱਕ ਜ਼ੀਰੋ ਹੋਰ ਵੱਧ ਗਈ ਉਹਦੇ ਚ, 3.5 ਜ਼ੀਰੋ ਲੱਖ ਵੱਧ ਗਈ ਮਿਲੀਅਨ। ਹਾਂ, ਇਹ ਤਾਂ ਫਿਰ ਮਤਲਬ ਪਾਰ ਹੋ ਗਈਆਂ ਗੱਲਾਂ ਬਾਤ। ਇਹਨਾਂ ਦਾ ਮੈਨੂੰ ਲੱਗਦਾ ਟਰੰਪ ਦਾ ਆਪਣਾ ਨਹੀਂ ਨੈਟਵਰਥ ਹੈਗਾ, ਉਹ ਵੀ ਮੇਰੇ ਖਿਆਲ 10 ਬਿਲੀਅਨ ਦਾ ਹੈਗਾ। ਹਾਂ, ਘੱਟ 350 ਘੱਟ ਹੈਗਾ ਨਾ। ਤੇ ਤੁਹਾਨੂੰ ਲੱਗਦਾ ਹੋਣਾ ਕਿ ਗੱਲ ਇੱਥੇ ਰੁਕ ਜਾਣੀ ਸੀਗੀ, ਥੋੜਾ ਬਹੁਤ ਤਮਾਸ਼ਾ ਹੋਣਾ ਸੀਗਾ, ਥੋੜਾ ਬਹੁਤ ਤਮਾਸ਼ਾ ਨਹੀਂ ਹੋਣਾ। ਇਹ ਗੱਲਬਾਤ ਪੂਰੀ ਵਧੂਗੀ, ਅੱਗੇ ਤੱਕ ਜਿਹੜੀ ਜਾਊਗੀ। ਜਿਹੜੇ ਵਿਅਕਤੀ ਨੇ ਅਨਡਾਕੂਮੈਂਟਡ ਬੱਚਿਆਂ ਨੂੰ ਹੀ ਅਟੈਕ ਕਰ ਦਿੱਤਾ ਕਿ ਇਹਨਾਂ ਨੂੰ ਵੀ ਨਹੀਂ ਅੰਦਰ ਵੜਨ ਦੇਣਾ, ਠੀਕ ਆ, ਅਨਡਾਕੂਮੈਂਟਡ, ਉਹਨਾਂ ਤੋਂ ਹੀ ਉਹਨਾਂ ਦੇ ਹੱਕ ਜਿਹੜੇ ਖੋਲੇ ਆ। ਤੁਸੀਂ ਮੈਨੂੰ ਸਹੀ ਦੱਸਿਓ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਇੰਡੀਆ ਤੋਂ ਆ ਰਿਹਾ ਵਾ, ਪੰਜਾਬ ਤੋਂ ਆ ਰਿਹਾ ਵਾ, ਉਹਨਾਂ ਇਹ ਸਿੰਪਤੀ ਰੱਖੂਗੇ, ਜਦ ਕਿ ਸਾਨੂੰ ਡਾਇਰੈਕਟ ਬੰਦਿਆਂ ਨੇ ਕਾਲ ਕਰਕੇ ਵੀ ਕਿਹਾ ਕਿ ਇੰਡੀਅਨਸ ਦੇ ਨਾਲ ਸਭ ਤੋਂ ਮਾੜਾ ਵਿਵਹਾਰ ਹੋ ਰਿਹਾ ਵਾ। ਇੰਡੀਅਨਸ ਦੇ ਨਾਲ, ਦੁਬਾਰਾ ਸੁਣਿਓ, ਇੰਡੀਅਨਸ ਦੇ ਨਾਲ ਕਹਿੰਦੇ ਸਭ ਤੋਂ ਮਾੜਾ ਵਿਵਹਾਰ ਹੋ ਰਿਹਾ ਵਾ। ਮੈਕਸੀਕੋ ਦੇ ਵਿੱਚ, ਪਨਾਮਾ ਦੇ ਵਿੱਚ ਜਿਹੜੇ ਅਫਸਰ ਆ, ਸਭ ਤੋਂ ਮਾੜਾ ਵਿਵਹਾਰ ਜਿਹੜਾ ਕਰ ਰਹੇ ਆ, ਗਾਲਾਂ ਕੱਢਦੇ, ਠੀਕ ਹੈ। ਹਾਂ, ਏਦਾਂ ਲੋਕੀ ਜਿਹੜੇ ਦੱਸ ਰਹੇ ਆ। ਜਿਹੜੀ ਤੁਸੀਂ ਰਾਜਗਰਨ ਜੀ ਗੱਲ ਕਹਿ ਰਹੇ ਸੀਗੇ ਕਿ ਪੱਗਾਂ ਵੀ ਕਈਆਂ ਦੀਆਂ ਲਥਾਲੀਆਂ, ਰਿਲੀਜੀਅਸ ਰਾਈਟਸ ਵੀ ਨਹੀਂ, ਕੰਸੀਡਰੇਸ਼ਨਸ ਵੀ ਨਹੀਂ ਦਿੱਤੀਆਂ, ਉਹ ਲੈਵਲ ਤੱਕ ਗੱਲ ਜਿਹੜੀ ਹੋ ਗਈ ਆ। ਤੇ ਤੁਹਾਨੂੰ ਅਜੇ ਵੀ ਕਈ ਨਿਕੰਮੇ ਕਹਿ ਰਹੇ ਆ ਕਿ ਹੌਸਲਾ ਰੱਖੋ, ਠੀਕ ਆ, ਤੁਹਾਡੀ ਸਿੰਪਥੀ ਵੋਟ ਜਿਹੜੀ ਮੰਗਦੇ ਆ, ਧਿਆਨ ਦਿਓ। ਜਿਹੜਾ ਸੀਗਾ ਪਾਣੀ ਸਿਰ ਤੋਂ ਲੰਘ ਚੁੱਕਾ, 350 ਬਿਲੀਅਨ ਜਦੋਂ ਇਨੈਕਸ਼ਨ ਆਣਾ, ਪਾਣੀ ਹੋਰ ਉੱਤੋਂ ਵੀ ਲੰਘਣਾ ਵਾ, ਠੀਕ ਆ। ਤੇ ਅਨਡਾਕੂਮੈਂਟਡ ਜਿਹੜੇ ਹੁਣ ਕੀ ਸੀਗਾ, US ਡਿਪਾਰਟਮੈਂਟ ਆਫ ਇੰਟੀਰੀਅਰ ਤੇ US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼, ਇਹਨਾਂ ਨੇ ਇੱਕ ਸਟਾਪ ਵਰਕ ਆਰਡਰ ਇਸ਼ੂ ਕੀਤਾ ਸਾਰੇ ਵਕੀਲਾਂ ਨੂੰ ਜਿਹੜੇ ਇਹਨਾਂ ਦੇ ਲਈ ਕੰਮ ਕਰਦੇ ਸੀਗੇ, ਤੇ ਸਾਰੀਆਂ ਲੀਗਲ ਏਡ ਆਰਗੇਨਾਈਜੇਸ਼ਨਾਂ ਜਿਹੜੀਆਂ ਅਨਕੰਪਨੀਡ ਜਵਾਕਾਂ ਦੇ, ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਹੈਲਪ ਕਰਦੀਆਂ ਸੀਗੀਆਂ ਕਿ ਤੁਸੀਂ ਇਹਨਾਂ ਦੀ ਹੁਣ ਹੈਲਪ ਨਹੀਂ ਕਰ ਸਕਦੇ, ਆਪਣੇ ਕੋਲ ਬਜਟ ਜਿਹੜਾ ਨਹੀਂ ਹੈਗਾ। ਤੇ ਹੁਣ ਇਹਨਾਂ ਨੂੰ ਬੇਸਿਕਲੀ ਕੀ ਹੈਗਾ ਕਿ ਇਹ ਜਵਾਕਾਂ ਨੂੰ ਆਪਣੇ ਵਕੀਲ ਆਪ ਹੀ ਬਣਨਾ ਪੈਣਾ ਕਚਹਿਰੀਆਂ ਦੇ ਵਿੱਚ, ਠੀਕ ਆ। ਜਿਹੜੇ ਡਿਪਟੀ ਡਾਇਰੈਕਟਰ ਸੀਗੇ ਫਲੋਰੈਂਸ ਇਮੀਗ੍ਰੈਂਟ ਐਂਡ ਰਿਫਿਊਜੀ ਪ੍ਰੋਜੈਕਟ, ਇਹਨਾਂ ਨੇ ਕਿਹਾ ਕਿ ਇਹ ਜਿਹੜੀ ਮੂਵ ਦੇ ਨਾਲ ਜਿਹੜੀ US ਗਵਰਨਮੈਂਟ ਸੀਗੀ, ਇਹਨੇ ਓਫੀਸ਼ੀਅਲੀ ਔਨ ਪੇਪਰ ਓਫੀਸ਼ੀਅਲੀ ਇਹਨੇ ਹਜ਼ਾਰਾਂ ਬੱਚੇ ਜਿਹੜੇ ਸੀਗੇ ਉਹ ਅਬੈਂਡਨ ਕਰਤੇ, ਜਿਹੜੇ ਐਰੀਜ਼ੋਨਾ ਦੇ ਵਿੱਚ ਸੀਗੇ, ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ, ਜਿਹੜੇ ਆਲ ਅਕ੍ਰੋਸ ਦਾ ਕੰਟਰੀ ਜਿਹੜੇ ਸੀਗੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਕਿ ਤੁਸੀਂ ਆਪਣੇ ਹੁਣ ਜਿਹੜੇ ਕੇਸ ਆ ਆਪ ਲੜੋ। ਜਵਾਕ ਹੁਣ ਕਿੱਥੋਂ ਦੀ ਜਾ ਕੇ, ਹਾਂਜੀ, ਅਜੇ ਪਾਰਟੀ ਆਫ ਰਿਲੀਜਨ ਆ, ਕਹਿੰਦੇ ਵੀ ਨਿਆਣਿਆਂ ਦੀ ਅਸੀਂ ਬਹੁਤ ਕਦਰ ਕਰਦੇ ਆ, ਭਰੂਣ ਹੱਤਿਆ ਨਹੀਂ ਹੋਣ ਦੇਣੀ, ਜਿਹੜੇ ਅਬੋਰਸ਼ਨ ਨਹੀਂ ਕਰਨ ਦੇਣਾ, ਆ ਜੰਮਿਆਂ ਦਾ ਵੇਖ ਲਓ ਉਹ ਕੀ ਹਸ਼ਰ ਕਰ ਰਹੇ। 1 ਲੱਖ ਤੋਂ ਵੱਧ ਜਿਹੜੇ ਬੱਚੇ ਸੀਗੇ ਸੰਸਥਾਵਾਂ ਉਹਨਾਂ ਨੂੰ ਰੈਪਰੈਜ਼ੈਂਟ ਕਰਦੀਆਂ ਸੀਗੀਆਂ ਐਵਰੀ ਈਅਰ 1 ਲੱਖ ਤੋਂ ਜ਼ਿਆਦਾ ਜਿਹੜੇ ਬੱਚੇ ਸੀਗੇ ਰੈਪਰੈਜ਼ੈਂਟ ਹੁੰਦੇ ਸੀਗੇ ਲੀਗਲ ਏਡ ਆਰਗੇਨਾਈਜੇਸ਼ਨ ਦੁਆਰਾ। ਆਪਾਂ ਵੀ ਜਦੋਂ ਆਏ ਸੀਗੇ ਉਰੇ, ਜਾਂ ਜਿਹੜੀ ਇਮੇਜ ਸੀਗੀ ਅਮਰੀਕਾ ਦੀ ਉਹ ਇਹੀ ਸੀਗੀ ਨਾ ਕਿ ਬਹੁਤ ਟੌਪ ਦੇ ਇਹ ਕੰਟਰੀ ਆ, ਹਿਊਮੈਨਿਟੇਰੀਅਨ ਕੰਟਰੀ ਆ, ਬੜਾ ਪੱਖ ਰੱਖਦੇ ਆ ਲੋਕਾਂ ਦੀ। ਤੁਹਾਨੂੰ ਸਾਰਿਆਂ ਨੂੰ ਕਿਸੇ ਨਾ ਕਿਤੇ ਤਾਂ ਦਿਲ 'ਚ ਸੀਗਾ ਨਾ, ਭਾਵੇਂ ਜਿਹੜੇ ਬੰਦੇ ਹੁਣ ਮਾੜਾ ਵੀ ਕਰਦੇ ਆ, ਠੀਕ ਆ, ਹੁੱਲੜਬਾਜੀ ਵੀ ਕਰਦੇ ਆ, ਉਹ ਵੀ ਤਾਂ ਹੀ ਹੁੱਲੜਬਾਜੀ ਕਰਦੇ ਆ, ਹੁਣ ਪਤਾ ਸੀਗਾ ਕਿ ਇਹ ਇੱਥੇ ਢਿੱਲ ਆ, ਨਰਮੀ ਆ, ਹਿਊਮਨ ਰਾਈਟਸ ਆ, ਸਾਰਾ ਵਾ। ਤੁਸੀਂ ਜੋ ਮਰਜ਼ੀ ਕਹਿ ਲਓ, ਪਰ ਜਿੱਦਾਂ ਵੀ ਸੀਗਾ ਇਹਨਾਂ ਦਾ ਗੱਲਬਾਤ ਉੱਥੇ ਤੱਕ ਪਹੁੰਚ ਗਈ ਸੀਗੀ ਕਿ ਕ੍ਰਾਈਮ ਵੱਧ ਗਿਆ ਸੀਗਾ। ਬਾਈਡਨ ਸਰਕਾਰ ਨੇ ਉਹਨਾਂ ਨੂੰ ਨਹੀਂ ਰੋਕਿਆ, ਇਮੀਗ੍ਰੈਂਟਾਂ ਨੇ ਰੇਪ ਕਰਨੇ ਸ਼ੁਰੂ ਕਰਤੇ ਸੀਗੇ। ਉਹਦੇ ਵਿੱਚ ਹੁਣ ਕੀ ਸੀਗਾ ਕਿ ਇੱਕ ਤਾਂ ਜਿਹੜੀ ਇੰਡੀਆ ਤੋਂ ਰਿਪੋਰਟਿੰਗ ਆ ਕਿ ਉਹਨਾਂ ਨੇ ਮਾੜਾ ਵੀ ਕਹਿਣਾ ਪਰ ਮਾਫੀ ਮੰਗ ਕੇ ਕਹਿਣਾ ਪਹਿਲਾਂ ਕਿ ਯਾਰ ਲੋਕੀ ਨਾ ਇਤਰਾਜ਼ ਨਾ ਕਰ ਦੇਣ, ਆਡੀਅנס ਨਾ ਕਿਤੇ ਟੁੱਟ ਜਾਵੇ ਕਿ ਜੀ ਮਾਫੀ ਚਾਹੁੰਦੇ ਆ, ਗੱਲ ਜੀ ਸੁਣਨ ਨੂੰ ਕੌੜੀ ਲੱਗਣੀ ਆ, ਪਰ ਏਦਾਂ ਪਰ ਉਦਾਂ, ਹਨਾ। ਜਿਹੜੀ ਵਾਲੀ ਏਦਾਂ ਦੀ ਰਿਪੋਰਟਿੰਗ ਸੀਗੀ ਜਿਹੜੀ ਸਿੱਧੇ ਨਹੀਂ ਉਹਨਾਂ ਨੇ ਦੱਸਿਆ ਕਿ ਭਾਈ ਰੇਪ ਦੇ ਕੇਸ ਕਿੰਨੇ ਸੀਗੇ, ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਜਿਹੜੇ ਕਰਦੇ ਆਏ ਮੁੰਡੇ ਕਲੱਬਾਂ ਤੋਂ ਰੇਪ ਰੂਪ ਕਰਕੇ ਰਾਤੋਂ ਰਾਤ ਵਗ ਗਏ ਹੈਗੇ ਇੰਡੀਆ 'ਚ। ਇੱਥੇ ਵੀ ਏਦਾਂ ਦੇ ਉਹ ਹੈਗੇ ਆ ਜਿਹੜੇ। ਗੱਲ ਸਿਰਫ ਇੰਨੀ ਸੀਗੀ ਕਿ ਰਿਪੋਰਟਿੰਗ ਜਿਹੜੀ ਸੀਗੀ ਜਿਗਰੇ ਨਾਲ ਨਹੀਂ ਕਰਦੇ ਸੀਗੇ, ਸਹੀ ਚੀਜ਼ ਨੂੰ ਸਹੀ ਨਹੀਂ ਕਹਿੰਦੇ ਸੀਗੇ, ਗਲਤ ਨੂੰ ਗਲਤ ਨਹੀਂ ਕਹਿੰਦੇ ਸੀਗੇ, ਗੋਲਮੋਲ ਜਿਹੜੀ ਕਰਕੇ ਜਿਹੜੀ ਦੱਸਦੇ ਸੀਗੇ, ਠੀਕ ਆ, ਟੈਲਕਾ ਸਟਾਈਲ ਰਿਪੋਰਟਿੰਗ ਜਿਹੜੀ ਹੁੰਦੀ ਆ। ਸੋ ਹੁਣ ਕੀ ਸੀਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐਡ ਅਪ ਹੋਈਆਂ, ਸਪੈਸ਼ਲੀ ਜਿਹੜਾ ਉਹਨਾਂ ਨੇ ਕਿਹਾ ਵੈਨੀਜ਼ੁਏਲਨ ਜਿਹੜੇ ਸੀਗੇ ਗੈਂਗਸ ਜਿਹੜੇ ਸੀਗੇ ਆ ਗਏ, ਡੈਨਵਰ ਡੂਨਵਰ ਇੱਧਰ ਉੱਧਰ, ਉਹਨਾਂ ਨੇ ਜਕੜ ਆਪਣੀ ਬਣਾ ਲਈ ਕਮਿਊਨਿਟੀਜ਼ ਦੇ ਵਿੱਚ, ਆਰਗੇਨਾਈਜ਼ਡ ਜਿਹੜਾ ਕ੍ਰਾਈਮ ਵੱਧ ਗਿਆ, ਠੀਕ ਆ, ਸਬਸਟੈਂਸ ਜਿਹੜੇ ਸੀਗੇ
ਉਹ ਕੈਨੇਡਾ ਵੱਲੋਂ ਜਿਹੜੇ ਸੀਗੇ ਡਰੱਗ ਟ੍ਰੈਫਿਕਿੰਗ ਬੜੀ ਹੋਣ ਲੱਗ ਪਈ, ਇਹਨਾਂ ਨੇ ਸੈਕਸ ਟ੍ਰੈਫਿਕਿੰਗ ਦੇ ਰਿੰਗ ਜਿਹੜੇ ਬਣਾ ਲਏ, ਆਪਣੇ ਇਦਾਂ ਦੇ ਸੈਂਟਰ ਇਹ ਜਿਹੜੇ ਆਪਰੇਟ ਕਰਨ ਲੱਗ ਪਏ ਸੀਗੇ। ਬਹੁਤ ਉੱਤੇ ਲੈਵਲ ਤੱਕ ਸੀਗੀਆਂ ਚੀਜ਼ਾਂ ਜਿਹੜੀਆਂ ਪਹੁੰਚ ਗਈਆਂ, ਉਹਨੂੰ ਨਜ਼ਰਅੰਦਾਜ਼ ਜਿਹੜਾ ਨਹੀਂ ਕਰ ਸਕਦੇ ਸੀਗੇ। ਲੇਕਿਨ ਰਾਈਲੀ ਐਕਟ ਤੁਹਾਡੇ ਮੂਹਰੇ ਆ, ਉਹਨੇ 2 ਸਾਲਾਂ ਦਾ ਇਮੀਗ੍ਰੈਂਟ ਜਿਹੜਾ ਆਇਆ, ਉਹਨੇ ਦੇਖ ਲਓ ਤੁਸੀਂ ਅਮਰੀਕਨ ਕੁੜੀ ਨੂੰ ਜੋਗਿੰਗ ਕਰਦੀ ਨੂੰ ਮਾਰ ਦਿੱਤਾ, ਠੀਕ ਆ। ਹੋਰ ਕਈ ਸਾਰੇ ਰੇਪ ਦੇ ਇੰਸਟੈਂਸ ਜਿਹੜੇ ਸਾਹਮਣੇ ਆਏ। ਇਹ ਜਦੋਂ ਚੀਜ਼ਾਂ ਐਡ ਹੋ ਗਈਆਂ, ਉਹ ਖਬਰਾਂ ਦੇ ਵਿੱਚ ਆਈਆਂ, ਜਦੋਂ ਕਿਸੇ ਨੇ ਉਦੋਂ ਨਹੀਂ ਕੁਛ ਕਿਹਾ, ਠੀਕ ਆ, ਕਿਸੇ ਨੇ ਉਦੋਂ ਨਹੀਂ ਦੱਸਿਆ, ਕਿਸੇ ਨੇ ਰਿਪੋਰਟਿੰਗ ਨਹੀਂ ਕਵਰ ਕੀਤੀ, ਠੀਕ ਆ, ਕਿ ਪੰਜਾਬੀਆਂ ਨੇ ਜਿਹੜੇ ਕ੍ਰਾਈਮ ਇੱਥੋਂ ਕੀਤੇ ਵਾਪਸ ਇੰਡੀਆ ਨੂੰ ਵਗ ਗਏ ਆ, ਉਹਨਾਂ ਤੇ ਰਿਪੋਰਟਿੰਗ ਜਦੋਂ ਨਹੀਂ ਕਵਰ ਕੀਤੀ। ਇਹ ਸਾਰੀਆਂ ਚੀਜ਼ਾਂ ਹੁਣ ਜਦੋਂ ਐਡ ਅਪ ਹੁੰਦੀਆਂ ਵਾ, ਠੀਕ ਆ, ਹਵਾ ਫਿਰ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਬਣਨਾ ਹੀ ਬਣਨਾ ਹੈਗਾ, ਠੀਕ ਆ। ਇਹਦੇ ਵਿੱਚ ਕੋਈ ਸਿੰਪਥੀ ਵਾਲੀ ਗੱਲ ਨਹੀਂ ਹੈਗੀ, ਤੁਹਾਡੇ ਮੂਹਰੇ ਕੋਈ ਸਿੰਪਥੀ ਕਾਰਡ ਨਹੀਂ ਖੇਲਣਾ ਨਕੰਮੇ ਵਕੀਲਾਂ ਵਾਂਗੂ। ਤੁਹਾਨੂੰ ਸਿੱਧੇ ਦੱਸਣਾ, ਆਪਣੀ ਆਪਣੀ ਭਾਈ ਐਥੀਕਲ ਰਿਸਪੌਂਸਿਬਿਲਿਟੀ ਪੂਰੀ ਨਿਭਾਓ, ਠੀਕ ਆ। ਕਲੀਨ ਰਹੋ, ਕਲੀਨ ਕੰਮ ਕਰੋ ਆਪਣਾ, ਸਿੱਧੇ ਡੈਡਲਾਈਨਾਂ ਡੂਡਲਾਈਨਾਂ ਮਿਸ ਨਾ ਕਰੋ। ਡਾਕੂਮੈਂਟ ਆਪਣੇ ਸਾਰੇ ਪ੍ਰੋਪਰ ਰੱਖੋ, ਪੁੱਠੇ ਸਿੱਧੇ ਕੰਮਾਂ ਦੇ ਵਿੱਚ ਗੱਡੀਆਂ ਗੁੱਡੀਆਂ DUIਆਂ, ਡਰੈਗ ਰੇਸਿੰਗ, ਸਪੀਡ ਰੇਸਿੰਗ, ਸਨੈਪਚੈਟਾਂ ਤੇ ਪੁੱਠੀਆਂ ਸਿੱਧੀਆਂ ਬੰਦੂਕਾਂ ਵਾਲੀਆਂ ਜਿਹੜੀਆਂ ਸ਼ੋਸ਼ੇਬਾਜ਼ੀਆਂ, ਇਹ ਸਭ ਤੋਂ ਦੂਰ ਰਹੋ। ਵਧੀਆ ਰਹੋਗੇ, ਜਿਹੜੇ ਕੰਮ ਕਰਨ ਆਏ ਆ, ਮਿਹਨਤ ਕਰਨ ਆਏ ਆ, ਉਹਦੇ ਵੱਲ ਫੋਕਸ ਕਰੋ, ਵਧੀਆ ਰਹੋਗੇ। ਇਹ ਹਵਾ 4 ਸਾਲ ਏਦਾਂ ਹੀ ਵਗਣੀ ਹੈਗੀ ਆ, ਠੀਕ ਆ। ਤੇ ਤੁਹਾਨੂੰ ਇਹਦੇ ਵਿੱਚ ਜਿਹੜਾ ਆਪਾਂ ਮੈਸੇਜ ਹਮੇਸ਼ਾ ਇਹੀ ਦਿੱਤਾ ਹੈਗਾ, ਕਲੈਕਟਿਵ ਕਮਿਊਨਿਟੀ ਰਿਸਪੌਂਸਿਬਿਲਿਟੀ ਜਿਹੜੀ ਦਿਖਾਓ, ਠੀਕ ਆ। ਸਾਰਿਆਂ ਨੂੰ ਜਿਹੜਾ ਹੈਗਾ ਇਕਜੁੱਟ ਹੋ ਕੇ ਹੱਥ ਫੜ ਕੇ ਨਾਲ ਜਿਹੜਾ ਤੁਰਨਾ ਪੈਣਾ ਵਾ। ਜਦੋਂ ਕਮਿਊਨਿਟੀ ਪੁੱਠੇ ਪਾਸੇ ਨੂੰ ਪੈ ਗਈ ਸੀਗੀ, ਤਾਂ ਹੁਣ ਇਹ ਸਭ ਫੇਸ ਜਿਹੜਾ ਕਰਨਾ ਪੈ ਰਿਹਾ। ਜਿਹੜੇ ਹੁਣ ਲੋਕੀ ਕਹਿ ਰਹੇ ਆ ਕਿ ਇੰਡੀਅਨ ਨੂੰ, ਬੰਦੇ ਖੁਦ ਕਹਿ ਰਹੇ ਆ ਕਿ ਇੰਡੀਅਨ ਨੂੰ ਸਭ ਤੋਂ ਬੁਰੇ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਗਲਤ ਕੀਤਾ ਜਾ ਰਿਹਾ। ਤੁਸੀਂ ਇੱਕ ਆਪ ਅੰਦਾਜ਼ਾ ਉਹਦਾ ਲਾ ਸਕਦੇ ਆ ਕਿ ਉਹਦਾ ਕੀ ਰੀਜ਼ਨ ਸੀਗਾ, ਠੀਕ ਆ। ਕਮੈਂਟਾਂ 'ਚ ਵੀ ਤੁਸੀਂ ਦੇਖਦੇ ਹੋਗੇ, ਇੱਧਰ ਹਰੇਕ ਬੰਦਾ ਪ੍ਰਧਾਨ ਬਣਿਆ ਵਾ, ਹਰੇਕ ਬੰਦਾ ਉਸਤਾਦ ਬਣਿਆ, 4 ਗਾਲਾਂ ਕੱਢ ਲੀਆਂ, ਕੁਛ ਵੀ ਕਹਿਤਾ, ਰਿਸਪੌਂਸਿਬਿਲਿਟੀ ਨਹੀਂ ਕੋਈ ਲੈਣੀ, ਜ਼ਿੰਮੇਵਾਰੀ ਨਹੀਂ ਕੋਈ ਚੱਕਣੀ। ਉਧਰਲੇ ਲੈਵਲ ਨੂੰ ਕਮਿਊਨਿਟੀ ਹੋ ਗਈ ਸੀ ਕਿ ਬਈ ਜਿਹਨੂੰ ਜੋ ਮਰਜ਼ੀ ਕਹਿਤਾ, ਰੌਲਾ ਰੱਪਾ ਪਾ ਲਿਆ, ਪੱਕੇ ਹੋ ਗਏ, ਠੀਕ ਆ। ਉਹ ਵਾਲਾ ਐਟੀਟਿਊਡ ਜਿਹੜਾ ਹੋ ਗਿਆ ਸੀਗਾ। ਅਫਸਰ ਵੀ ਜਿਹੜੇ ਸੀਗੇ ਦੇਖਦੇ ਸੀਗੇ ਤਮਾਸ਼ਾ, ਠੀਕ ਆ। ਜਗ੍ਹਾਵਾਂ 'ਚ ਹਰੇਕ ਕਈ ਜਗ੍ਹਾ ਦਾ ਤਾਂ ਨਾਸ ਕਰਤਾ, ਠੀਕ ਆ। ਕਲਚਰ ਉਹਨਾਂ ਦਾ ਤੁਸੀਂ ਦੇਖੋ, ਵੀਡੀਓ ਹੁਣ ਤੁਹਾਡੇ ਮੂਹਰੇ ਆਉਂਦੀਆਂ, ਕਿੱਦਾਂ ਗਾਲਾਂ ਕੱਢਣ ਲੱਗੇ ਹੁੰਦੇ ਸਾਰੇ। ਹੁਣ ਤਾਂ ਪੰਜਾਬੀ ਨਹੀਂ ਜਿਹੜੇ ਸੀਗੇ, ਉਹ ਕਹਿੰਦੇ ਯਾਰ ਗੰਦ ਬਹੁਤ ਪੈ ਗਿਆ। ਇਹ ਸਭ ਚੀਜ਼ਾਂ ਦਾ ਜਿਹੜਾ ਹੁਣ ਸੀਗਾ ਕਲਮੀਨੇਸ਼ਨ, ਹੁਣ ਹਵਾ ਉਧਰ ਨੂੰ ਆ। ਅਜੇ ਵੀ ਆਪਣੇ ਕੋਲ ਮੌਕਾ ਹੈਗਾ ਐਜ਼ ਅ ਕਮਿਊਨਿਟੀ ਹੋਲ, ਠੀਕ ਆ। ਜਿਹੜੇ ਨਵੇਂ ਆਉਂਦੇ ਆ, ਮੱਤ ਦਿਓ ਉਹਨਾਂ ਨੂੰ, ਪੁੱਠੀ ਫੁਕਰੀਆਂ ਤੋਂ ਦੂਰ ਹੋ, ਕੇਸਾਂ ਵੱਲ ਧਿਆਨ ਦਿਓ, ਆਪਣੇ ਜਿਹੜੇ ਕੰਮ ਧੰਦਿਆਂ ਵੱਲ ਧਿਆਨ ਦਿਓ। ਉਹ ਬੈਟਰ ਅਪਰੋਚ ਜਿਹੜੀ ਹੈਗੀ ਆ। ਤੁਹਾਨੂੰ ਕੋਈ ਇੱਥੇ ਇਹ ਨਹੀਂ ਕਿ ਕਿਸੇ ਦੇ ਆਪਾਂ ਪੇਰੈਂਟ ਲੱਗੇ ਆ ਜਾਂ ਕੁਛ ਆ, ਕੋਈ ਏਦਾਂ ਨਹੀਂ ਕਿ ਮੇਰੀ ਬਹੁਤ ਜ਼ਿਆਦਾ 80 ਸਾਲ ਉਮਰ ਆ ਤੁਹਾਨੂੰ ਉਹ ਕਰਨਾ ਵਾ। ਆਪਾਂ ਵੀ ਇਹੀ ਰਾਹਾਂ ਚੋਂ ਜਿਹੜੇ ਨਿਕਲੇ ਆ। ਡਰੀਦਾ ਸੀਗਾ ਉਦੋਂ, ਠੀਕ ਆ, ਕਿ ਕੋਈ ਲਾਅ ਨਾਲ ਗਲਤ ਹੋ ਜਾਵੇ, ਕੋਈ ਡਾਕੂਮੈਂਟ ਨਾਲ ਗਲਤ ਹੋ ਜਾਵੇ, ਬਾਅਦ ਚ ਪਤਾ ਨਹੀਂ 10 ਸਾਲ ਬਾਅਦ ਇਹਨਾਂ ਨੇ ਆ ਜਾਣਾ, 15 ਸਾਲ ਬਾਅਦ ਮਗਰ ਆ ਜਾਣਾ ਵਾ। ਹਰੇਕ ਚੀਜ਼ ਜਿਹੜੀ ਫੂਕ ਕੇ ਪੈਰ ਰੱਖੀ ਦੇ ਸੀਗੇ। ਹੁਣ ਜਿਹੜਾ ਸੀਗਾ ਕਮਿਊਨਿਟੀ ਨੇ ਥੋੜਾ ਜਿਹਾ ਡਰ ਜਿਹੜਾ ਸੀਗਾ ਲਾਤਾ, ਪਤਾ ਨਹੀਂ ਕਿਉਂ। ਜਿਹੜੇ ਨਵੇਂ ਆਂਦੇ ਸੀਗੇ ਉਹ ਹੋਰ ਦੂਜਿਆਂ ਨੂੰ ਵੇਖ ਕੇ ਉੱਤੇ ਤੋਂ ਉੱਤੇ ਲੈ ਗਏ। ਇਹ ਜਿੱਦਾਂ ਤੁਸੀਂ ਸੁਣਿਆ ਗਾਣੇ ਜਿਹੜੇ ਜੀ ਦੁੱਕੀ ਤਿੱਕੀ ਨੂੰ, ਟਰੰਪ ਵਾਲਾ ਗਾਣਾ ਜਿਹੜਾ ਇੱਕ ਦੂਜਾ ਸੀਗਾ ਕਿ ਭਾਈ ਜਿਹੜਾ ਗਾਣਾ ਮੈਂ ਸੁਣਦਾ ਹਾਸਾ ਵੀ ਕਈ ਵਾਰੀ ਆਉਂਦਾ, ਪਤਾ ਨਹੀਂ ਕੌਣ ਬਣਾ ਦਿੰਦਾ ਕਿ ਤੂੰ ਸਟੂਡੈਂਟ ਵੀਜ਼ੇ ਦਾ ਮਾਣ ਕਰਦੀ ਆ ਤੇ ਜੱਟ ਕਹਿੰਦਾ ਉਹ ਲਾ ਕੇ ਆਇਆ ਜੀ 40 ਲੱਖ 2 ਨੰਬਰ ਦੇ ਵਿੱਚ। ਮੈਂ ਕਿਹਾ ਦੱਸ ਯਾਰ, ਕਿ ਠੀਕ ਆ ਭਾਈ ਲਾ ਕੇ ਆ ਡੋਂਕੀ, ਪਰ ਜਿਹੜਾ ਉਹ ਸਟੂਡੈਂਟ ਵੀ ਵਾਲਾ ਰਾਹ ਚ ਉਹਨੂੰ ਕਾਲੀ ਥੱਲੇ ਸੁੱਟਣ ਦਿਆਂ ਭਰਾਵਾ ਤੂੰ। ਉਹਨੇ ਕੋਈ ਮਾੜਾ ਥੋੜਾ ਕੀਤਾ, ਜਿਹੜਾ ਲੀਗਲੀ ਆਇਆ ਉਹਨੂੰ ਥੱਲੇ ਸੁੱਟਤਾ। ਕਿਉਂ ਸੁੱਟੇ? ਕਿਉਂਕਿ ਜ਼ਿਆਦਾਤਰ ਇੱਧਰ ਆ ਗਾਣਾ ਚੱਲੇ ਓਬਵੀਅਸਲੀ, ਹੈਨਾ। ਉਹਦੇ ਵਿੱਚ ਉਹ ਆ ਜਿਹੜੇ ਬੰਦੇ ਡਿਪੋਰਟ ਹੋਏ ਆ ਰਾਜਕਰਨ ਜੀ, ਉਹ ਕਈ ਵਾਰੀ ਵੀਡੀਓ ਇੰਡੀਆ ਦੇ ਵਿੱਚ ਜਾ ਕੇ ਮੋਟਰਸਾਈਕਲ ਗੱਡੀਆਂ ਤੇ ਸਟicker ਲਾਣੇ ਸ਼ੁਰੂ ਕਰਤੇ ਉਹਨਾਂ ਨੇ, ਇੱਕ ਅਮਰੀਕਾ ਤੋਂ ਡਿਪੋਰਟ। ਮਤਲਬ ਮੈਂ ਕਿਹਾ ਯਾਰ ਇਹਦੇ ਵਿੱਚ ਕਿਹਦੀ ਪ੍ਰਾਈਡ ਦੀ ਗੱਲ ਆ ਕਿ ਅਮਰੀਕਾ ਤੋਂ ਡਿਪੋਰਟੀ, ਕਿ ਮਤਲਬ ਲੋਕਾਂ ਨੂੰ ਕੀ ਯਾਰ ਕਹਿਣਾ ਚਾਹੁੰਦੇ ਕਿ ਤੁਸੀਂ ਪੈਸਾ ਖਰਚਿਆ ਵਾ 40-50 ਲੱਖ, ਮਤਲਬ ਕੀ ਆ ਕਿ ਇਹਦੇ ਵਿੱਚ ਕੀ ਪ੍ਰਾਈਡ ਦੀ ਗੱਲ ਹੈਗੀ ਆ ਕਿ ਅਮਰੀਕਾ ਤੋਂ ਜਿਹੜਾ ਡਿਪੋਰਟ ਹੋਇਆ। ਤਾਂ ਮੈਂ ਇੱਕ ਹੋਰ ਚੀਜ਼ ਇਹ 'ਚ ਐਡ ਕਰਦਾ ਜਾਵਾਂ ਅਟਰਨੀ ਟਿਕਿਆਣਾ ਜੀ, ਕੱਲਾ ਇਹੀ ਨਹੀਂ ਵੀ ਜਿੱਦਾਂ ਕੱਲੇ ਮਾਤੜ ਜਿਹੜੇ ਆ ਉਹਨਾਂ ਨੇ ਕਰਜ਼ੇ ਚੱਕ ਕੇ ਆਏ ਆ, ਉਹ ਤਾਂ ਹੈ ਹੀ ਹੈ ਰਿਐਲਿਟੀ, ਉਹ ਵੀ ਚੀਜ਼ ਹੈਗੀ। ਨਾਲ ਰਿਐਲਿਟੀ ਇਹ ਵੀ ਆ ਜਿਨ੍ਹਾਂ ਨੇ ਉੱਥੇ ਕਾਂਡ ਕੀਤੇ ਆ ਉਹ ਵੀ ਭੱਜ ਆਏ ਸੀ ਇੱਧਰ ਨੂੰ। ਉਹਨਾਂ ਨੂੰ ਲੱਗਦਾ ਸੀਗਾ ਵੀ ਹੁਣ ਉੱਥੇ ਅਸੀਂ ਭਗੌੜੇ ਆ, ਉੱਥੇ ਸਾਨੂੰ ਚੱਕ ਨਾ ਰਹਿਣ, ਅੰਦਰ ਨਾ ਰਹਿਣ, ਇੱਧਰ ਲਾਓ ਡੌਂਕੀ ਲਾ ਕੇ ਤੇ ਇੱਧਰ ਆ ਜਾਈਏ। ਤੇ ਜਿਹੜੇ ਲੰਘਣ 'ਚ ਕਾਮਯਾਬ ਹੋਏ ਉਹਨਾਂ ਨੇ ਗੰਦ ਵੀ ਬਥੇਰਾ ਪਾਇਆ, ਆਪਣੇ ਸਾਹਮਣੇ ਆ। ਕਿਉਂ ਲੋਕ ਆਪਣੇ ਕਹਿਣ ਲੱਗ ਗਏ ਵੀ ਭਾਈ ਆਹ ਤਾਂ ਹੁਣ ਬਹੁਤ ਕੰਮ ਖਰਾਬ ਹੋ ਗਿਆ। ਜਿਨ੍ਹਾਂ ਨੂੰ ਕੋਈ ਇੱਕ ਹਿਸਾਬ ਦੇ ਨਾਲ ਕਲਚਰ ਦੇ ਵਿੱਚ ਸਿਵਲਾਈਜੇਸ਼ਨ 'ਚ ਵਿਚਰਨ ਦਾ ਜਿਨ੍ਹਾਂ ਨੂੰ ਪਤਾ ਨਹੀਂ ਸੀ,
ਜਦੋਂ ਇਦਾਂ ਦੇ ਅਨਸਰ ਇੱਥੇ ਆ ਜਾਣਗੇ, ਤੁਸੀਂ ਥੋੜੀ ਚਾਹੋਗੇ ਵੀ ਉਹ ਲੋਕ ਤੁਹਾਡੇ ਘਰਾਂ ਦੇ ਇਰਦ ਗਿਰਦ ਜਿਹੜੇ ਉਹ ਰਹਿਣ। ਉਹ ਚੀਜ਼ ਤੋਂ ਬਚਦੇ ਬਚਾਉਂਦੇ ਤਾਂ ਬੰਦੇ ਇੱਥੇ ਜਿਹੜੇ ਉਹ ਆਏ ਸੀਗੇ ਵੀ ਇੱਥੇ ਵਧੀਆ ਲਾਈਫ ਹੋਊਗੀ, ਪਰਿਵਾਰ ਦੇ ਲਈ ਵਧੀਆ ਲਾਈਫ ਹੋਊਗੀ। ਆਪਣੇ ਅੰਦਰ ਸਾਰੇ ਜਾਣੇ ਪੁੱਛ ਗਿੱਛ ਕੇ ਦੇਖ ਲਿਓ, ਆਪ ਰਿਅਲਾਈਜ਼ ਕੀਤਾ ਹੋਣਾ ਲੋਕਾਂ ਦਾ ਸਟੋਰਾਂ ਤੇ ਜਾਣਾ ਔਖਾ ਹੋ ਗਿਆ ਸੀ। ਅਜੇ ਵੀ ਕਈ ਥਾਵਾਂ ਦੇ ਉੱਤੇ ਸਿਚੁਏਸ਼ਨ ਆ, ਇਹ ਰਿਐਲਿਟੀ ਆ, ਇਹ ਝੂਠ ਨਹੀਂ ਆ। ਹਰ ਇੱਕ ਬੰਦਾ ਜਿੰਨੇ ਗਲਤ ਕੰਮ ਕਰਕੇ ਇੱਥੇ ਆਇਆ, ਭਾਈ ਅਸੀਂ ਨਹੀਂ ਚਾਹੁੰਦੇ ਉਹ ਲੋਕ ਇੱਥੇ ਆ ਕੇ ਵੀ ਉਹੀ ਗੰਦ ਜਿਹੜਾ ਪਾਉਣ। ਉਹ ਗੰਦ ਪੈਣ ਲੱਗ ਗਿਆ। ਕੱਲੀ ਆਪਣੀ ਕਮਿਊਨਿਟੀ ਨਹੀਂ ਹੈ ਇਹਦੇ ਵਿੱਚ, ਦੁਨੀਆ ਭਰ ਤੋਂ ਜਿਹੜੇ ਲੋਕ ਉਸ ਵਿਚਾਰਧਾਰਾ ਵਾਲੇ, ਉਸ ਗੰਦ ਵਾਲੇ ਜਿਹੜੇ ਇੱਥੇ ਆਏ ਆ, ਉਹਨਾਂ ਨੇ ਆ ਕੇ ਇਸ ਪੂਰੇ ਮਾਹੌਲ ਜਿਹੜਾ ਇੱਥੇ ਗੰਦਲਾ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਇਹ ਐਕਸ਼ਨ ਆਉਣਾ ਹੀ ਆਉਣਾ ਸੀ। ਟਰੰਪ ਨਾ ਆਉਂਦਾ ਤਾਂ ਸ਼ਾਇਦ ਕੋਈ ਹੋਰ ਕਰ ਦਿੰਦਾ, ਪਰ ਇਹ ਐਕਸ਼ਨ ਹੋਣਾ ਹੀ ਹੋਣਾ ਸੀ। ਇਹ ਕੈਨੇਡਾ ਨਹੀਂ, ਜਿੱਥੇ ਉਹਨਾਂ ਨੇ ਲੰਮਾ ਸਮਾਂ ਜਿਹੜਾ ਇਸ ਚੀਜ਼ ਨੂੰ ਸਹਿਆ। ਉੱਥੇ ਦੇਖਿਆ ਨਾ, ਆਪਾਂ ਸਾਰਿਆਂ ਨੇ ਦੇਖੀਆਂ, ਜਦੋਂ ਅਮਰੀਕਾ ਵਾਲੇ ਕੈਨੇਡਾ ਜਾਂਦੇ ਸੀ, ਆ ਕੇ ਕੀ ਕਹਿੰਦੇ ਸੀ, ਯਾਰ ਉੱਥੇ ਤਾਂ ਗੰਦ ਹੀ ਬਹੁਤ ਪੈ ਗਿਆ, ਉੱਥੇ ਤਾਂ ਖਲਾਰਾ ਹੀ ਬਹੁਤ ਪੈ ਗਿਆ, ਉੱਥੇ ਤੇ ਬਾਹਰ ਜਾਣਾ ਹੀ ਔਖਾ ਹੋ ਗਿਆ, ਉੱਥੇ ਤੇ ਆਹ ਹਾਲ ਆ, ਉੱਥੇ ਤੇ ਉਹ ਹਾਲ ਆ। ਆਪਾਂ ਕਹਿੰਦੇ ਸੀ ਨਹੀਂ ਅਮਰੀਕਾ 'ਚ ਨਹੀਂ ਏਦਾਂ ਹੋਣਾ ਚਾਹੀਦਾ, ਪਰ ਹੋਣ ਲੱਗ ਗਿਆ ਸੀ। ਕਿੰਨੇ ਗੈਂਗਸਟਰ ਇੱਥੇ ਜਿਹੜੇ ਉਹ ਫੜ ਹੋ ਰਹੇ ਸੀਗੇ, ਕਿੰਨੇ ਜਿਹੜੀਆਂ ਫਰੌਤੀ ਦੀਆਂ ਕਾਲਾਂ ਆਉਣ ਲੱਗ ਗਈਆਂ, ਗੋਲੀਆਂ ਚੱਲਣ ਲੱਗ ਗਈਆਂ, ਕੀ ਕੁਛ ਨਹੀਂ ਜਿਹੜਾ ਇੱਥੇ ਜਿਹੜਾ ਉਹ ਵਾਪਰਿਆ। ਫਿਰ ਜਦੋਂ ਊਤ ਗਿਆ, ਜਦੋਂ ਉੱਦਾਂ ਦੇ ਲੋਕ ਆ ਗਏ, ਤਾਂ ਭਾਈ ਉਹਨਾਂ ਨੂੰ ਫਿਰ ਵਾਪਸ ਤਾਂ ਫਿਰ ਘੱਲਣਾ ਹੀ ਪੈਣਾ ਸੀ। ਕਮਿਊਨਿਟੀ ਨੂੰ ਆਪ ਹੀ ਕਈ ਵਾਰੀ ਗੰਦ ਆਪ ਕਲੀਅਰ ਕਰਨਾ ਪੈਂਦਾ ਆ। ਪਰ ਇਹ ਆ ਵੀ ਹੁਣ ਜਿਹੜਾ ਇਹ ਆਇਆ ਆਪਣੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਉਸ ਦੀ ਆੜ ਦੇ ਵਿੱਚ, ਉਹਨਾਂ ਲੋਕਾਂ ਨੂੰ ਕੱਢਣ ਦੀ ਆੜ ਦੇ ਵਿੱਚ ਸਾਰਿਆਂ ਨੂੰ ਜਿਹੜਾ ਉਹ ਧੱਕਣ ਲੱਗ ਗਏ। ਜੀ ਸੋ ਮਤਲਬ ਮੇਰਾ ਹੁਣ ਪਰਸਪੈਕਟਿਵ ਕੀ ਆ, ਜਿੱਦਾਂ ਮੈਂ ਹੁਣ ਚੀਜ਼ ਨੂੰ ਵੇਖਦਾ, ਆਪਾਂ ਵੀ ਹੁਣ ਪਿੱਛੋਂ ਖੇਤੀਬਾੜੀ ਦੇ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ, ਠੀਕ ਹੈ। ਤੇ ਜਿਹੜੇ ਆਪਣੇ ਸੀਗੇ ਚਾਚੇ ਹੋਣੀ, ਉਹ ਵੀ ਸਾਰੇ ਖੇਤੀਬਾੜੀ ਦੇ ਵਿੱਚ ਹੀ ਪਿੰਡ 'ਚ ਰਹਿੰਦੇ ਆ, ਗਾਂ ਕਜ਼ਨ ਵੀ ਸਾਰੇ ਜਿਹੜੇ। ਤੇ ਸਾਡੇ ਵੀ ਮਤਲਬ ਪਰਿਵਾਰ ਤੁਸੀਂ ਲਾ ਲਓ ਕਿ ਮਿਕਸਡ ਮੈਂਬਰ ਆ, ਕੋਈ ਪੜ੍ਹ ਲਿਖ ਗਿਆ, ਕੋਈ ਨਹੀਂ ਪੜ੍ਹਿਆ, ਹੈ ਨਾ। ਸਾਰੇ ਜਿੱਦਾਂ ਆਪਣੇ ਪੰਜਾਬੀ ਪਰਿਵਾਰਾਂ ਦੀ ਜਿਹੜੀ ਕਹਾਣੀ ਹੁੰਦੀ ਆ। ਹੁਣ ਰਾਜਕਰਨ ਜੀ, ਜਿੱਦਾਂ ਆਪਾਂ ਮਤਲਬ ਕਿ ਜੁੜੇ ਹੋਏ ਆ ਉੱਥੇ, ਪੂਰੇ ਪੰਜਾਬੀ ਪੇਂਡੂ ਮਾਹੌਲ ਨਾਲ ਵੀ ਜੁੜੇ ਹੋਏ ਆ, ਇੱਧਰ ਵੀ ਚਲੋ ਆ ਗਏ, ਇੱਕ ਲੱਤ ਇੱਧਰ ਪੜ੍ਹਨ ਲਿਖਣ ਵਾਲੇ 'ਚ ਫਸਾ ਲਈ, ਠੀਕ ਆ। ਚਲੋ ਕਲਾਇੰਟਾਂ ਨਾਲ ਵੀ ਮਿਲੀਦਾ, ਵਿਚਰੀਦਾ, ਕਈ ਤਰ੍ਹਾਂ ਦੇ ਬੰਦੇ ਜਿਹੜੇ ਮਿਲਦੇ ਆ। ਸਿੱਧੀ ਗੱਲ ਤੁਹਾਨੂੰ ਦੱਸੀਏ, ਬੜੇ ਹੰਬਲ ਵੀ ਬੰਦੇ ਮਿਲਦੇ ਆ, ਬੜੇ ਨਾਈਸ ਥੈਂਕਫੁਲ ਕਾਇੰਡ ਵੀ ਬੰਦੇ ਮਿਲਦੇ ਆ। ਬੰਦੇ ਇਦਾਂ ਦੇ ਵੀ ਮਿਲਦੇ ਆ, ਕੇਸ ਪਾਸ ਹੁੰਦੇ, ਜਿਹੜਾ ਪਾਰਕਿੰਗ ਲੋਟ 'ਚ ਅਜੇ ਅੱਧੇ 'ਚ ਪਹੁੰਚਿਆ ਨਹੀਂ, ਉਹਦੀ ਜਿਹੜੀ ਉਹ ਬਦਲੀ ਹੁੰਦੀ ਆ, ਬੋਲਬਾਣੀ ਬਦਲੀ ਹੁੰਦੀ ਆ। ਬੰਦੇ ਇਦਾਂ ਦੇ ਵੀ ਆ ਕਿ ਬੰਦਾ ਵਧਾਈ ਦੇਣ ਨੂੰ ਫੋਨ ਕਰਦਾ, ਬੰਦੇ ਦੀ ਅੱਗੋਂ ਦੀ ਜ਼ੁਬਾਨ ਕੌੜੀ ਹੋਈ ਹੁੰਦੀ ਆ, ਠੀਕ ਆ। ਅਨਗ੍ਰੇਟਫੁਲ ਬੰਦੇ ਵੀ ਬੜੇ ਜਿਹੜੇ ਹੈਗੇ ਆ, ਤੁਹਾਡੇ ਨਾਲ ਵੀ ਸਾਰਿਆਂ ਨਾਲ ਬੰਦੇ ਵਿਚਰਦੇ ਹੋਣੇ ਆ ਹਰੇਕ ਕਿੱਤੇ 'ਚ, ਠੀਕ ਆ। ਜਿਹੜਾ ਸੀਗਾ ਆਪ ਹੀ ਆ ਕੇ, ਜਿਹੜੇ ਤਾਂ ਸੀਗੇ ਥੋੜੇ ਜਿਹੇ ਹੁਣ ਮੈਚੋਰ ਹੋ ਗਏ, ਉਹਨਾਂ ਦੀ ਤੁਸੀਂ ਕਹਿ ਲਓ ਕਿ, ਜਾਂ ਤੁਸੀਂ ਕਹਿ ਲਓ ਏਜ ਦਾ ਫਰਕ ਆ, ਕਈਆਂ ਦਾ ਹੁਣ ਜਿਹੜੀ ਦੌਰ ਹੋਰ ਚੱਲ ਪਿਆ ਜਾਂ ਕਿੱਦਾਂ ਵਾ। ਸੋ ਇੱਕ ਤਾਂ ਸੀਗਾ ਕਿ ਕਮਿਊਨਿਟੀ ਦੇ ਵਿੱਚ ਚੇਂਜ ਬੜੀ ਜ਼ਿਆਦਾ ਜਿਹੜੀ ਆ ਗਈ। ਕਈ ਸਾਰੇ ਬੰਦੇ ਜਿਹੜੇ ਸੀਗੇ ਨਹੀਂ, ਉਹ ਇਹ ਮੈਂਟੈਲਿਟੀ ਨਹੀਂ ਰੱਖਦੇ ਕਿ ਆ ਕੇ ਮਿਹਨਤ ਕਰਨੀ, ਕੰਮ ਕਰਨਾ ਹੌਲੀ ਹੌਲੀ। ਜਿੱਦਾਂ ਕੀ ਸੀਗਾ ਕਿ ਅਮਰੀਕਾ ਇੱਕ ਪ੍ਰੋਸੈਸ ਹੈਗਾ, ਇੱਥੇ ਏਦਾਂ ਨਹੀਂ ਕਿ ਰਾਤੋਂ ਰਾਤ ਕਿਸੇ ਨੇ ਮਿਲੀਅਨ ਹੋ ਜਾਣਾ। ਹਰੇਕ ਬੰਦੇ ਨੂੰ ਇੱਕ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ, ਠੀਕ ਆ। ਹੌਲੀ ਹੌਲੀ ਤੁਸੀਂ ਕੰਮ ਕਰੋ, ਮਿਹਨਤਾਂ ਕਰੋ, ਇੱਕ ਟਰੱਕ, ਫਿਰ ਹੌਲੀ ਹੌਲੀ ਦੂਜਾ, ਫਿਰ ਤੀਜਾ, ਹੈ ਨਾ। ਹੌਲੀ ਹੌਲੀ ਜਿਹੜੀਆਂ ਚੀਜ਼ਾਂ ਆਉਂਦੀਆਂ, ਉਹ ਜਿਹੜੀ ਚੀਜ਼ ਸੀਗੀ ਹੁਣ ਉਹੀ ਹੈ ਕਿ ਗੈਟ ਕੁਇਕ ਰਿਚ, ਤੇ ਤਸਕਰੀ ਜਿਹੜੀ ਹੋ ਗਈ, ਏਦਾਂ ਦੇ ਉਹ ਕਰ ਲੈਣੇ, ਥੋੜਾ ਜਿਹਾ ਦਿਖਾਵਾ ਕਿ ਬੰਦਾ ਐਕਚੁਅਲ ਦੇ ਵਿੱਚ ਇੰਨਾ ਅਮੀਰ ਨਹੀਂ ਹੈਗਾ, ਉਹਨੇ ਥੋੜੀ ਜਿਹੀ ਦਿਖਾ ਦੇਣੀ ਆਪਣੀ ਜ਼ਿਆਦਾ, ਕਿ ਮੇਰੇ ਕੋਲ ਇੰਨੇ ਪੈਸੇ ਆ, ਮੇਰੇ ਕੋਲ ਆਹ ਗੱਡੀਆਂ ਵਾ, ਸ਼ਾਨੋ ਸ਼ੌਕਤ। ਇਹ ਥੋੜਾ ਜਿਹਾ ਬਹੁਤ ਜ਼ਿਆਦਾ ਜਿਹੜਾ ਕਮਿਊਨਿਟੀ ਦੇ ਵਿੱਚ ਹੋਣ ਲੱਗ ਪਿਆ ਸੀਗਾ, ਹੁੰਦਾ ਵੀ ਆ। ਹੁਣ ਇਹਦੇ ਵਿੱਚ ਕੋਈ ਗੱਲ ਨਹੀਂ ਕਰਦਾ, ਕਿਉਂਕਿ ਹਰੇਕ ਜਿਹੜੀ ਤੁਸੀਂ ਕਹਿ ਲਓ ਜਿਹੜੀ ਹਵਾ ਨਾ ਵਗੀ ਇੱਧਰਲੇ ਪਾਸੇ ਨੂੰ ਪਈ ਸੀ। ਵੱਡੀਆਂ ਵੱਡੀਆਂ ਕੋਠੀਆਂ, ਭਾਵੇਂ ਆਪ ਬੰਦਾ ਬੈਡਰੂਮ ਦੇ ਵਿੱਚ 8-10 ਜਾਣੇ ਰਹਿੰਦੇ ਹੋਣ, ਘਰੇ ਤੁਸੀਂ ਜਾ ਕੇ ਦੇਖੋ ਪਿੱਛੇ ਮਹਿਲ ਛੱਤੇ ਪਏ ਆ ਜਿਹਦੇ ਵਿੱਚ ਰਹਿਣਾ ਨਹੀਂ, ਠੀਕ ਆ। ਇੰਡੀਆ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ 50-50, 70-70 ਲੱਖ ਦੀਆਂ, ਆਪ ਬੰਦਾ ਭਾਵੇਂ, ਮਤਲਬ ਮੈਨੂੰ ਪਰਸਨਲੀ ਜਾਣਦੇ ਆ ਬੰਦੇ ਇਦਾਂ ਦੇ, ਆਪ ਪੁੰਜੇ ਸੌਂਦੇ ਆ ਉਰੇ। ਤੇ ਜਿਹੜਾ ਸੀਗਾ ਇੱਕ ਉਹ ਆ ਗਿਆ, ਜਿਹੜਾ ਟੌਰ ਟੱਪਾ ਜਿਹੜਾ ਪਿੱਛੇ ਸ਼ੋਅ ਹੁੰਦਾ, ਸੋਸ਼ਲ ਮੀਡੀਆ ਦੇ ਰਾਹੀਂ ਸ਼ੋਅ ਹੁੰਦਾ, ਉਹਨੇ ਬੰਦੇ ਬੜੇ ਪੱਟੇ, ਜਿਹੜੇ ਯੰਗ ਇੰਡੀਆ ਦੇ, ਪਤਾ ਨਹੀਂ ਕੀ ਆ, ਉਹਨੂੰ ਸਹੀ ਜਾਣਕਾਰੀ ਨਹੀਂ ਦੇਣੀ, ਠੀਕ ਆ। ਸਾਡੇ ਵਰਗਾ ਬੰਦਾ ਤਾਂ ਮਾੜਾ ਲੱਗਦਾ, ਕਿ ਗਿਆਨ ਦਿੰਦਾ ਬੰਦਾ ਮਾੜਾ ਲੱਗਦਾ ਕਿ ਯਾਰ ਇਹ ਪਤਾ ਨਹੀਂ ਕੀ ਬੋਲੀ ਜਾਂਦੇ ਆ ਦੋ ਜਣੇ ਆ ਕੇ।
ਕਿ ਆਪਾਂ ਤਾਂ ਚਲੀਏ ਬਈ ਅਮਰੀਕਾ ਨੂੰ, ਉੱਥੇ ਕੁਛ ਨਹੀਂ ਆ ਜਾਓ ਬੜਾ ਕੰਮ ਆ। ਇੱਕ ਹੁਣ ਪ੍ਰੋਸੈਸ ਆ, ਉਹ ਵਾਲੀਆਂ ਗੱਲਾਂ ਨਹੀਂ ਹੈਗੀਆਂ, ਹਾਰਡ ਵਰਕ ਜਿਹੜਾ ਕਰਨਾ ਪੈਂਦਾ। ਇੱਥੇ ਜਿਹੜਾ ਬੰਦਾ ਪੈਸੇ ਬਣਾ ਵੀ ਲੈਂਦਾ, ਉਹ ਵੀ ਤੁਸੀਂ ਦੇਖੋ ਕਿ ਬਿਜ਼ੀ ਰਹਿੰਦਾ। ਘਰ ਦੇ ਜਦੋਂ ਆਉਂਦੇ ਕਹਿੰਦੇ ਯਾਰ ਤੁਹਾਡੇ ਕੋਲ ਟਾਈਮ ਨਹੀਂ ਸਾਡੇ ਲਈ। ਜਿਹੜਾ ਬੰਦਾ ਬਿਜ਼ੀ ਆ ਉਹ ਹਰ ਟਾਈਮ ਹੀ ਬਿਜ਼ੀ ਆ। ਸਾਨੂੰ ਤਾਂ ਅੱਜ ਤੱਕ ਨਹੀਂ, ਮੈਨੂੰ ਪਤਾ 2007 ਦੇ ਆਏ ਸੀਗੇ, ਹੁਣ ਤੱਕ ਮੈਂ ਕਦੀ ਇਦਾਂ ਦਾ ਨਹੀਂ ਹੋਣਾ ਕਿ ਵੀਕ ਬੰਦਾ ਕਵੇ ਯਾਰ ਮੈਨੂੰ ਵੇਲ ਮਿਲ ਗਿਆ, ਚੈਨ ਮਿਲ ਗਈ। ਸਾਰਾ ਟਾਈਮ ਆਲ ਦਾ ਟਾਈਮ ਕੰਮ ਹੀ ਕੰਮ ਆ, ਠੀਕ ਆ। ਤੇ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਯਾਰ ਜਿਹੜਾ ਨਵਾਂ ਬੰਦਾ ਆ ਗਿਆ ਉਹਨੇ ਦਿਖਾਤਾ ਕਿ ਯਾਰ ਦਿਖਾਵਾ ਜਿਹੜਾ ਹੈ ਨਾ, ਉਹ ਚੀਜ਼ 'ਚ ਬੜੀ ਕਮਿਊਨਿਟੀ ਪੈ ਗਈ। ਹੁਣ ਇਹਨਾਂ ਨੇ ਬਾਰਡਰ STCA CLP ਇਹ ਸਭ ਚੀਜ਼ਾਂ ਲਾਤੀਆਂ, ਕਾਨੂੰਨ ਲਾਤੇ। ਭਾਵੇਂ ਟਰੰਪ ਨਾ ਵੀ ਆਂਦੇ, ਕਾਨੂੰਨ ਲੱਗੇ ਸੀਗੇ ਕੈਨੇਡਾ ਵੱਲੋਂ, ਉਧਰੋਂ ਤੁਹਾਨੂੰ ਕੋਈ ਦੱਸਦਾ ਨਹੀਂ ਸੀਗਾ। ਆਪਾਂ ਤੁਹਾਨੂੰ 2 ਸਾਲ ਹੋ ਗਏ ਸਾਨੂੰ ਦੱਸਦੇ ਨੂੰ, ਯਾਰ ਨਾ ਆਓ ਆਪਣੇ ਯੂਰਪ ਵਾਲੇ ਖਰਾਬ ਨਾ ਕਰੋ ਕੰਮ। ਇਹ ਕਾਨੂੰਨ ਜਿਹੜੇ ਆ ਇਹਨਾਂ ਨੇ ਕਈ ਲੋਕਾਂ ਦਾ ਕੰਮ ਖਰਾਬ ਕਰਨਾ, ਪੱਕੇ ਨਹੀਂ ਹੋਣਾ ਤੁਸੀਂ। ਐਂਡ ਆਫ ਦਾ ਡੇ ਸ਼ਾਰਟ ਲਿਵਡ ਇੱਕ ਹੋਣਾ। ਲੋਕੀ ਕਈ ਵਾਰੀ ਜਿਹੜੇ ਸੋਚਦੇ ਕਿ ਫਸ ਜਾਾਂਗੇ ਵਿੱਚ, ਵਾਹ ਕਰ ਲਾਂਗੇ, ਇਹ ਕਰ ਲਾਂਗੇ, ਉਹ ਕਰ ਲਾਂਗੇ। ਹਰੇਕ ਚੀਜ਼ ਤੇ ਜਿਹੜਾ ਕਰੈਕਡਾਊਨ ਆ ਉਧਰ ਨੂੰ ਜਿਹੜਾ ਜਾਣਾ, ਐਸ ਸੱਚ ਕਿਸੇ ਨਾ ਕਿਸੇ ਲੈਵਲ ਤੇ, ਠੀਕ ਆ, ਗੱਲ ਕਹਿਣ ਨੂੰ ਬੁਰੀ ਲੱਗਣੀ ਆ, ਪਰ ਸਾਰਿਆਂ ਨੂੰ ਪਤਾ ਇਹਦੇ ਵਿੱਚ ਸੱਚਾਈ ਆ। ਕਿ ਬੰਦਾ ਕਹਿੰਦਾ ਸੀ ਮੈਂ 10ਵੀਂ ਵੀ ਨਾ ਪਾਸ ਕਰਾਂ, ਮੈਂ +2 ਵੀ ਨਾ ਪਾਸ ਕਰਾਂ। ਜਿਹੜੇ ਪਿਛਲੇ 2-3 ਸਾਲ ਦੇ ਆਪਾਂ ਦੇਖਿਆ ਕਿ ਹਰੇਕ ਜਿਹੜੀ ਇੱਕ ਸੀਗੀ ਫਾਰਮੂਲਾ, ਨਹੀਂ ਜਿੱਦਾਂ ਹੁੰਦਾ ਇੱਕ ਕਿ ਪੰਜਾਬ ਨੇ ਇੱਕ ਫਾਰਮੂਲਾ ਬਣਾਤਾ ਕਿ ਜਵਾਕ ਨੂੰ, ਮਾਈਨਰ ਜਵਾਕ ਨੂੰ ਵੀ ਲੋਕੀ ਬਾਹਰ ਜਿਹੜੇ ਤੋੜ ਦਿੰਦੇ ਸੀ, ਮੁੰਡੇ ਨੂੰ ਵੀ ਕੁੜੀਆਂ ਨੂੰ ਵੀ। ਮਤਲਬ ਕਿ ਮੈਕਸੀਕੋ ਡੇਂਜਰ ਤੁਸੀਂ ਦੇਖੋ ਕਿਦਾਂ ਦੇ ਰਾਹ ਵਾ, ਠੀਕ ਆ। ਕਈਆਂ ਨਾਲ ਹਾਦਸੇ ਵੀ ਹੋਏ ਆ, ਚਲੋ ਕਈ ਜ਼ਿਆਦਾਤਰ ਜਿਹੜੇ ਆ ਗਏ ਆ। ਇੱਕ ਜਿਹੜਾ ਉਹ ਕਹਿ ਲਓ ਕਿ ਹੋਰ ਕੋਈ ਰਾਹ ਨਹੀਂ, ਕਿ ਮਤਲਬ ਬਾਕੀ ਸਾਰੇ ਰਾਹ ਫੇਲ, ਠੀਕ ਆ। ਗਾਣੇ ਬਣਾਤੇ ਕਿ ਬਈ ਸਟੂਡੈਂਟ ਵੀਜ਼ਾ ਮਾੜਾ ਵਾ, ਡੋਂਕੀ ਲਾ ਕੇ ਮਤਲਬ ਗਲੋਰੀਫਾਈ ਕਰਤਾ ਉਹ ਚੀਜ਼ ਨੂੰ। ਉਹ ਜਿਹੜਾ ਗਲੋਰੀਫਾਈ ਕੀਤਾ, ਘਰਦਿਆਂ ਨੇ ਵੀ ਫੁੱਲ ਸਾਥ ਦਿੱਤਾ, ਠੀਕ ਆ। ਜਵਾਕ ਨੇ ਮੰਗ ਕਰਤੀ, ਘਰਦਿਆਂ ਨੇ ਸਾਥ ਦਿੱਤਾ ਕਿ ਚੱਲ ਬਈ ਆਹ ਫੜ 50 ਲੱਖ, ਆਹ ਫੜ 60 ਲੱਖ, ਠੀਕ ਆ। ਇੰਨੇ ਪੈਸੇ ਲਾ ਕੇ ਜਿਹੜੇ ਆ ਗਏ, ਕਈਆਂ ਦਾ ਸੂਤ ਆ ਗਿਆ ਉਹਨਾਂ ਟਾਈਮਾਂ ਦੇ ਵਿੱਚ। ਕਈਆਂ ਨੂੰ ਹੁਣ ਜਿਹੜੀ ਇਹਦੀ CLP ਦੀ, ਜਿਹਨਾਂ ਨੂੰ ਨਹੀਂ ਪਤਾ ਸੀਗਾ, ਜਿਹੜੇ ਮਈ 11 2023 ਤੋਂ ਬਾਅਦ ਆਏ CLP ਦੀ STCA ਦੀ ਇਹ ਮਾਰ ਜਿਹੜੀ ਚੱਲ ਰਹੀ ਆ, ਉਹਨਾਂ ਨੂੰ ਆ ਕੇ ਫਿਰ ਉਹਨਾਂ ਨੂੰ ਹੌਲੀ ਪਤਾ ਲੱਗਦਾ, ਜਦੋਂ ਪ੍ਰੋਸੈਸ 'ਚ ਪੈਂਦੇ ਆ, ਕੋਰਟ ਕਚਹਿਰੀ ਦੇ ਮਸਲਿਆਂ 'ਚ ਪੈਂਦੇ ਆ, ਤਰੀਕ ਉਹਨਾਂ ਦੀ ਆਉਣ ਵਾਲੀ ਹੁੰਦੀ ਆ, ਉਦੋਂ ਸਾਡੇ ਸਾਹਮਣੇ ਹੁੰਦੇ ਆ, ਜਦੋਂ ਬੈਠੇ ਹੁੰਦੇ ਆ, ਉਹਨਾਂ ਨੂੰ ਉਦੋਂ ਸਮਝਾਈਦਾ ਕਿ ਯਾਰ ਤੈਨੂੰ CLP ਦਾ ਪਤਾ ਵਾ ਕੀ ਆ ਸੀਗਾ। ਉਹ ਬੰਦਾ ਇਹੀ ਕਹਿੰਦਾ ਯਾਰ ਮੈਨੂੰ ਭਾਜੀ ਕਿਸੇ ਨੇ ਨਹੀਂ ਦੱਸਿਆ। ਮੈਂ ਕਿਹਾ ਆਇਆ ਕਿੱਥੋਂ ਸੀਗਾ? ਉਹ ਕਹਿੰਦਾ ਯਾਰ ਆਹ ਸਾਡੇ ਯਾਰ ਬੇਲੀ ਸੀਗੇ, 7-8 ਜਣੇ ਰਹਿੰਦੇ ਸੀ। ਮੈਂ ਕਿਹਾ ਯਾਰ ਉਹਨਾਂ ਨੇ ਕਿਸੇ ਨੇ ਨਹੀਂ ਦੱਸਿਆ? ਕਹਿੰਦਾ ਨਹੀਂ, ਕਹਿੰਦਾ ਕਿਸੇ ਨੇ ਨਹੀਂ। ਕਹਿੰਦਾ ਮੈਨੂੰ ਯਾਰ ਹੁਣੇ ਤਰੀਕ ਤੋਂ ਪਹਿਲਾਂ ਹੀ ਪਤਾ ਲੱਗਾ ਕਿ CLP ਵੀ ਜਿਹੜੀ ਚੀਜ਼ ਜਿਹੜੀ ਹੁੰਦੀ ਹੈ ਹਨਾ। ਤੇ ਉਹਨਾਂ ਚੋਂ ਕਈ ਜਾਣੇ ਏਦਾਂ ਦੇ ਸੀਗੇ, ਉਹ ਇੰਡੀਆ ਦੇ ਵਿੱਚ ਕਈ ਕੁਛ ਕਰ ਸਕਦੇ ਸੀਗੇ, ਪੜ੍ਹ ਲਿਖ ਵੀ ਸਕਦੇ ਸੀਗੇ, ਕੰਮਕਾਰ ਵੀ ਕਰ ਸਕਦੇ ਸੀਗੇ, ਕੰਮ ਧੰਦਾ ਖੋਲ ਵੀ ਸਕਦੇ ਸੀਗੇ। ਉਹ ਲੈਕ ਆਫ ਇਨਫੋਰਮੇਸ਼ਨ ਕਰਕੇ ਜਿਹੜਾ ਦਿਖਾਵਾ ਹੁਣ ਆਪਣੀ ਕਮਿਊਨਿਟੀ 'ਚ ਚੱਲਦਾ ਵਾ, ਗੱਡੀਆਂ ਦਿਖਾਤੀਆਂ, ਉਹ ਦਿਖਾਤਾ, ਫੋਟੋਆਂ 4 ਇੱਧਰ ਦੀਆਂ ਪਾਤੀਆਂ, ਠੀਕ ਆ ਨਹੀਂ ਕਿਸੇ ਨੇ ਦਿਖਾਇਆ ਕਿ ਯਾਰ ਕਿੱਦਾਂ ਸ਼ੇਅਰਿੰਗ ਦੇ ਵਿੱਚ ਰਹਿੰਦੇ ਆ, ਬਜਟ ਮਸਾ ਪੂਰਾ ਹੁੰਦਾ। ਦਿਖਾਵਾ ਜਿਹੜਾ ਜ਼ਿਆਦਾ ਜਿਹੜਾ ਹੋ ਗਿਆ, ਠੀਕ ਆ। ਸਾਰਿਆਂ ਨੂੰ ਅੱਜ ਦੀ ਡੇਟ ਦੇ ਵਿੱਚ ਪਤਾ, ਠੀਕ ਆ, ਕੋਵਿਡ ਦੇ ਵਿੱਚ ਸਾਰਿਆਂ ਨੇ ਪੈਸੇ ਪੂਹੇ ਬਣਾਏ ਸੀ, ਵਧੀਆ ਚੱਲਿਆ, ਟਰੱਕਿੰਗ ਇੰਡਸਟਰੀ ਜਿੰਦਾਬਾਦ ਸੀਗੀ। ਕਾਫੀ ਲੋਕਾਂ ਦੇ ਜਿਹੜੇ ਬੁਰੇ ਹਾਲ ਵੀ ਹੋਏ ਆ, ਕਈ ਤਾਂ ਟਰੱਕ ਦੀ ਜਿਹੜੀ ਤੁਸੀਂ ਕਹਿ ਲਓ ਸੇਵਾ ਕਰਦੇ ਰਹਿ ਗਏ, ਕਿੱਦਾਂ ਇਹਨੂੰ ਬਚਾਈਏ, ਨਹੀਂ ਕਰ ਹੋਇਆ। ਮਹਿੰਗੇ 2-2 ਲੱਖ ਦੇ ਲੋਕਾਂ ਨੇ 3-3 4-4 ਜਿਹੜੇ ਟਰੱਕ ਲਏ ਸੀਗੇ, ਨਹੀਂ ਮੈਥ ਹੀ ਨਹੀਂ ਜਿਹੜਾ ਤੁਸੀਂ ਕਹਿ ਲਓ ਐਡ ਹੋਇਆ। ਸੁਨਾਮੀ ਜਿਹੜੀ ਵਜੀ ਕਿ ਹਰ ਬੰਦਾ ਬਿਜ਼ਨਸਮੈਨ ਜਿਹੜਾ ਬਣਨ ਨੂੰ ਫਿਰਦਾ, ਉਹਨੂੰ ਪਤਾ ਲੱਗਾ ਕਿ ਯਾਰ ਬਿਜ਼ਨਸ 'ਚ ਹਮੇਸ਼ਾ ਅਪਸਾਈਡ ਨਹੀਂ ਹੁੰਦੀ, ਡਾਊਨ ਵੀ ਜਿਹੜਾ ਹੁੰਦਾ ਹੈ ਨਾ। ਤੇ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਦੱਸੀਆਂ ਨਹੀਂ ਕਿਸੇ ਨੇ ਕਿਸੇ ਨੂੰ, ਉਹਨੂੰ ਵੇਖ ਕੇ ਲੋਕੀ ਆ ਰਹੇ ਆ, ਹੁਣ ਤੱਕ ਵੀ ਆ ਰਹੇ ਆ, ਠੀਕ ਆ। ਸੋ ਸਾਰਿਆਂ ਨੂੰ ਬਾਈ ਰਿਕੁਐਸਟ ਇਹੀ ਹੈਗੀ ਆ, ਜੇ ਭਾਈ ਇੰਨਾ ਪੈਸਾ ਹੈਗਾ ਨਾ ਤੁਹਾਡੇ ਕੋਲ 50 60 70 ਲੱਖ ਕਰਨ ਨੂੰ, ਉੱਥੇ ਖਰਚੋ। ਅੱਜ ਦੀ ਡੇਟ ਦੇ ਵਿੱਚ ਤੁਸੀਂ ਆਓਗੇ, ਕੋਈ ਚੱਕਰ ਨਹੀਂ, ਇਮੀਗ੍ਰੇਸ਼ਨ ਲਾਇਰ ਦਾ ਪੈਸਾ ਬਣਨਾ ਹੁੰਦਾ, ਭਾਵੇਂ ਤੁਹਾਡਾ ਕੇਸ ਪਾਸ ਹੋਵੇ, ਭਾਵੇਂ ਤੁਹਾਡਾ ਕੇਸ ਫੇਲ ਹੋਵੇ। ਪਰ ਇਹ ਹੈ ਕਿ ਇਹਨਾਂ ਨੇ ਤੁਹਾਨੂੰ ਐਵੇਂ ਝੂਠੇ ਮੂਠੇ ਜਿਹੇ ਹੌਸਲੇ ਦੇਣੇ ਆ। ਅੱਜ ਦੀ ਡੇਟ ਦੇ ਵਿੱਚ ਸਹੀ ਨੂੰ ਪਹਿਚਾਣੋ, ਠੀਕ ਆ। ਸਪੈਸ਼ਲੀ ਜਿਹੜੇ ਮੇਰੇ ਵੀਰ ਯੂਰਪ ਤੋਂ ਯਾਰ ਛੱਡ ਕੇ ਤੁਸੀਂ ਆ ਰਹੇ ਆ, ਠੀਕ ਆ, ਕਿ ਅਮਰੀਕਾ 'ਚ ਇੱਥੇ ਜ਼ਿਆਦਾ ਪੈਸੇ ਬਣਦੇ ਸੀ ਏਦਾਂ, ਪਲੀਜ਼ ਇੱਥੇ ਨਾ ਆਓ। ਤੁਸੀਂ ਕੋਈ ਇਟਲੀ ਤੋਂ, ਕੋਈ ਸਪੇਨ ਤੋਂ, ਮੈਂ ਕਈ ਵਾਰੀ ਉਹਨਾਂ ਨੂੰ ਸਿੱਧੇ ਸਵਾਲ ਪੁੱਛਦਾ, ਮੈਂ ਕਿੱਥੇ ਰਹਿਣਾ? ਉਹ ਕਹਿੰਦਾ ਫਰੈਜ਼ਨੋ। ਮੈਂ ਕਿਹਾ ਧਰਮ ਨਾਲ ਦੱਸੀ ਕਿੱਦਾਂ, ਮਤਲਬ ਕਿ ਫਰੈਜ਼ਨੋ ਨਜ਼ਾਰਾ ਆਇਆ ਤੈਨੂੰ? ਮਤਲਬ ਤੂੰ ਇਟਲੀ ਛੱਡ ਕੇ, ਸਪੇਨ ਛੱਡ ਕੇ, ਪੁਰਤਗਾਲ ਛੱਡ ਕੇ, ਐਡੇ ਨਜ਼ਾਰੇ ਜਿਹੜੇ ਪਿੰਡਾਂ ਦੇ ਯੂਰਪ ਵਾਲੇ ਛੱਡ ਕੇ ਤੁਹਾਨੂੰ, ਮਤਲਬ ਤੁਸੀਂ ਕਹਿ ਰਹੇ ਕਿ ਫਰੈਜ਼ਨੋ ਵਧੀਆ ਹੈਗਾ ਜ਼ਿਆਦਾ। ਬੰਦਿਆਂ ਦਾ ਭਾਜੀ ਜਿਹੜਾ ਮਤਲਬ ਮੂੰਹ ਵੇਖਣ ਵਾਲਾ ਹੁੰਦਾ ਕਿ ਯਾਰ ਨਹੀਂ ਕਿਹੜੇ ਪਾਸੋਂ। ਮੈਂ ਕਿਹਾ ਹੁਣ ਕੰਮ ਕਿੰਨੇ ਘੰਟੇ ਕਰਦਾ ਇੱਥੇ, ਉੱਥੇ ਜੇ ਕਮਾਨਾ ਘੱਟ ਸੀਗਾ, ਖਰਚਾ ਵੀ ਤਾਂ ਘੱਟ ਸੀਗਾ ਨਾ। ਪਰ ਨਹੀਂ ਜਿਹੜਾ ਉਹ ਫਿਰ ਮੈਂ ਕਿਹਾ ਸਾਰਿਆਂ ਨਾਲ ਜਦੋਂ ਬਾਅਦ 'ਚ ਗੱਲ ਕਰੋ ਨਾ, ਉਹ ਕਹਿੰਦੇ ਯਾਰ ਇਹੀ ਹੈ ਕਿ ਥੋੜੇ ਲੋਕਾਂ ਦੇ ਬਹਿਕਾਵੇ 'ਚ ਆ ਗਏ ਕਿ ਪੈਸੇ ਜ਼ਿਆਦਾ ਬਣਦੇ ਆ, ਇੱਥੇ $7,000 ਬਣ ਜਾਂਦੇ, ਇੱਥੇ 10,000 ਬਣ ਜਾਂਦੇ ਆ। ਪਰ ਉਹਦੇ ਹਿਸਾਬ ਨਾਲ ਤੁਸੀਂ ਦੇਖੋ ਕੰਮ ਵੀ ਤਾਂ 70 80 ਘੰਟੇ ਕਰਦੇ ਆ।
ਉੱਥੇ ਕੰਮ ਵੀ 40 ਘੰਟੇ ਕਰਦੇ ਸੀਗੇ, ਕੋਈ ਕੁਆਲਿਟੀ ਆਫ ਲਾਈਫ ਵੀ ਸੀਗਾ, ਆ ਜਾ ਵੀ ਸਕਦੇ ਸੀਗੇ, ਪੱਕੇ ਵੀ ਸੀਗੇ, ਸਜੋਰਨੋ ਵੀ ਸੀਗੀ, ਉਹ ਖਰਾਬ ਕਰਕੇ ਆਏ ਆ। ਹਜੇ ਕਿ ਇਹ ਬੰਦਿਆਂ ਦੇ ਕੇਸ ਆਪਾਂ ਪਾਸ ਕਰਾਏ ਆ, ਸਜੋਰਨੋ ਵਾਲੇ, ਇਟਲੀ ਵਾਲਿਆਂ ਦੇ, ਸਪੇਨ ਵਾਲਿਆਂ ਦੇ, ਠੀਕ ਆ, ਗ੍ਰੀਸ ਵਾਲਿਆਂ ਦੇ, ਵੀਡੀਓ ਪਾਈ ਆ, ਪਰ ਨਾਲ ਕਿਹਾ ਵੀ ਆ ਕਿ ਤਾਂ ਵੀ ਤੁਹਾਨੂੰ ਕਿਹਾ ਸੀਗਾ ਨਾਲ ਕਿ ਯਾਰ ਨਾ ਆਇਆ ਕਰੋ, ਠੀਕ ਆ। ਸੋ ਆਪਣਾ ਜਿਹੜਾ ਸ਼ੋਅ ਸੀਗਾ ਉਹਦੇ ਵਿੱਚ ਕੀ ਹੈ ਕਿ ਨਿਊਟਰਲ ਇੱਕ ਐਡਵਾਈਸ ਸੀਗੀ, ਤਾਂ ਕਰਕੇ ਜਿਹੜੇ ਲੋਕੀ ਮੱਚਦੇ ਸੀਗੇ। ਕਿੱਦਾਂ ਵਾ ਐਡਵਾਈਸ ਅੱਜ ਵੀ ਉਹੀ ਆ, ਪੈਸਾ ਨਾ ਆਪਣਾ ਖਰਾਬ ਕਰਿਓ, ਇੱਧਰ ਨੂੰ ਨਾ ਆਇਓ। ਇਹ ਜਿਹੜੀ CLP ਆ ਇਹਨੇ ਤੁਹਾਨੂੰ ਟੰਗਣਾ ਵਾ, ਉੱਤੋਂ ਦੀ ਜਿਹੜਾ ਇਹਨਾਂ ਨੇ ਬੰਦਾ ਵੜਨ ਨਹੀਂ ਦੇਣਾ। ਬਿਆਨ ਜਿਹੜੇ ਹੈਗੇ ਆ 100 ਚੋਂ ਇੱਕ ਜਣਾ ਜੇ ਕੋਈ ਵੜ ਵੀ ਗਿਆ, ਇਹ ਨਾ ਤੁਸੀਂ ਸੋਚਿਓ ਕਿ ਮੇਰੇ ਤੇ ਰੱਬ ਦੀ ਮਿਹਰ ਹੋ ਜਾਣੀ ਆ, ਤੁਸੀਂ ਵੀ ਬਾਕੀਆਂ ਵਰਗੇ ਬੰਦੇ ਹੈਗੇ ਆ, ਠੀਕ ਆ, ਬਾਕੀ ਵੀ ਤੁਹਾਡੇ ਵਰਗੇ ਜਿਹੜੇ ਹੁੰਦੇ ਆ। ਤੇ ਇਹ ਚੀਜ਼ ਜਿਹੜੀ ਸੀਗੀ ਪਨਾਮਾ ਵਾਲਿਆਂ ਦੀ ਤੁਹਾਨੂੰ ਗੱਲ ਦੱਸਤੀ ਆ, ਰਾਜਕਰਨ ਹੋਣਾ ਨੇ ਮੈਕਸੀਕੋ ਵਾਲਿਆਂ ਦੀ ਤੁਹਾਨੂੰ ਡਾਇਰੈਕਟ ਗੱਲ ਦੱਸਤੀ ਆ, ਫੰਡਿੰਗ ਜਿਹੜੀ ਅੱਗੇ ਲੱਗਣੀ ਉਹਦੀ ਗੱਲ ਤੁਹਾਨੂੰ ਦੱਸਤੀ ਆ, ਬੱਚਿਆਂ ਵਾਲੀ ਦੱਸ 4 ਸਾਲ ਜਿਹੜਾ, ਹਾਂਜੀ ਬੱਚਿਆਂ ਵਾਲਾ ਤੁਹਾਨੂੰ ਜਿਹੜਾ ਦੱਸਤਾ। ਇੱਕ ਇਹਦੇ ਵਿੱਚ ਜਿਹੜੀ ਖਬਰ ਆਪਣੀ ਰਹਿੰਦੀ ਸੀ ਉਹ ਇਹ ਸੀਗੀ ਕਿ ਗੁਆਂਟਾਨਾਮੋ ਵੇ ਦੇ ਵਿੱਚ ਜਿਹੜਾ ਸੀਗਾ ਕਿਊਬਾ ਦੇ ਵਿੱਚ ਜਿਹੜੀ ਇਹਨਾਂ ਦੀ ਪ੍ਰਿਜ਼ਨ ਸੀਗੀ, ਉਹਨੂੰ ਵੀ ਇਹ ਜਿਹੜਾ ਇੱਕ ਕਹਿ ਲਓ ਤੁਸੀਂ ਬੇਸ ਜਿਹਾ ਬਣਾ ਕੇ ਯੂਜ਼ ਕਰਦੇ ਸੀਗੇ। ਉੱਥੇ ਜ਼ਿਆਦਾਤਰ ਇਹਨਾਂ ਨੇ ਵੈਨੀਜ਼ੁਏਲਨ ਜਿਹੜੇ ਚੱਕ ਕੇ ਸੁੱਟੇ, ਕਿਉਂਕਿ ਗੈਂਗਵਾਦ 'ਚ ਜ਼ਿਆਦਾ ਤੇ ਸੀਗੇ, ਉੱਤੇ ਪੰਜਾਬੀਆਂ ਦਾ ਜੇ ਨੰਬਰ ਨਹੀਂ ਲਾਇਆ। ਉਹਨਾਂ 'ਚ ਵੀ ਵਕੀਲ ਬੜੀ ਹਾਹਾਕਾਰ ਜਿਹੜੀ ਮਚੀ ਹੋਈ ਆ ਕਿ ਯਾਰ ਤੁਸੀਂ ਇਹਨਾਂ ਨੂੰ ਕਿੱਥੇ ਲਿਆ ਕੇ ਸੁੱਟਿਆ, ਕਿ ਨਾ ਉਹਨਾਂ ਨੂੰ ਵਕੀਲ ਰੈਪਰੈਜ਼ੈਂਟ ਕਰ ਸਕਦਾ। ਉੱਥੋਂ ਹੀ ਉਹਨਾਂ ਦਾ ਜਿਹੜਾ ਸੀਗਾ ਉੱਥੋਂ ਹੀ ਵਾਪਸ ਜਿਹੜਾ ਗੁਆਂਟਾਨਾਮੋ ਬੇ ਤੋਂ ਹੀ ਜਿਹੜਾ ਸੀਗਾ ਵੈਨੀਜ਼ੁਏਲਨ ਜਿਹੜੇ 177 ਇਹਨਾਂ ਨੇ ਜਿਹੜੇ ਥਰਸਡੇ ਲੰਘਿਆ 2 ਦਿਨ ਪਹਿਲਾਂ ਇਹਨਾਂ ਨੇ 177 ਵੈਨੀਜ਼ੁਏਲਨ ਜਿਹੜੇ ਸੀਗੇ ਹੱਥਕੜੀਆਂ ਲਾ ਕੇ ਜਿਹੜੇ ਹੋਂਡੂਰਸ ਪਹਿਲਾਂ ਭਜਾਏ। ਹੋਂਡੂਰਸ ਤੋਂ ਕਹਿੰਦੇ ਉਹਨਾਂ ਨੇ ਜਿਹੜਾ ਸੀਗਾ ਵੈਨੀਜ਼ੁਏਲਾ ਜਿਹੜਾ ਇਹਨਾਂ ਦੇ ਪਹੁੰਚਾਉਣਾ। ਤੇ 35,000 ਤੁਹਾਨੂੰ ਜਿੱਦਾਂ ਦੱਸਿਆ $1 ਮਿਲੀਅਨ ਹੁਣ ਫੰਡਿੰਗ ਦੇ ਵਿੱਚ ਆ ਗਏ ਆ। ਤੁਸੀਂ ਲਾਓ ਕਿ ਜੇ ਥੋੜੇ ਬਹੁਤ ਵੀ ਇਹ ਇੰਡੀਆ ਦੇ ਵੱਲ ਡਾਇਰੈਕਟ ਕਰਨ ਲੱਗ ਪੈਣ, ਇਹਨਾਂ ਤੇ ਇੰਡੀਆ ਨੂੰ ਵੀ ਹੁਕਮ ਹੀ ਦੇਣਾ ਨਾ ਕਿ ਤੁਹਾਡੇ ਤੇ ਇਦਾਂ ਕਰ ਦੇਣਾ, ਟੰਗੋ ਇਹਨਾਂ ਨੂੰ, ਸਕਰੀਨਿੰਗ ਕਰੋ, ਇਦਾਂ ਕਰੋ ਉਦਾਂ ਕਰੋ। ਇੰਡੀਅਨ ਗਵਰਨਮੈਂਟ ਨੂੰ ਕੀ ਆ, ਉਹਨਾਂ ਨੇ ਵੀ ਝੱਟ ਜਿਹੜਾ ਐਕਟਿਵ ਜਿਹੜਾ ਹੋ ਜਾਣਾ। ਇਹ ਪਲੀਜ਼ ਆਪਣਾ ਜਿਹੜਾ ਨਾ ਸੋਚ ਸਮਝ ਕੇ ਜਿਹੜਾ ਹੁਣ ਫੈਸਲਾ ਕਰਿਓ, ਠੀਕ ਆ। ਤੇ ਅਗੇਨ ਲਾਸਟ ਟੌਪਿਕ, ਇਹ ਝੂਠੇ ਨਕੰਮੇ ਹੌਸਲਿਆਂ ਵਾਲੇ ਤੁਹਾਡੀਆਂ ਵੋਟਾਂ ਬਟੋਰਨ ਵਾਲੇ ਵਕੀਲਾਂ ਦੇ ਮਗਰ, ਲੀਰਾਂ ਦੇ ਮਗਰ ਨਾ ਲੱਗਿਓ। ਜੀ ਬਿਲਕੁਲ। ਅੱਛਾ ਇੱਕ ਨਾ ਆਪਣੇ ਅਟਾਰਨੀ ਟਿਰਕੇਣਾ ਜੀ ਚੀਜ਼ ਦੱਸਦੇ ਜਾਈਏ, ਕੈਨੇਡਾ ਨੇ 10,000 ਫੌਜੀ ਲਾਉਣਾ ਬਾਰਡਰ ਦੇ ਉੱਤੇ, ਜਿਹੜਾ STCA ਜੀ। ਹੁਣ ਪੁੱਠੀ ਜਿਹੜੀ ਆ ਮਾਈਗ੍ਰੇਸ਼ਨ ਹੋਣ ਲੱਗ ਗਈ। ਕਈ ਲੋਕ ਹੁਣ ਇਧਰੋਂ ਬਾਰਡਰ ਟੱਪ ਕੇ ਉੱਧਰ ਜਾਣ ਨੂੰ ਫਿਰਦੇ ਆ, ਉਹਨਾਂ ਨੇ ਫੜਨੇ ਸ਼ੁਰੂ ਕਰਤੇ ਕੈਨੇਡਾ ਵਾਲਿਆਂ ਨੇ ਤੇ ਵਾਪਸ ਤੋਰ ਰਹੇ ਆ। ਨਹੀਂ ਇਹ ਗੱਲ ਸਹੀ ਆ। ਜਿਹੜੇ ਮੋਸ਼ਨ ਟੂ ਰੀਓਪਨ ਵਗੈਰਾ ਦੀ ਅਪੀਲਾਂ ਪੂਲਾਂ ਜਿਹਨਾਂ ਦੀਆਂ ਸੀਗੀਆਂ ਨਾ, ਉਹ ਕਈ ਵਾਰੀ ਜੇ ਕੌਂਸਲੇਸ਼ਨ ਆ ਕਿ ਕਿੱਦਾਂ ਯਾਰ ਕੈਨੇਡਾ ਦਾ ਕਿੱਦਾਂ, ਕੈਨੇਡਾ ਦਾ ਤੁਹਾਨੂੰ ਕੈਨੇਡਾ ਦੇ ਵਕੀਲ ਦੀ ਉਹ ਕਰਨੀ ਪੈਣੀ ਹੈ। ਕੈਨੇਡਾ 'ਚ ਜਦੋਂ ਟਰੂਡੋ ਉਹਨਾਂ ਨੇ ਬੰਦ ਕੀਤਾ ਸੀਗਾ ਨਾ, ਕਈ ਇਮੀਗ੍ਰੇਸ਼ਨ ਕੰਸਲਟੈਂਟ ਉਹਨਾਂ ਨੇ ਸਾਡੇ ਨਾਲ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਕਹਿੰਦੇ ਯਾਰ ਇੱਧਰੋਂ ਤਾਂ ਫੇਲ ਹੋ ਗਿਆ, ਆਪਾਂ E2 ਇਨਵੈਸਟਮੈਂਟ ਵੀਜ਼ਾ ਕੀ ਆਪਸ਼ਨ ਆ, ਤੁਹਾਡੇ ਆਫਿਸ ਨਾਲ ਕੋਲੈਬੋਰੇਟ ਕਰੀਏ। ਮੈਂ ਕਿਹਾ ਤੂੰ ਵੇਟ ਕਰ, ਜੇ ਦੇਖੀ ਜਾਈ, ਮੈਂ ਕਿਹਾ ਤੂੰ ਇੱਧਰਲੀ ਲੱਭਦਾ ਪਿਆ, ਮੈਂ ਕਿਹਾ ਤੇਰਾ ਕੈਨੇਡਾ ਵਾਲਾ ਬਿਜ਼ਨਸ ਬੜਾ ਚੱਲਣਾ, ਤੈਨੂੰ ਇੱਧਰੋਂ ਦੀ ਲੋਕਾਂ ਨੇ ਤੈਨੂੰ ਪੁੱਛਣਾ ਕਿ ਯਾਰ ਕੈਨੇਡਾ ਦੇ ਕੁਝ ਪੱਕੇ ਹੋਣ ਦਾ ਜਿਹੜਾ ਇੰਤਜ਼ਾਮ ਜਿਹੜਾ ਦੱਸ। ਅੱਛਾ ਥੋੜੇ ਦਿਨ ਕਿੰਨੀਆਂ ਵੀਡੀਓ ਆਉਂਦੀਆਂ ਹੁੰਦੀਆਂ ਸੀ ਸੋਸ਼ਲ ਮੀਡੀਆ ਦੇ ਉੱਤੇ, ਆਹ ਬੰਦੇ ਨੂੰ ਕਾਲ ਕਰੋ ਜੀ, ਇਹ ਸੇਫ ਲੰਘਾ ਰਹੇ ਆ, ਉਹ ਫੜੇ ਜਾ ਰਹੇ ਨੇ ਹੌਲੀ ਹੌਲੀ। ਇਹ ਤੁਹਾਨੂੰ ਦੱਸਦੇ ਜਾਈਏ, ਇੱਕ ਪ੍ਰੋਜੈਕਟ ਸ਼ੁਰੂ ਕੀਤਾ ਆ ਉਹਨਾਂ ਨੇ ਕੈਨੇਡਾ ਨੇ, CBSA ਤੇ RCMP ਦੇ ਨਾਲ ਮਿਲ ਕੇ, ਪ੍ਰੋਜੈਕਟ ਡਿਸਰਪਟ ਐਂਡ ਡਿਟਰ। ਇਹ ਦਸੰਬਰ 2024 ਚ ਸ਼ੁਰੂ ਕੀਤਾ ਸੀ। $1.3 ਬਿਲੀਅਨ ਕੈਨੇਡਾ ਵਾਲੇ ਲਾ ਰਹੇ ਨੇ ਬਾਰਡਰ ਸਿਕਿਉਰਿਟੀ ਦੇ ਉੱਤੇ, ਜਿੱਥੇ ਅਮਰੀਕਾ ਵਾਲੇ ਵੀ ਲਾ ਰਹੇ ਆ, ਉੱਥੇ ਕੈਨੇਡਾ ਵਾਲੇ ਆਪਣੇ ਪੱਧਰ ਦੇ ਉੱਤੇ ਵੀ ਇਹ ਜਿਹੜਾ ਉਹ ਲਾ ਰਹੇ ਆ। ਇਹ ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ ਜਿਹਨੂੰ STCA ਕਹਿੰਦੇ ਆ, ਉਹ ਹੁਣ ਵੱਡੇ ਪੱਧਰ ਦੇ ਉੱਤੇ ਉਧਰ ਵੀ ਜਿਹੜਾ ਉਹ ਨਾਲ ਦੇ ਨਾਲ ਲਾਗੂ ਜਿਹੜਾ ਹੋ ਰਿਹਾ ਆ। ਸੋ ਇਹ ਜੋ ਜਿੰਨੀਆਂ ਚੀਜ਼ਾਂ ਵੀ ਆਪਾਂ ਅਟਾਰਨੀ ਟਿਰਕੇਣਾ ਜੀ ਅੱਜ ਸ਼ੇਅਰ ਕੀਤੀਆਂ ਨਾ, ਕਿਤੇ ਨਾ ਕਿਤੇ ਜਿਹੜਾ ਪ੍ਰੋਜੈਕਟ 2025 ਸੀਗਾ ਨਾ, ਟਰੰਪ ਹੁਣਾਂ ਦੇ ਜਦੋਂ ਕੈਂਪੇਨ ਕਰ ਰਹੇ ਸੀਗੇ, ਆਪਣੀ ਉਹਨਾਂ ਨੇ ਦੂਰੀ ਬਣਾ ਕੇ ਰੱਖੀ, ਕਹਿੰਦਾ ਵੀ ਮੈਂ ਨਹੀਂ ਉਸ ਦੇ ਨਾਲ ਜਿਹੜਾ ਉਹ ਰੱਖਦਾ, ਪਰ ਉਹਦੇ ਵਿੱਚੋਂ ਹੀ ਸਾਰੇ ਇਹ ਕੰਮ ਜਿਹੜੇ ਹੋ ਰਹੇ ਆ। ਤੁਸੀਂ ਨਾ ਇੱਕ ਵੈਬਸਾਈਟ ਆ ਪ੍ਰੋਜੈਕਟ 2025 ਟਰੈਕਰ ਕਰਕੇ ਸਰਚ ਕਰ ਲਿਓ, ਉਹਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਉਹਦੇ ਜਿਹੜੇ ਆਬਜੈਕਟਿਵ ਉਹਨਾਂ ਨੇ ਉਹਦੇ ਵਿੱਚ ਜਿਹੜੇ ਲਿਖੇ ਸੀ, ਕਿੰਨੇ ਕਿੰਨੇ ਉਹਨਾਂ ਨੇ ਪੂਰੇ ਕੀਤੇ, ਕਿਹੜੇ ਡਿਪਾਰਟਮੈਂਟ ਬੰਦ ਕਰਨੇ, ਕਿਹੜੇ ਐਗਜ਼ੈਕਟਿਵ ਆਰਡਰ ਕਰਨੇ ਆ, ਕੀ ਉਹਨਾਂ ਏਜੰਸੀਜ਼ ਦਾ ਕਰਨਾ, ਕੀ ਕੁਛ ਕਰਨਾ ਆ। ਉਹ ਸਾਰੀਆਂ ਚੀਜ਼ਾਂ ਉਸ ਜਿਹੜਾ ਲੈਵਲ ਦੇ ਉੱਤੇ ਜਿਹੜੀਆਂ ਚੱਲ ਰਹੀਆਂ। ਅਜੇ 30 ਦਿਨ ਹੋਏ ਨੇ ਤੇ 4 ਸਾਲ ਨੇ ਇਹਨਾਂ ਦੇ ਕੋਲ। ਸੋ ਯੂ ਕੈਨ ਜਸਟ ਇਮੈਜਿਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਬਣਨਾ ਆ। CPAC ਦੀ ਜਿਹੜੀ ਆ ਹੁਣੇ ਹੋ ਕੇ ਹਟੀ ਆ, ਕੰਜ਼ਰਵੇਟਿਵ
ਵਾਲਿਆਂ ਦੀ ਜਿਹੜੀ ਕਾਨਫਰੰਸ ਆ ਉਹਦੇ ਵਿੱਚ ਉਹਨਾਂ ਦਾ ਜਿਹੜਾ ਮੇਨ ਮੁੱਦਾ ਹੀ ਉਹ ਯੂਰਪ ਦੇ ਵਿੱਚ ਜਾ ਕੇ JD ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਹੇ ਕਹਿੰਦੇ ਵੀ ਤੁਹਾਨੂੰ ਰਸ਼ੀਆ ਚਾਈਨਾ ਤੋਂ ਖਤਰਾ ਹੀ ਨਹੀਂ, ਤੁਹਾਡਾ ਮਾਸ ਮਾਈਗ੍ਰੇਸ਼ਨ ਜਿਹੜੀ ਆ ਉਹਦੇ ਤੋਂ ਹੀ ਤੁਹਾਨੂੰ ਖਤਰਾ ਆ। ਇੱਥੇ ਉਹਨਾਂ ਨੇ ਫਿਰ ਉਹ ਚੀਜ਼ ਦੁਹਰਾਈ ਆ। ਸੋ ਇਮੀਗ੍ਰੇਸ਼ਨ ਹੌਟ ਟੌਪਿਕ ਆ। ਬਾਹਰਲੇ ਮੁਲਕਾਂ ਨੂੰ ਮਨੀ ਜਾਣੀ ਉਹ ਰੋਕਣਾ ਉਹ ਇਹਨਾਂ ਦੇ ਲਈ ਹੌਟ ਟੌਪਿਕ ਆ। ਵਾਈਟ ਹਾਊਸ ਦੇ ਕੰਟਰੋਲ ਦੇ ਵਿੱਚ ਸਾਰੀਆਂ ਏਜੰਸੀਜ਼ ਨੂੰ ਲੈਣਾ ਉਹ ਜਿਹੜਾ ਇਹਨਾਂ ਦੇ ਜਿਹੜੇ ਏਜੰਡੇ ਦੇ ਉੱਤੇ ਆ ਤੇ ਉਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ। ਉਹਦੇ ਵਿੱਚੋਂ ਹੀ ਇਹ ਸਾਰਾ ਕੁਛ ਇਮੀਗ੍ਰੇਸ਼ਨ ਦਾ ਨਾਲ ਜਿਹੜਾ ਉਹ ਨਿਕਲ ਰਿਹਾ ਹੈਗਾ। ਸੋ ਸਾਡੀ ਕੋਸ਼ਿਸ਼ ਆ ਵੀ ਤੁਹਾਨੂੰ ਜਿਹੜਾ ਇਸ ਦੇ ਨਾਲ ਲਗਾਤਾਰ ਜਿਹੜਾ ਉਹ ਦੱਸਦੇ ਜਾਈਏ ਜੋ ਕੁਛ ਜਿਹੜਾ ਇੱਥੇ ਹੋ ਰਿਹਾ ਆ। ਸੋ ਅਟਾਰਨੀ ਟਿਰਕੈਣਾ ਜੀ ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸਦੇ ਜਾਏ ਵੀ ਅੱਜ ਕਾਲਸ ਤਾਂ ਨਹੀਂ ਲੈਣੀਆਂ ਤੇ ਮਾਫੀ ਆ, ਜਦੋਂ ਵੀ ਆਉਂਦੇ ਸਮੇਂ ਦੇ ਵਿੱਚ ਵਕਤ ਬਣਿਆ ਤੇ ਫਿਰ ਆਪਾਂ ਕਾਲਸ ਜਿਹੜੀਆਂ ਲਵਾਂਗੇ। ਜਾਣ ਤੋਂ ਪਹਿਲਾਂ ਅਟਾਰਨੀ ਟਿਰਕੈਣਾ ਜੀ ਜੇ ਤੁਸੀਂ ਕੁਝ ਹੋਰ ਸ਼ੇਅਰ ਕਰਨਾ ਚਾਹੁੰਦੇ ਆ, ਕੁਝ ਹੋਰ ਕਹਿਣਾ ਚਾਹੁੰਦੇ ਆ, ਕੋਈ ਗੱਲ ਕਹਿਣੀ ਚਾਹੁੰਦੇ ਆ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸੋ 2 ਸਾਲ ਵਾਲਾ ਜਿਹੜਾ ਸੀਗਾ ਉਹਨੂੰ ਪਿਛਲੇ ਵਾਲੇ ਨੂੰ ਜਾ ਕੇ ਸੁਣੋ ਇੱਕ ਵਾਰੀ ਪੂਰੀ ਡਿਟੇਲ ਦੇ ਵਿੱਚ। ਜਿਹੜੇ ਤੁਹਾਡੇ ਕੋਈ ਸੱਜਣ ਮਿੱਤਰ ਆ 2 ਸਾਲ ਤੋਂ ਘੱਟ ਹੋਏ ਆ ਉਹਨਾਂ ਨੂੰ ਪਿਛਲੇ ਹਫਤੇ ਵਾਲਾ ਜਿਹੜਾ ਸ਼ੋਅ ਆ ਉਹ ਸੁਣਾਓ, ਠੀਕ ਆ। ਭਾਵੇਂ ਉਹਨਾਂ ਨੂੰ ਸੁਣ ਕੇ ਡਰ ਲੱਗੇ ਪਰ ਉਹ ਜਿਹੜੀ ਨਿਊਜ਼ ਹੈਗੀ ਆ ਉਹਨਾਂ ਨੂੰ ਹੈਲਪ ਕਰ ਸਕਦੀ ਆ। ਜਿਹੜੇ ਬੰਦੇ ਬਿਆਨ ਦੇ ਕੇ ਆਏ ਸੀਗੇ ਉਹ ਰਿਲੇਟਿਵਲੀ ਬੈਟਰ ਆਫ ਆ ਵਰਸਸ ਜਿਹੜੇ ਬੰਦੇ ਬਿਆਨ ਨਹੀਂ ਹੋਏ ਸੀਗੇ ਸਿੱਧੇ ਆ ਗਏ ਸੀਗੇ ਜਾਂ ਜਿਹੜੇ ਬੰਦੇ ਸੇਫ ਲੰਘ ਗਏ ਆ। ਕਿਉਂਕਿ ਐਕਸਪੀਡਾਈਟਡ ਰਿਮੂਵਲ ਜਿਹੜਾ ਪ੍ਰੋਸੈਸ ਆ ਉਹਦਾ ਮਤਲਬ ਇਹੀ ਹੁੰਦਾ ਕਿ ਫੜ ਕੇ ਪਹਿਲਾਂ ਬਿਆਨ ਲਓ, ਜੇ ਬਿਆਨ ਫੇਲ ਹੁੰਦੇ ਆ ਜੱਜ ਦੇ ਕੋਲ ਭੇਜੋ ਤੇ ਫਿਰ ਉੱਥੋਂ ਦੀ ਡਿਪੂਟੇਸ਼ਨ ਕਰੋ 7 ਦਿਨਾਂ ਦੇ ਵਿੱਚ। ਉਹ ਚੀਜ਼ ਨੂੰ ਐਕਸਪੀਡਾਈਟਡ ਰਿਮੂਵਲ ਕਹਿੰਦੇ ਆ। ਬਾਈਡਨ ਉਹਨਾਂ ਨੇ ਸ਼ਟਰ ਖੋਲਿਆ ਸੀਗਾ, ਬਿਨਾਂ ਬਿਆਨ ਦੇ ਲੋਕੀ ਜਿਹੜੇ ਭੇਜੇ ਸੀਗੇ ਅੰਦਰ ਉਹ ਬੰਦੇ ਚਪੇਟ ਦੇ ਵਿੱਚ ਆ ਸਕਦੇ ਆ। ਕਾਫੀ ਵਕੀਲ ਝੂਠੀਆਂ ਵੀਡੀਓ ਬਣਾ ਰਹੇ ਆ ਕਿ ਏਦਾਂ ਨਹੀਂ ਹੋ ਸਕਦਾ। ਜਿਨ੍ਹਾਂ ਨੇ ਅਸਾਈਲਮ ਆਫਿਸ ਚਲਾਤਾ ਉਹ ਬਚ ਜਾਊਗੇ, ਨਹੀਂ ਬਚੂਗੇ। ਜਿਹੜੇ ਭਾਵੇਂ ਉਹਦਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਵੀ ਹੈ ਕਿਉਂਕਿ ਜਿਹੜੇ ਇਹਨਾਂ ਦੇ ਮੈਮੋ ਜਿਹੜੇ ਇਹਦੇ ਡਾਇਰੈਕਟਿਵਸ ਆ ਉਹੀ ਹੈਗੇ ਕਿ ਸਰਕਾਰ ਜਿਹੜੀ ਹੈਗੀ ਆ ਉਹ ਤੁਹਾਡੀ ਜਿਹੜੀ ਕੇਸ ਆ ਪ੍ਰੋਸੀਡਿੰਗਸ ਡਿਸਮਿਸ ਕਰ ਸਕਦੀ ਹੈ ਤੇ ਤੁਹਾਨੂੰ ਐਕਸਪੀਡਾਈਟ ਦੇ ਝਮੇਟੇ ਦੇ ਵਿੱਚ ਲੈ ਸਕਦੀ ਹੈ। ਸਵਾਲ ਸਿਰਫ ਇਹੀ ਹੈਗਾ ਕਿ ਕਦੋਂ ਤੋਂ ਇਹਨਾਂ ਨੇ ਉਹ ਜਿਹੜਾ ਕਰਨਾ ਸ਼ੁਰੂ ਕਰਨਾ, ਠੀਕ ਆ। ਰੱਬ ਕਰੇ ਇਹ ਨਾ ਉਧਰਲੇ ਪਾਸੇ ਨੂੰ ਜਾਣ, ਠੀਕ ਆ। ਇੰਨੀ ਜਿਹੜੀ ਕਮਿਊਨਿਟੀ ਨੂੰ ਵਿਪਤਾ ਦੇ ਵਿੱਚ ਨਾ ਪਾਣ। ਪਰ ਜੋ ਇਹਨਾਂ ਦੇ ਸੰਕੇਤ ਆ ਜਿਹੜੇ ਹਿਸਾਬ ਨਾਲ ਇਹਨਾਂ ਦੀ ਫੰਡਿੰਗ ਜਾਰੀ ਆ ਉਹਦੇ ਨਾਲ ਜਿਹੜੀਆਂ ਫੈਡਰਲ ਜੌਬਸ ਜਿਹੜੀਆਂ ਹੁਣ ਇਹਨਾਂ ਨੇ ਟਰਮੀਨੇਟ ਕੀਤੀਆਂ ਉਹ ਵਾਪਸ ਵੀ ਇਹ ਹਾਇਰ ਉਧਰਲੇ ਪਾਸੇ ਨੂੰ ਕਰ ਸਕਦੇ ਆ। ਤੇ ਸੰਕੇਤ ਜਿਹੜਾ ਪੂਰਾ ਇਹੀ ਆ ਕਿ ਐਕਸਪੀਡਾਈਟਡ ਰਿਮੂਵਲ ਵਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਜਾਣੀਆਂ ਹੈਗੀਆਂ ਚੱਲ ਗਈਆਂ ਆਲਰੇਡੀ ਐਕਚੁਅਲੀ। ਬਿਲਕੁਲ ਜੀ ਉਧਰ ਨੂੰ ਠੀਕ ਜਾ ਹੈ। ਰਹੀਆਂ। ਸੋ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੋਰਟ ਜਿਹੜੇ ਪ੍ਰੋਬੇਸ਼ਨ ਦੇ ਉੱਤੇ ਵਕੀਲ ਆ ਕਹਿੰਦੇ ਉਹ ਵੀ ਕੱਢ ਰਹੇ ਆ ਤੇ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਵੀ ਤੋਰਿਆ ਜਾ ਰਿਹਾ। ਸੋ ਬਹੁਤ ਕੁਝ ਜਿਹੜਾ ਵਕੀਲਾਂ ਨੂੰ ਇਹ ਹੈਗਾ ਜਾ ਕੇ ਜੀ ਤੁਸੀਂ 589 ਲਾ ਲਓ ਆਪਣੀ, ਜੇ ਤੁਹਾਡੀ ਤਰੀਕ ਪਈ ਆ 589 ਤੁਹਾਨੂੰ ਬਚਾ ਲੂਗੀ ਹਨਾ ਆਪਣੇ 4 ਪੈਸੇ ਬਣਾਉਣ ਨੂੰ। ਕੁਝ ਨਹੀਂ ਇਦਾਂ ਦਾ ਹੈਗਾ। ਆਈਸ ਵਾਲੇ ਜਿਹੜੇ ਸੀਗੇ ਜਿਨ੍ਹਾਂ ਦੇ 589 ਵੀ ਲੱਗਿਆ ਉਹਨਾਂ ਨੂੰ ਵੀ ਡਿਟੇਨ ਜਿਹੜਾ ਕਰ ਰਹੇ ਹੈਗੇ ਆ। ਕੀ ਹੈ 589 ਜੇ ਥੋੜਾ ਦੱਸ ਦਿਓ ਕੀ ਹੁੰਦਾ। 589 ਅਸਾਈਲਮ ਦੀ ਐਪਲੀਕੇਸ਼ਨ ਹੁੰਦੀ ਹੈ। ਐਕਚੁਅਲੀ ਅਸਾਈਲਮ ਦੀ ਐਪਲੀਕੇਸ਼ਨ ਦੇ ਜਿਹੜੇ ਫਿੰਗਰਪ੍ਰਿੰਟ ਦੇਣ ਗਏ ਆ ਉਹਨਾਂ ਨੂੰ ਵੀ ਫੜ ਕੇ ਉਹਨਾਂ ਨੇ ਪਾਇਆ ਹੋਇਆ ਵਾ ਜੇਲ੍ਹ ਦੇ ਵਿੱਚ। ਇਹ ਤਾਂ ਐਵੇਂ ਤੁਹਾਨੂੰ ਨਕਮੀਆਂ ਸਲਾਹਾਂ ਜਿਹੜੇ ਦੇ ਰਹੇ ਆ ਕਿ ਇਹਨਾਂ ਨੇ ਤੁਹਾਨੂੰ ਬਚਾ ਲੈਣਾ, ਜਾਣ ਤੋਂ ਪਹਿਲਾਂ ਜੀ ਸਾਨੂੰ ਫੋਨ ਲਾਓ ਆਪਾਂ ਇਦਾਂ ਕਰ ਦੇਣਾ ਉਦਾਂ ਕਰ ਦੇਣਾ। ਇਹੋ ਜਿਹਾ ਕੁਝ ਨਹੀਂ ਹੈਗਾ। ਐਕਸਪੀਡਾਈਟਡ ਵਾਲਾ ਜਿਹੜਾ ਨਾ ਦੁਬਾਰਾ 2 ਸਾਲ ਵਾਲਾ ਪੂਰਾ ਡਿਟੇਲ ਦੇ ਵਿੱਚ ਸੁਣੋ, ਤੁਹਾਨੂੰ ਆਪੇ ਜਿਹੜਾ ਪਤਾ ਲੱਗ ਜਾਣਾ ਵਾ ਕੀ ਚੀਜ਼ ਹੈਗੀ ਆ, ਕੀ ਸੱਚ ਆ ਕੀ ਨਹੀਂ ਸੱਚ। 2 ਸਾਲ ਦੇ ਅੰਡਰ ਜਿਹੜਾ ਹੈਗਾ ਉਹ ਪ੍ਰੋਬਲਮ ਦੇ ਵਿੱਚ ਰਹੂਗਾ। ਇਹਦੇ ਵਿੱਚ ਕੋਈ ਤੁਹਾਨੂੰ ਨਾ ਸ਼ੂਗਰ ਕੋਟ ਕਰਕੇ ਨਹੀਂ ਕਿ ਤੁਹਾਨੂੰ ਹੌਸਲਾ ਦੇਣ ਲਈ ਜਾਂ ਆਪਣੀ ਵੀਡੀਓ ਬਣਾਉਣ ਲਈ ਆਪਾਂ ਕਲਿੱਕ ਲੁੱਕ ਤੁਹਾਨੂੰ ਗਲਤ ਜਿਹੜੀਆਂ ਖਬਰਾਂ ਦੇਵਾਂਗੇ। ਸਿੱਧਾ ਤੁਹਾਨੂੰ ਦੱਸ ਰਹੇ ਹਾਂ ਤਾਂ ਕਿ ਤੁਹਾਨੂੰ ਕੁਐਸਚਨ ਜਿਹੜੀ ਹੋ ਜਾਵੇ, ਠੀਕ ਹੈ। ਸੋ ਇਹ ਕੀ ਗੱਲ ਹੋਈ ਤੁਹਾਨੂੰ ਹੌਸਲਾ ਦੇਣਾ ਹੀ ਹੌਸਲਾ ਚਾਹੀਦਾ। ਆਹ ਵਕੀਲ ਏਦਾਂ ਕਹਿ ਰਿਹਾ, ਉਹ ਵਕੀਲ ਓਦਾਂ ਕਹਿ ਰਿਹਾ। ਜਿਹੜੀ ਚੀਜ਼ ਸੱਚ ਆ ਉਹ ਸੱਚ ਆ, ਜਿਹੜੇ ਫੈਕਟਸ ਆ ਉਹ ਫੈਕਟਸ ਆ, ਉਹ ਚੇਂਜ ਨਹੀਂ ਹੁੰਦੇ। ਜੀ ਜੀ ਬਿਲਕੁਲ। ਜਾ ਕੇ ਨਾ USCIS ਦੀ ਵੈਬਸਾਈਟ ਦੇ ਉੱਤੇ ਚੈੱਕ ਕਰ ਲਓ EOIR ਨੇ ਪ੍ਰੋਸੀਡਿੰਗ ਦੇ ਉੱਤੇ 589 ਦੇ ਐਪਲੀਕੈਂਟਸ ਦੇ ਉੱਤੇ ਕੀ ਕਿਹਾ। ਅੱਗੇ ਸਿੱਧਾ ਹੁੰਦਾ ਸੀਗਾ ਤੇ ਉਹਦੇ ਮੋਰੇ ਘੱਟੋ ਘੱਟ 7-8 ਅਲਰਟ ਜਿਹੜੇ ਉਹਨਾਂ ਨੇ ਉੱਤੇ ਜਿਹੜੇ ਉਹ ਲਾਏ ਆ ਵੀ 589 ਨੂੰ ਲੈ ਕੇ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਚੇਂਜਿਸ ਨਾਲ ਦੇ ਨਾਲ ਉਸ ਦੀ ਪ੍ਰਕਿਰਿਆ ਦੇ ਉੱਤੇ ਜਿਹੜੀਆਂ ਉਹ ਕੀਤੀਆਂ ਹੈਗੀਆਂ। ਰਿਐਲਿਟੀ ਕਈ ਵਾਰੀ ਉਹ ਦੱਸ ਰਹੇ ਅੱਛਾ। ਪਰ ਇੱਥੇ ਫਿਰ ਅਟਾਰਨੀ ਟਿਰਕੈਣਾ ਜੀ ਬਹੁਤ ਸਾਰੇ ਚਲੋ ਡਰ ਤਾਂ ਜਿਹੜਾ ਹੈਗਾ ਉਹ ਹੈਗਾ ਹੀ ਹੈਗਾ ਆ। ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ, ਆਈਸ ਦੀਆਂ ਪੇਸ਼ੀਆਂ ਆ ਰਹੀਆਂ ਆ, ਹੁਣ ਏਦਾਂ ਦੀ ਖਬਰ ਸੁਣ ਕੇ ਕਹਿੰਦੇ ਯਾਰ ਅਸੀਂ ਜਾਈਏ ਨਾ, ਪਰ ਉਹ ਤਾਂ ਫਿਰ ਹੋਰ ਉਹਨਾਂ ਦੇ ਲਈ ਬੈਡ ਹੋ ਸਕਦਾ। ਉਹ ਨਹੀਂ ਜਾਣਾ ਪੈਣਾ ਤੁਹਾਨੂੰ। ਕਿੱਦਾਂ ਵਾ ਜਾਣਾ ਪੈਣਾ ਵਾ। ਫਿੰਗਰਪ੍ਰਿੰਟ ਜਿਹੜੇ ਤੁਸੀਂ ਕਰਨੇ ਆ ਉਹ ਚੀਜ਼ ਤੋਂ ਨਹੀਂ ਤੁਸੀਂ ਭੱਜਣਾ। ਐਕਸਪੀਡਾਈਟ 'ਚ ਪੈਂਦੇ ਹੋਣ ਪੈ ਜਾਣੇ, ਉਹ 'ਚ ਤੁਸੀਂ ਬਚ ਨਹੀਂ ਸਕਦੇ, ਠੀਕ ਆ। ਸਿੱਧੀ ਜਿਹੜੀ ਗੱਲ ਹੈਗੀ ਆ ਜਾਣਾ ਤੁਹਾਡਾ ਬਣਦਾ ਹੀ ਆ। ਸੋ ਤੁਸੀਂ ਗੱਲ ਨੂੰ ਸੁਣੋ, ਤੁਹਾਨੂੰ ਕੀ
ਹੌਸਲਾ ਫੇਕ ਹੌਸਲਾ ਦੇ ਕੇ ਤੁਹਾਨੂੰ ਕਹਿ ਰਹੇ ਨੇ ਕਿ 589 ਲਵਾ ਲਓ ਆਪਣਾ ਛੇਤੀ ਵਕੀਲਾਂ ਦੇ ਕੋਲੋਂ ਦੀ। ਠੀਕ ਹੈ ਬਾਈ, ਜਿਹੜੇ 589 ਲੱਗੇ ਵੀ ਆ ਨਾ, ਉਹਨਾਂ ਨੂੰ ਵੀ ਆਈਸ ਜਿਹੜੀ ਸੀਗੀ ਉਹਨਾਂ ਦੀ ਵੀ ਖਬਰ ਹੈਗੀਆਂ, ਉਹਨਾਂ ਨੂੰ ਵੀ ਉਹਨਾਂ ਨੇ ਡੱਕਤਾ। ਸੋ ਇਹ ਜਿਹੜਾ 2 ਸਾਲ ਵਾਲੀ ਜਦ ਤੱਕ ਕਲੌਕ 'ਚ ਤੁਸੀਂ ਬਾਹਰ ਨਹੀਂ ਨਾ ਆ ਜਾਂਦੇ, ਇਹ ਤਲਵਾਰ ਜਿਹੜੀ ਲਟਕਦੀ ਰਹਿਣੀ ਆ। ਸਿਰਫ ਇੱਕੋ ਗੱਲ ਹੈਗੀ ਆ ਕਿ ਇਹ ਕਿੱਧਰ ਨੂੰ ਆਪਣਾ ਧਿਆਨ ਫੋਕਸ ਕਰਨ, ਕਿਉਂਕਿ ਇਹਨਾਂ ਕੋ ਵੀ ਬਥੇਰੇ ਕੰਮ ਆ ਕਿ ਬਾਰਡਰ ਵੱਲ ਫੋਕਸ ਕਰਨ, ਉਧਰੋਂ ਦੀ ਜਹਾਜ਼ ਚਾੜਨ। ਸਿਰਫ ਜਿਹੜੀ ਇੱਕ ਇਹ ਹੈਗੀ ਕਿ ਇਹਨਾਂ ਕੋਲ ਰਿਸੋਰਸਿਸ ਦੀ ਜਿਹੜੀ ਕਮੀ ਹੋਣੀ ਸੀਗੀ, ਉਹਦੇ ਕਰਕੇ ਜਿਹੜੇ ਬੰਦੇ ਜਿੱਦਾਂ ਹੁਣ ਮੰਨ ਲਓ ਕਿ ਕਿਸੇ ਨੂੰ 1 ਸਾਲ ਤੇ 11 ਮਹੀਨੇ ਹੋਏ ਹਨਾ, ਤੇ ਮਹੀਨਾ ਹੋਰ ਖੜ ਕੇ ਉਹ ਬੰਦਾ ਸੇਫ ਹੋ ਜਾਂਦਾ। ਸੋ ਇਹ ਬਸ ਇਹੀ ਆ ਕਿ ਤੁਹਾਡਾ ਉਹ 2 ਸਾਲ ਜਿੱਦਾਂ ਨਿਕਲਦੇ ਰਹਿਣ ਨਾ, ਕਿ ਇੱਧਰਲੇ ਪਾਸੇ ਨੂੰ ਜਿਹੜੀ ਜ਼ਿਆਦਾ ਹਵਾ ਨਾ ਵਗੇ, ਉਹ ਚੀਜ਼ ਤੁਹਾਨੂੰ ਜਿਹੜੀ ਬਚਾ ਕੇ ਇਹ ਰੱਖੂਗੀ। ਬਾਕੀ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜਾ ਬਜਟ ਜਦੋਂ ਐਲੋਕੇਟ ਹੋਇਆ $35,000 ਮਿਲੀਅਨ ਵਾਲਾ, ਤੇ ਰਿਸੋਰਸਿਸ ਇਹਨਾਂ ਕੋਲ ਵਾਧੂ ਆ ਜਾਣੇ ਆ। ਹਾਂਜੀ ਜੀ। ਸੋ ਰਿਸੋਰਸਿਸ ਜਿਹੜੇ ਉਹ ਵੱਧ ਜਾਣੇ ਆ। ਸੋ ਇਹ ਵੀ ਦੱਸਦੇ ਜਾਈਏ, ਬਜਟ ਅਜੇ ਸਿਰਫ ਸੈਨੇਟ ਨੇ ਕੀਤਾ, ਜੇ ਹਾਊਸ ਨੇ ਜਿਹੜਾ ਉਹ ਕਰਨਾ ਆ। ਜਿਹਦੇ ਚਾਂਸ ਹੈਗੇ ਆ ਵੀ ਅਪਰੂਵ ਹੋ ਜਾਊਗਾ। ਡੈਮੋਕ੍ਰੇਟਸ ਨੇ ਰੌਲਾ ਪਾਉਣਾ ਹੈ, ਪਰ ਉਹਨਾਂ ਦੀ ਮੈਜੋਰਟੀ ਕਿਸੇ ਹਾਊਸ 'ਚ ਨਹੀਂ ਆ। ਸੋ ਉਹ ਸੈਨੇਟ ਦੇ ਵਿੱਚ ਆਲਰੇਡੀ ਪਾਸ ਹੋ ਗਿਆ। ਤੇ ਜਿਹੜੀ ਚੀਜ਼ ਰੱਖੀ ਸੀ ਉਹਦੇ ਨਾਲ 33 ਜਿਹੜੀ ਉਸ ਦੇ ਵਿੱਚ ਅਮੈਂਡਮੈਂਟ ਦੇ ਨਾਲ ਉਹ ਸੈਨੇਟ 'ਚ ਪਾਸ ਹੋਇਆ। ਹੁਣ ਹਾਊਸ 'ਚ ਜਾਊਗਾ, ਜੇ ਐਜ਼ ਇਟ ਇਜ਼ ਪਾਸ ਹੋ ਗਿਆ ਤਾਂ ਫਿਰ ਜਿਹੜੇ ਟਰੰਪ ਹੁਣਾਂ ਦੇ ਪੌਂਬਾਰਾਂ ਆ, ਉਹ ਜੋ ਆਪਣਾ ਏਜੰਡਾ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਅੱਗੇ ਵਧਾਉਣਗੇ। ਸੋ ਸਿਚੁਏਸ਼ਨਸ ਲਗਾਤਾਰ ਚੇਂਜ ਹੋ ਰਹੀਆਂ। ਅਪਡੇਟ ਰਹਿਣ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਤੇ ਰੈਗੂਲਰਲੀ ਅਪਡੇਟ ਅਮਰੀਕਾ ਦੇ ਨਾਲ ਜਿਹੜਾ ਜੁੜੇ ਰਹੋ। ਜਿਹੜਾ YouTube ਚੈਨਲ ਆ ਭਾਰਤ ਵਾਲੇ, ਇਹ ਪੰਜਾਬ ਦੇ ਵਿੱਚ ਜੇ ਦੇਖਣਾ ਚਾਹੁੰਦੇ ਆ ਤਾਂ ਉਹ ਪੰਜਾਬੀ TV USA ਦੇ ਨਾਲ ਜਿਹੜਾ ਉਹ ਸਾਡੇ ਨਾਲ ਜੁਆਇਨ ਕਰ ਲਓ। ਇੰਡੀਆ ਦੀ ਸਰਕਾਰ ਨੇ ਸਾਨੂੰ ਵੀ ਜਿਹੜਾ ਉੱਥੇ ਬੈਨ ਕੀਤਾ ਹੈ ਪੰਜਾਬੀ ਰੇਡੀਓ USA ਦੇ ਚੈਨਲ ਨੂੰ, ਪਰ ਉੱਥੇ ਜਿਹੜਾ ਪੰਜਾਬੀ TV USA ਦੇ ਨਾਂ ਦੇ ਉੱਤੇ ਜਿਹੜਾ ਉਹ ਚੈਨਲ ਆਪਣਾ ਚੱਲਦਾ ਹੈ। ਸੋ ਉਹਦੇ ਨਾਲ ਜਿਹੜਾ ਤੁਸੀਂ ਜ਼ਰੂਰ ਸ਼ੇਅਰ ਕਰ ਲਿਓ। ਜਿਹੜੇ ਪੰਜਾਬ 'ਚ ਤੁਹਾਡੇ ਦੋਸਤ ਮਿੱਤਰ ਆ ਉਹ ਜਾਣਨਾ ਚਾਹੁੰਦੇ ਆ ਕਿੱਦਾਂ ਆ, ਕਿਵੇਂ ਆ, ਕੀ ਚੱਲ ਰਿਹਾ, ਤਾਂ ਉਹਦੇ ਨਾਲ ਜਿਹੜਾ ਉਹ ਜ਼ਰੂਰ ਸ਼ੇਅਰ ਕਰਿਓ। ਧੰਨਵਾਦ ਟਰਨੀ ਤੇ ਕਹਿਣਾ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਆਪਾਂ ਅਗਲੇ ਹਫ਼ਤੇ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।